ਨਾਲ ਕਿਆ ਕਹਿਣੇ ਡਾਕਟਰ ਐ ਕਰਕੇ ਕਹਿੰਦਾ ਦੱਸ ਕੀ ਆ, ਕਹਿੰਦਾ ਤੈਨੂੰ ਬੁਖਾਰ। ਤੇਰੇ ਦਾਦਾ ਜੀ ਦੀ ਜਿਹੜੀ ਡੈਥ ਹੋਈ ਸੀ ਨਾ, ਡੰਡੀ ਐਡੀ ਫਸੀ ਬਤਾਉਂਦੇ ਇੱਥੇ, ਕਹਿੰਦੇ ਰੂਹ ਪ੍ਰਵਾਸ ਕਰ ਗਈ, ਮਤਲਬ ਅਫਸੋਸ ਵੀ ਨਹੀਂ ਕਰਨਾ। ਰੋਡ ਤੇ ਇੱਕ ਬਾਗ ਹੁੰਦਾ ਅਮਰੂਦਾਂ ਵਾਲਾ, ਉੱਥੇ ਹੁਣ ਨਹੀਂ ਆਉਂਦਾ ਪੁੱਤ, ਉੱਥੇ ਰੂਲਾ ਫਿਰ ਗਿਆ, ਸਾਦਾ ਉੱਥੇ ਸੜਕ ਬਣ ਗਈ ਆ, ਕਲੋਨੀ ਕੱਟੀ ਗਈ। ਆ ਮਿੱਠੇ ਦੀਆਂ ਸਟਾਂ ਜਾਨੀ ਟੀਮ ਜਿੰਦਾਬਾਦ, ਜਾਨੀ ਆਰਮੀ ਜਿੰਦਾਬਾਦ, ਜਾਨੀ ਆਰਮੀ। ਹਾਂ। अस्सलाम वालेकुम जी नाजरीन, टी टाइम में खुश आमदीद। टी टाइम आ जरा अज बाहर बत्ती गई है, हनेरा वा, सारा कुछ कर देगी, फिर ਅਸੀਂ ਵਿਹਲੇ ਬੈਠੇ ਸੀ ਤੇ ਮਿੱਠਾ ਸਾਹਿਬ ਜਿਹੜੇ ਨੇ ਉਹ ਕਹਿ ਰਹੇ ਨੇ ਕਿ ਜੀ ਮੇਰੇ ਕੋ ਕੁਝ ਖਾ ਪੀ ਲਓ। ਮੈਂ ਮੈਚ ਜਿੱਤਿਆ ਸੀ, ਪਤਾ ਨਹੀਂ ਉੱਥੇ ਆਫੀਸ਼ੀਅਲ ਪੀ ਕੇ ਜਿੱਤੇ ਸੀ ਮਿੱਠਾ ਸਾਹਿਬ। ਉਹ ਚੋਂ ਕੋਈ 18-19 ਲੱਖ ਰੁਪਇਆ ਮਿੱਠਾ ਸਾਹਿਬ ਨੂੰ ਆਇਆ। ਹਾਂਜੀ, ਕੱਟ ਕਟਾ ਕੇ। ਨਹੀਂ ਮੈਂ ਕਿਤੇ ਜੂਸ ਵੀ ਨਹੀਂ ਹਰਾਤਾ। ਚਲੋ ਇੱਕ ਮੈਚ ਦਾ ਨਹੀਂ ਕਹਿੰਦੇ, ਅਸੀਂ ਹਫਤੇ ਦਾ ਕਹਿ ਦਿੰਦੇ ਹਾਂ। ਹਫਤੇ ਦਾ ਵੀ ਨਹੀਂ ਜੀ, ਮਹੀਨੇ ਦਾ ਵੀ ਨਹੀਂ। ਚਲੋ ਕੋਈ ਨਹੀਂ, ਚਲੋ ਛੱਡੋ, ਸੀਰੀਅਸ ਨਾ ਲਿਆ ਕਰ ਉਸਤਾਦ ਜੀ। ਯਾਰ ਮਿੱਠੇ, ਪਤਾ ਕੀ ਗੱਲ ਆ, ਤੂੰ ਜਿੰਨਾ ਖਰਚੇਂਗਾ ਨਾ ਤੈਨੂੰ ਓਨਾ ਹੀ ਰੱਬ ਹੋਰ ਦਊਗਾ। ਹਾਂਜੀ ਹਾਂ, ਸ਼ੁਕਰ ਹੈ ਜੀ, ਸ਼ੁਕਰ ਆ। ਰੱਖਣਾ ਕਿੱਥੋਂ ਉਸਤਾਦ ਜੀ, 20 ਰੁਪਏ ਜੇਬ ਚ ਹੋਣ, ਵਿੱਚ ਇੱਟ ਵੀ ਪਾ ਲੈਂਦਾ ਕਿ ਕੱਢਣੇ ਨਾ ਪੈਣ। ਹੁਣ ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦੇਣਾ ਉਸਤਾਦ ਜੀ। ਹਾਂ ਮਿੱਠਾ ਸਾਹਿਬ ਅੱਜ 3 ਦਿਨ ਹੋ ਗਏ ਕਹਿ ਰਹੇ ਉਸਤਾਦ ਜੀ ਮੇਰੇ ਕੋਲੋਂ ਕੀ ਖਾਣਾ। ਹਾਂ, ਤੁਸੀਂ ਮਟਨ ਕੜਾਈ ਖਾਣੀ ਆ, ਛੋਟਾ ਕੀਮਾ ਖਾਣਾ, ਸਾਰੇ ਦਫ਼ਤਰ ਵਾਲਿਆਂ ਨੂੰ ਮੱਛੀ ਖਾਣੀ ਆ, ਜੋ ਖਾਣਾ ਦੱਸੋ। ਤੇ ਮੈਂ ਇਹਨੂੰ ਕਿਹਾ, ਮੈਂ ਕਿਹਾ ਜੀ 2 ਦਿਨ ਮਿੱਠੇ ਕੱਲ ਪਰਸੋਂ ਦੇਖਦੇ ਆ। ਹਾਂਜੀ। ਹੁਣ ਮਿੱਠਾ ਸਾਹਿਬ ਸਵੇਰੇ ਮੇਰੇ ਕੋਲ ਆਏ, ਉਸਤਾਦ ਜੀ ਫੋਨ ਲੈਣਾ। ਓਕੇ। ਫੋਨ ਮੇਰੇ ਕੋਲ ਲੈਣਾ ਆਈਫੋਨ ਟੈਬ ਕੋਈ 11 ਪ੍ਰੋ 12 ਪ੍ਰੋ। ਮੈਂ ਕਿਹਾ ਮਿੱਠਾ ਜੀ ਕਿੰਨੇ ਕੁ ਤੱਕ ਲੈਣਾ? ਕਹਿੰਦਾ ਉਸਤਾਦ ਜੀ ਕੋਈ ਲੱਖ ਸਵਾ ਲੱਖ ਤੱਕ। ਯਾਨੀ ਖਿੱਚ ਧੂ ਕੇ ਕੋਈ 31-35 ਤੱਕ ਵੀ ਚੱਲ ਜਾਂਦਾ। ਡੇਢ ਦੇ ਅੰਦਰ ਅੰਦਰ ਤੂੰ ਕਿਹਾ ਚੱਲ ਜਾਵੇ, ਐਵੇਂ ਚੱਲ ਜਾਵੇ ਨਹੀਂ, ਤੂੰ ਮੈਨੂੰ ਕਿਹਾ 1.5 ਤੱਕ। ਵੱਡੀ ਛਾਲ ਸਵਾ ਤੱਕ ਤੂੰ ਕਿਹਾ ਲੈਣਾ, ਮੈਂ ਕਿਹਾ 1.5 ਤੱਕ ਹੋ ਜਾਏ ਤੇ ਤੂੰ 6 ਸਕਿੰਟ ਦਾ ਪੌਜ਼ ਲਿਆ, ਉਸ ਤੋਂ ਬਾਅਦ ਤੂੰ ਕਿਹਾ ਚਲੋ ਏਦਾਂ ਕਰਕੇ। ਯਾਨੀ 1.5 ਤੇ ਤੂੰ ਖੁਸ਼ੀ ਨਾਲ ਨਹੀਂ ਗਿਆ। ਠੀਕ ਆ ਜੀ। ਹੁਣ ਗੱਲ ਤੁਸੀਂ ਮੈਨੂੰ ਇਹ ਦੱਸਣੀ ਹੈ ਉਸਤਾਦ ਜੀ ਸਾਰਿਆਂ ਨੇ ਕਿ ਅੱਜ ਇਹਨੂੰ ਕਿਹਾ ਰੋਟੀ ਦਾ, ਤੇ ਭਾਈ ਨੂੰ ਨਹੀਂ ਕਹਿ ਰਹੇ ਨੇ ਕਿ ਉਸਤਾਦ ਜੀ ਹੁਣ ਰੋਟੀ ਤਰ੍ਹਾਂ ਲੇਟ ਕਰ ਲੈਣੇ ਕਿਉਂਕਿ ਮੈਂ ਫੋਨ ਲੈਣਾ। ਹਾਂ, ਆਪਣੀ ਕੋਈ ਪਰੇਸ਼ਾਨੀ ਪਾਤੀ ਵਿੱਚ। ਟੀਵੀ ਤੇ 1.5 ਲੱਖ ਵਾਲੀ ਖਵਾਉਣ ਲੱਗਾ। ਰੋਟੀ ਜ਼ਿਆਦਾ ਤੋਂ ਜ਼ਿਆਦਾ ਆ ਜਾਣੀ ਸੀ 10-12 ਹਜ਼ਾਰ ਦੀ, 15 ਦੀ ਲਾ ਲਓ, ਭਾਵੇਂ 20 ਦੀ ਵੀ ਆ ਜਾਵੇ। ਇੱਕ ਮਿਸਾਲ ਆ, ਫੋਨ 1.25 ਲੱਖ ਦਾ, ਜਾਂ ਤੇ ਹੁਣ ਰੋਟੀ ਵੀ ਉਹਨੇ ਦੀ ਹੋਵੇ, ਫੋਨ ਵੀ ਉਹਨੇ ਦਾ ਹੋਵੇ, ਤੇ ਬੰਦਾ ਕਵੇ ਭਾਈ ਦੋਵਾਂ ਚੋਂ ਇੱਕ ਕੰਮ ਹੋ ਸਕਦਾ। ਯਾਨੀ ਕਿ ਅਗਰ ਇਹ ਕਹਿ ਰਿਹਾ ਜੀ ਲੱਖ ਸਵਾ ਲੱਖ ਤੱਕ ਦਾ, ਲੱਖ ਦਾ ਫੋਨ ਲੈ ਕੇ 20 ਦੀ ਰੋਟੀ ਖਵਾ ਸਕਦਾ, 25 ਦਾ ਫੋਨ ਲੈ ਕੇ ਫਿਰ 15-20 ਦੀ ਖਵਾ ਸਕਦਾ। ਏਦਾਂ ਹੀ ਆ। ਲੇਕਿਨ ਭਾਈ ਨੂੰ ਨਹੀਂ ਕਹਿ ਰਹੇ ਨੇ ਕਿ ਰੋਟੀ ਜਿਹੜੀ ਸਕਿਪ ਕਰ ਦਿਓ, ਹਲੇ ਮੋਬਾਈਲ ਲੈ ਲਈ, ਮੈਂ ਮੋਬਾਈਲ ਲੈ ਲਵਾਂ। ਮੈਨੂੰ ਤੁਸੀਂ ਇਹ ਸਮਝਾ ਦਿਓ ਮਿੱਠਾ ਜੀ, ਰੋਟੀ ਦਾ ਤੇ ਮੋਬਾਈਲ ਦਾ ਕੀ ਤਲਕ ਆਪਸ? ਕੋਈ ਵੀ ਨਹੀਂ। ਬਾਨਾ ਚੈੱਕ ਕਰ ਉਹਦਾ ਯਾਰ, ਰੋਟੀ ਤੇ ਪਾ। ਇੱਕ ਮਿੰਟ ਆਡੀਅנס ਖਾਮੋਸ਼ ਰਹੇ। ਗੈਸਟ ਅੱਗੇ ਕੁਐਸਚਨ ਹੋਇਆ ਨਾ ਤੇ ਆਡੀਅנס ਖਾਮੋਸ਼ ਰਹੇ। ਓਕੇ ਕਰੋ। ਹੋਸਟ ਔਰ ਗੈਸਟ ਦੇ ਵਿੱਚ ਮੁਕਾਲਮਾ ਜਾਰੀ ਹੈ। ਉਸਤਾਦ ਜੀ ਪਤਾ ਕੀ ਗੱਲ ਆ, ਹਰ ਇੱਕ ਰਿਚ ਮੈਨ ਦਾ ਨਾ ਇੱਕ ਬਜਟ ਹੁੰਦਾ ਵਾ। ਠੀਕ ਆ। ਉਸ ਬਜਟ ਦੇ ਅੰਦਰ ਰਹਿ ਕੇ ਜਿਹੜਾ ਬੰਦਾ ਆਪਣੇ ਦਾਇਰੇ ਦੇ ਅੰਦਰ ਰਹਿ ਕੇ ਕੰਮ ਕਰਦਾ ਨਾ, ਉਹਦੇ ਵਾਸਤੇ ਬੜਾ ਅੱਛਾ ਵਾ। ਓਕੇ। ਤੇ ਲਿਹਾਜ਼ਾ ਤੁਸੀਂ ਬੇਫਿਕਰ ਹੋ ਜਾਓ, ਜਦੋਂ ਦਿਲ ਕਰੇ ਤੁਹਾਡਾ ਦਿਲ ਕਰੇ ਰੋਟੀ ਤੁਸੀਂ ਹੁਣੇ ਮੰਗਾਉਣੀ ਹੈ। ਲੇਕਿਨ ਮੂਜ਼ੀ ਬੰਦੇ ਜਿਹੜੇ ਮਗਰੋਂ ਲਾਉਣੇ ਆ, ਮਤਲਬ ਵੀ ਦੇਖੋ ਹੁਣ ਮੈਂ ਚਾਹੁੰਦਾ ਵੀ ਬੰਦੇ ਦੀ ਗੈਦਰਿੰਗ ਪੂਰੀ ਹੋ ਜਾਏ। ਪਰ ਫੈਸਲ ਆਮਦ ਸਾਹਿਬ ਨਹੀਂ ਹੈ। ਭਾਈਜਾਨ ਮੈਂ ਪ੍ਰੋਗਰਾਮ ਇਹ ਬਣਾਇਆ ਕਿ ਲਾਹੌਰ ਜਾਣਾ ਵਾ। ਖੈਰ ਨਹੀਂ ਜੀ। ਉੱਥੇ ਇੱਕ ਬੰਦਾ ਦੁੰਬਾ ਕੜਾਈ ਬਣਾਉਂਦਾ 8000 ਰੁਪਏ ਕਿਲੋ। ਬਸ ਸੁਣ ਲਓ ਨਾ, ਪੂਰੀ ਗੱਲ ਸੁਣ ਲਓ, ਬਸ ਨਹੀਂ ਕੀ ਕਹਿੰਦੇ, ਪੂਰੀ ਗੱਲ ਸੁਣ ਲਓ। 8000 ਰੁਪਏ ਕਿਲੋ। ਤੇ ਜਨਾਬ ਜੀ ਅਸੀਂ ਬੰਦੇ ਆ 16। ਮੁਦੱਸਰ ਨੂੰ ਨਹੀਂ ਬਣਾਉਣਾ। ਨਹੀਂ ਜੀ, ਬਿਲਕੁਲ ਨਹੀਂ। ਐਵੇਂ ਤਾਂ ਤੁਸੀਂ ਮੇਰੀ ਸੁਣ ਲਓ ਗੱਲ। ਮੈਂ ਕਹਿੰਦਾ ਜਿੰਨੇ ਹੋ ਸਕਦਾ ਯਾਦ ਘਟਾਓ। ਮਿੱਠੇ ਮੁਦੱਸਰ ਤੋਂ ਬਗੈਰ ਮੈਂ ਨਹੀਂ ਜਾਣਾ। ਹਾਂਜੀ, ਇੱਕ ਮਿੰਟ ਘੁੰਨੇ ਤੇ ਚੱਲ ਗਏ ਸੀਗੇ ਇੱਥੇ ਮੰਦੀਆਂ ਦੇ ਮੰਜੋ ਤੋਂ ਬਗੈਰ ਚੱਲ ਗਈਆਂ ਸੀਗੀਆਂ। ਉਦੋਂ ਮੁਦੱਸਰ ਕਿੱਥੇ ਸੀ? ਉਦੋਂ ਤੂੰ ਨਹੀਂ ਸੀ ਖਵਾ ਰਿਹਾ। ਹਾਂ, ਸਾਨੂੰ ਕਿਸੇ ਨੇ ਭੇਜਿਆ। ਸਹੀ ਗੱਲ। ਹੁਣ ਤੂੰ ਖਵਾ ਰਿਹਾ ਮਿੱਠਾ, ਜਿਹੜਾ ਮੁਦੱਸਰ ਨਾ ਮੇਰੇ ਤੋਂ ਬਹੁਤਾ ਰਹਿੰਦਾ ਬਗੈਰ ਤਾਂ। ਉਹਨੂੰ ਮੈਂ ਖਵਾ ਮੇਰੇ ਤੋਂ ਪਹਿਲੇ ਤੈਨੂੰ ਯਾਦ ਕਰਨਾ ਚਾਹੀਦਾ ਉਹਨੂੰ। ਮੈਂ ਉਹਨੂੰ 24 ਘੰਟੇ ਯਾਦ ਕਰਦਾ। ਸੁਬਹ ਸਵਖਤੇ ਉਹਦੇ ਮੱਥੇ ਲੱਗਦਾ ਸੂਰਜ ਨਿਕਲਦੇ, ਪਿੰਡਾਂ 'ਚ ਫਿਰਦੇ ਇਕੱਠੇ। ਜੀ ਅੱਛਾ ਜੀ, 16 ਬੰਦੇ ਲਾ ਲਓ।
3 ਬੰਦੇ 1 ਕਿਲੋ ਖਾਣ 8,000 ਦੀ ਤੇ 9 ਬੰਦਿਆਂ ਨੇ ਖਾ ਲਿਆ 3 ਕਿਲੋ, ਹਾਂਜੀ 18 ਬੰਦਿਆਂ ਨੇ 6 ਕਿਲੋ, 5 ਕਿਲੋ ਕਰ ਲਓ। 5 ਕਿਲੋ 8 ਪੰਜਾ 40,000 ਰੁਪਏ ਦਾ ਦੁੰਬਾ ਕਢਾਈ, ਓਕੇ 40,000 ਦੀ ਉਹ ਤੇ 8 ਤੋਂ 9,000 ਰੁਪਏ ਦਾ ਤੇਲ ਆਉਣ ਜਾਂਦਾ ਸਰੀਨਾ ਦਾ। ਰਸਤੇ 'ਚ ਕੋਈ ਚੀਜ਼ਾਂ ਖਾਣੀਆਂ 10,000 ਉਹ ਲਾ ਲਓ, 50 ਠੀਕ ਗੱਲ 50 ਹੋ ਗਿਆ। ਹਾਂਜੀ ਉਸ ਤੋਂ ਬਾਅਦ ਤੁਸੀਂ ਉੱਥੇ ਕੋਈ ਬੋਤਲਾਂ ਸ਼ੋਤਲਾਂ ਪੀਣੀਆਂ, 100 ਖਰਚਾ, ਯਾਨੀ ਕੋਈ 55,000 ਰੁਪਏ ਦਾ ਤੁਸੀਂ ਬਜਟ ਲਾ ਲਓ। ਬਜਟ ਸੋਦਾ ਵਾਟਰ ਵੀ ਜਾਣਾ ਜੀ। ਸੋਦਾ ਵਾਟਰ ਜਾਣਾ ਤੇਰਾ ਉੱਥੇ ਬੱਚਾ ਕੋ ਅੱਛਾ ਜਾ ਕੀ ਆ ਮਿੱਠੇ ਤੂੰ ਕਿ ਲੈਣਾ ਚੋਜੋ ਬਾਤਰ ਲਾਹੌਰ ਜਾਣਾ ਮੈਂ ਸਾਨੂੰ ਕੀ ਗੱਲ ਇੰਜੋਏ ਨਹਾਉਣ ਕਰਨ ਦੇ ਜਾਣਾ ਨਾ, ਨਹਾਉਣ ਜਾਣਾ। ਨਹਾਣ ਤੇ ਜਿਹੜਾ ਸਾਡਾ ਨਹਾਣ ਹੁੰਦੇ ਆ, ਤੂੰ ਨਹਾਉਣ ਜਾਣ ਲਿਆ ਚੋਜੋ ਬਾਟਰ 50,000 ਦੀ ਰੋਟੀ। ਜੋ ਵੀ ਆ ਭਾਈ ਮਿੱਠੇ ਦਿਲ ਵੱਡਾ ਕਰਕੇ ਦਿਲ ਕਿੱਡਾ ਕੁ ਵੱਡਾ ਕਰਨਾ, ਮੈਂ ਦਿਲ ਬਾਹਰ ਆਉਣ ਲੱਗ ਜਾਵੇ ਸਾਈਡਾਂ ਤੋਂ, ਉਸਤਾਦ ਜੀ ਅੰਗੂਠੇ ਨਾਲ ਦਿਲ ਅੰਦਰ ਕਰਾਂ। ਯਾਰ ਹਿੰਮਤ ਰੱਖੀ ਦੀ ਹੁੰਦੀ ਆ, ਪੈਸਾ ਲਾਉਣ ਵਾਲੇ ਨੂੰ ਅੱਲਾ ਦਿੰਦਾ ਵਾ। ਤੂੰ ਓਏ ਅੱਲਾ ਨੇ ਦਿੱਤੇ ਆ 40-45 ਲੱਖ ਰੁਪਏ ਚੋਂ ਕੋਈ 50-60,000 ਰੁਪਇਆ ਲੱਗ ਵੀ ਜਾਊਗਾ ਤੇ ਇਹਦੇ ਵਿੱਚ ਕਿਹੜਾ ਐ ਹੀ ਹੈ 40-45 40-45 20-25 20-25 ਮੈਂ ਸਦਕੇ ਜਾਵਾਂ ਤੈਯਬ ਯੂਬੀਐਲ ਵਾਲੇ ਕਿੱਡਾ ਤੈਨੂੰ ਧਿਆਨ ਹੈ 20-25 ਕਿਤੇ ਨਹੀਂ ਕਿਹਾ ਮਿੱਠਾ ਜੀ ਨਾ ਕਰੋ। ਮੈਂ ਵੀ ਪਹਿਲਾਂ ਰੋਜ਼ ਮੈਨੂੰ ਦਾਦਾ ਹੈਗਾ। ਹਾਂਜੀ ਚਲੋ ਜੀ, ਫਿਰ ਤੁਸੀਂ ਜਦੋਂ ਕਾਲੂ ਵਰਗੇ ਨੂੰ ਮਤਲਬ ਕਿ ਕਹਿ ਲਓ ਕਿ ਤੁਸੀਂ 20,000 ਰੁਪਏ ਰੋਜ਼ ਦਾ ਹੋ ਰਿਹਾ, ਜ਼ਿਆਦਾ ਹੋ ਰਿਹਾ ਜੀ। ਚਲੋ ਉਹ ਮਿਸਾਲ ਤਾਂ ਕਹਿ ਰਹੇ ਜ਼ਿਆਦਾ ਹੋ ਰਿਹਾ। ਵੀ ਦੇ ਦਿਓ ਮੇਰਾ ਵੀ ਇਹੀ ਦੱਸਦੇ ਆ 20,000 ਹੋ ਰਿਹਾ। ਬਹਰਹਾਲ ਦਿਲ ਸਾਜੀ ਵੱਡਾ ਕਰਕੇ ਉਹ ਕਿੱਡਾ ਕੁ ਵੱਡਾ ਕਰ ਲਵਾਂ ਫੇੜਾ ਨੂੰ ਜਾਂ ਪਿਛਲੀ ਸੀਟ ਨਾਲ ਲੱਗਣ ਲੱਗ ਜੇ, ਮੈਂ ਦਿਲ ਮੈਂ ਅੱਗੇ ਬੈਠਾ ਹੋਵਾਂ। ਓਏ ਮੈਂ ਕਿੱਥੋਂ ਦਿਲ ਵੱਡਾ ਕਰਨ ਸਾਜੀ ਹੋਟਲ ਤੋਂ ਰੋਟੀ ਖਾ ਕੇ ਉਹ ਸੌਂਫ ਵਾਲੀ ਟਰੇ ਅੱਜ ਝੋਲੀ ਚ ਲੁੱਟ ਚਲੋ ਮਿੱਠਾ ਜੀ ਕੋਈ ਗੱਲ ਨਹੀਂ, ਖੈਰ ਰਾਇਤਾ ਸਲਾਦ ਪਾਇਆ ਜੀ। ਅੱਲਾ ਤੁਹਾਨੂੰ ਹੋਰ ਦੇਗਾ। ਬਹੁਤ ਕੰਜੂਸ ਆ ਉਸਤਾਦ ਜੀ। ਯਾਰ ਅਸੀਂ ਏਡੇ ਵੀ ਨਹੀਂ ਮਰ ਗਏ, ਰਹਿਤਾ ਸਲਾਦ ਮੈਂ ਆਪ ਹੀ ਕਰ ਲਾਂਗਾ। ਉਹ ਜੀ ਮੇਰੇ ਉਸਤਾਦ ਦੀ ਖੈਰ ਹੋ ਗਈ ਐ ਉਹਦੇ ਉਸਤਾਦ ਤਾਲੀ ਉਸਤਾਦ ਜੀ। ਨਾਲੇ ਮਿੱਠੇ ਸਮੁੰਦਰ ਚੋਂ ਬਾਲਟੀ ਨਿਕਲ ਜਾਵੇ, ਕੋਈ ਘਾਟਾ ਨਹੀਂ ਪੈਣ ਲੱਗਾ ਸਮੁੰਦਰ। ਠੀਕ ਆ, ਇਹ ਬਾਲਟੀ ਆ ਬਾਜੀ ਸਮੁੰਦਰ ਚੋਂ ਕੱਢੋ, ਇਹ ਨਦੀ ਚੋਂ ਕੱਢਣਾ ਹੈ। ਨਹੀਂ ਸਮੁੰਦਰ ਆ, ਤੂੰ ਹੋਇਆ ਪਿਆ ਸਿਰਫ ਟਿਕਟੋਕ ਦਾ ਕੀ ਹੋ ਗਿਆ ਯਾਰ। ਬਾਰਿਸ਼ ਦਾ ਪਾਣੀ ਖਲੋਤਾ, ਸਮੁੰਦਰ ਨਹੀਂ ਹੈਗਾ। ਤਾਂ ਜੀ 153 ਬੰਦੇ ਮਾਸ਼ਾਅੱਲਾ ਬੈਠੇ ਹੁੰਦੇ ਆ, ਪਤਾ ਹੈ ਕਿ ਕੋਈ ਵੀ ਮਾਰੇ। ਤੂੰ ਆ ਕੇ ਸੋਟੀ ਲਾ ਕੇ ਠਾ ਲਈ ਸਾਰੇ। ਨਹੀਂ ਮੈਂ ਗੱਲ ਕਰਦਾ ਵਾ ਏਦਾਂ ਅੱਲਾ ਦਾ ਸ਼ੁਕਰ ਅਦਾ ਕਰੀਦਾ ਵਾ, ਸਾਡੇ ਭਰਾਵਾਂ ਤੇ ਲੋੜੇ ਆ, ਟੀਮ ਤੇ ਲੋੜੇ ਤੇਰਾ ਪੁਆਇੰਟ ਆ ਗਿਆ, ਤੇਰਾ ਪੁਆਇੰਟ ਹਾਂ। ਉਸਤਾਦ ਜੀ ਉਹ ਚੜੀ ਪਈ ਹੈ। ਮੋਟਰਸਾਈਕਲ ਤੇ ਮੈਨੂੰ ਸਾਰੇ ਰਾਜੀ ਕਹਿੰਦਾ ਯਾਰ ਨੋਨੀ ਪੈਸਾ ਬਹੁਤ ਆ ਪਰ ਲਾਉਣ ਨੂੰ ਜਗ੍ਹਾ ਨਹੀਂ ਲੱਭਦੀ, ਪੈਸਾ ਬਹੁਤ ਆ ਪਰ ਲਾਉਣ ਹੁਣ ਤੇ ਜਗ੍ਹਾ ਤੇ ਯਾਰ ਨੂੰ ਜਗ੍ਹਾ ਕੈਸੀ ਦੱਸੀ, ਫਿਰ ਮੈਂ ਕਿਹਾ ਇੱਥੇ ਨਹੀਂ ਮੈਂ ਲਾਉਣਾ, ਮੈਂ ਨਹੀਂ ਇੱਥੇ ਲਾਉਣਾ ਨਾ, ਇਹ ਹਲਾਲ ਆ, ਹਲਾਲ ਭਾਜੀ ਹੁਣ ਕੀ ਕਰਨਾ ਆਪਣਾ ਗੱਲ ਦੱਸੋ। ਖਾਓ ਰੋਟੀ ਜਿੱਥੋਂ ਦਿਲ ਕਰਦਾ ਖਾਓ, ਸਾਡੇ ਹੱਥ ਖੜੇ ਆ। ਚਲੋ ਲਿਓ ਨਹੀਂ ਉਸਤਾਦ ਜੀ ਜਿੱਥੋਂ ਸਾਜੀ ਲੋਰ ਵਾਲਾ ਆਪਸ਼ਨ ਬਹੁਤ ਅੱਛਾ ਵਾ ਦਾਨਿਸ਼ ਭਾਈ। ਸੋਜੋ ਬਾਰਡਰ ਵੀ ਜਾਣਾ ਵਾ, ਉੱਥੇ ਸ਼ੀਸ਼ ਮਹਿਲ ਵੀ ਜਾਣਾ ਵਾ, ਸ਼ਾਹੀ ਕਿਲੇ ਵੀ ਜਾਣਾ ਵਾ, ਵੀ ਜਾਣਾ। ਭਾਜੀ ਜਦੋਂ ਲਾਹੌਰ ਹੀ ਚੱਲ ਜਾਣਾ ਫਿਰ ਮੇਰੇ ਵੱਲੋਂ ਜਿੱਥੇ ਮਰਜ਼ੀ ਜਾਓ। ਕਿਤੇ ਸਾਜੀ ਸੋਜੋ ਬਾਰਡਰ ਵੀ ਜਾਣਾ ਵਾ, ਸ਼ੀਸ਼ ਮਹਿਲ ਵੀ ਜਾਣਾ ਵਾ, ਠੀਕ ਆ, ਸ਼ਾਲਾਮਾਰ ਵੀ ਸ਼ਾਲਾਮਾਰ ਬਾਗ ਵੀ ਜਾਣਾ ਵਾ, ਪਿੰਟੋ ਪਾਰਕ ਵੀ ਜਾਣਾ ਵਾ, ਯਾਦਗਾਰ ਸ਼ਾਹੀ ਕਿਲਾ ਵੀ ਜਾਣਾ ਵਾ ਤੇ ਤਾਜ ਮਹਿਲ ਵੀ ਜਾਣਾ ਵਾ। ਸਾਲੇ ਮੈਂ ਤੈਨੂੰ ਉੱਥੇ ਜਾ ਕੇ ਚਿੰਗਸ਼ੀ ਲੈ ਦੇਣਾ ਵੀ ਫਿਰੀ ਜਾ। ਬਾਦਸ਼ਾਹ ਮਸਜਿਦ ਬਾਦਸ਼ਾਹੀ ਮਸਜਿਦ ਵੀ ਜਾਣਾ ਵਾ। ਭਾਜੀ ਬਾਦਸ਼ਾਹੀ ਮਸਜਿਦ ਦੇ ਸਾਹਮਣੇ ਉਹਨਾਂ ਟਾਂਗੇ ਜਾਂਦੇ, ਸੱਚੀ ਵਿੱਚ ਟਾਂਗੇ 'ਚ ਭਾ ਕੇ ਸਫ਼ਰ ਕਰ, ਉਹ ਟਾਂਗੇ 'ਚ ਝੂਟੇ ਲੈਣ। ਓਏ ਲਾਮਾ ਇਕਬਾਲ ਸਾਹਿਬ ਦੇ ਬਾਜ਼ਾਰ ਤੇ ਵੀ ਜਾਣਾ ਵਾ, ਲੈ ਯਾਦ ਆ ਗਿਆ ਵਾ। ਹਾਂਜੀ ਉੱਥੇ ਜਾਣਾ, ਅਸੀਂ ਬਿਲਕੁਲ ਜਾਣਾ ਵਾ। ਮਿੱਠਾ ਜੀ ਕਦੋਂ ਕਦਾ ਲਾਹੌਰ ਗਿਆ ਵਾ, ਇਹ ਜਗ੍ਹਾ ਮੁਕਾਮ ਅੱਧੇ ਮੁਕਾਮ ਤੋਂ ਕਰਾਚੀ ਵਾਲੇ ਪਾਉਣ ਡਿਆ ਵਾ। ਅਰਫਾ ਕਰੀਮ ਟਾਪਰ ਤੇ ਵੀ ਜਾਣਾ ਵਾ। ਆਏ ਹਾਏ ਹਾਏ, ਓ ਯਾਰ ਦਿਲ ਟ੍ਰੇਨ ਤੇ ਝੂਟਾ ਵੀ ਫਿਰ ਰੋਟੀ ਫੇਕ ਤੇ ਰੱਖ ਲੈ, ਪਹਿਲਾਂ ਸਾਰਾ ਲਾਹੌਰ ਫੇਰ ਲਾ। ਆ ਕੇ ਫਿਰ ਤੋਰਾ ਕਰਨਾ ਚਾਹੀਦਾ ਵਾ, ਸਾਜੇ ਆਉਣ ਲੱਗਿਆ ਫੇਰ ਖਾਣੀ ਹੈ ਰੋਟੀ। ਅੱਛਾ ਤੂੰ ਕਿੱਥੇ ਜਾਣ, ਤੂੰ ਵੀ ਕੋਈ ਕਰਨਾ ਸੀ। ਭਾਜੀ ਮੈਂ ਬਾਦਸ਼ਾਹੀ ਮਸਜਿਦ ਦੇ ਉੱਤੇ ਟਾਂਗੇ ਦੇ ਘੋੜੇ ਤੇ ਝੂਟੇ ਲੈਣੇ ਨੇ ਆਪਣੇ ਸਾਹਮਣੇ। ਭਾਈ ਮਿੱਠੇ ਕਹਿੰਦਾ ਦੇ ਪੈਸੇ। ਹਾਂ ਅੱਛਾ ਉਹ ਕਿਲੇ ਦੇ ਅੰਦਰ 2,000 ਰੁਪਏ ਲੈਂਦੇ ਆ, ਤੋਪ ਵੀ ਚਲਾ ਕੇ ਦਿੰਦੇ ਆ, ਤੁਸੀਂ ਆਪ ਚਲਾਉਣੀ ਤੋਪ। ਆ ਵੀ ਉਹ ਕੋਈ ਨੁਕਸਾਨ ਨਾ ਕਰਦੀ ਹੋਏ, ਕੋਈ ਸ਼ਹਿਰ ਡਾਦੀ ਟੋਪ ਆਪ ਚਲਾ ਕੇ। ਹੁਣ ਜਿਵੇਂ ਮਿੱਠੇ ਨੇ ਕਿਹਾ ਸੀਗਾ ਕਿ ਤੇਰੀ ਮਿਹਰਬਾਨੀ ਆ, ਵੇਖ ਲੈ। ਉਸਤਾਦ ਜੀ ਅੰਦਰ ਉਹਨਾਂ ਨੇ ਕਰੀਮ ਜੈਨੂਨ ਤੋਪਾਂ ਹੁਣ ਰੱਖੀਆਂ ਨੇ, ਹੁਣ ਸ਼ੁਰੂ ਕੀਤੀਆਂ ਉਹਨਾਂ ਨੇ। ਹਾਂਜੀ ਉਹਨਾਂ ਨੇ ਕਿਲੇ ਦੇ ਅੰਦਰ ਤੋਪਾਂ ਸਾਹਮਣੇ ਵੱਡੀਆਂ ਦੀਵਾਰਾਂ, ਗੋਲਾ ਫੜ ਕੇ ਤੁਸੀਂ ਪਾਉਣਾ, ਉਹ ਅੱਗ ਲਾਉਣੀ, ਉਹ 2,000 ਰੁਪਏ ਲੈਂਦੇ। ਹਾਂਜੀ ਉਹ ਤਾਂ ਫਿਰ ਸਿੱਧਾ ਮੇਰੇ ਨੂੰ ਕਰਕੇ ਚਲਾ ਦੀ, ਉਸਤਾਦ ਜੀ ਕਿਉਂਕਿ 2,000 ਨਾਲੋਂ ਮੌਤ ਬਿਹਤਰ ਆ। ਉਸਤਾਦ ਜੀ 300 ਰੁਪਏ ਦੇ ਨਾ 2,000 ਤੇ ਉਹ ਸੈਨਿਕ ਮਿਲਦੇ ਆ ਦੋ, ਉਹਨਾਂ ਨੂੰ ਤੁਸੀਂ ਬਾਦਸ਼ਾਹੀ ਵਰਦੀ ਪਾ ਕੇ ਤੇ ਹਾਂਜੀ ਹਾਂਜੀ ਉਹ ਵੀ ਉਹ ਕਰਨਾ ਤੂੰ। ਹਾਂਜੀ ਉਹ ਵੀ ਕਰਨਾ। ਅੱਛਾ ਉਹ ਥੱਲੇ ਨਹਾਉਣਾ ਜਿੱਥੇ ਉਹ ਬਾਦਸ਼ਾਹ ਨਹਾਉਂਦੇ ਕੁਝ ਵੀ ਨਹੀਂ ਹੋਣਾ। ਉਹ 1500 ਰੁਪਏ ਇੱਕ ਬੰਦੇ ਦਾ ਨਹਾਉਣ ਦਾ ਲੈਂਦੇ। ਬਣਾਵਾਂਗੇ ਪੂਰੀ ਟੀਮ ਨਾਲ। ਮਿੱਠੇ ਦੇ ਪੱਲੇ 1500 ਰੁਪਏ ਦੀ ਤਾਰੀ ਲਾਉਣ ਡਿਆ, ਪਿਓ ਦੇ ਪੱਲੇ ਕੋਈ ਸਾਦਾ ਤਾਰੀ ਨਹੀਂ ਲਾਈ, ਕਦੀ ਨਹਿਰ ਚੋਂ ਨਹਾ ਕੇ ਆ ਜਾਂਦਾ। ਨਹੀਂ ਤੇ ਉਹ ਗੱਲ ਕਿਤੇ ਕਿ ਮੋਟਰਸਾਈਕਲ ਤੇ ਯਾਰ ਨੋਨੀ ਹੁਣ ਪੈਸੇ ਤੇ ਜੇਬੀਆਂ ਡਿੱਗਦਾ ਫਿਰਦਾ, ਮੇਰਾ 5,000 ਦਾ ਨੋਟ ਨਹੀਂ ਲੱਭਣ ਡਿਆ ਕਿਤੋਂ ਯਾਰ। ਸਾਜੀ ਉੱਥੇ ਤਲਾਬ ਵੀ ਆ ਮਿੱਠੇ, ਜਿੱਥੇ ਸਾਜੀ ਐ ਸ਼ਵਾਵਾਂ ਨਿਕਲਦੀਆਂ ਪਾਣੀ ਦਾ ਰੰਗ ਬਰੰਗੇ। ਦੂਸਰੀ ਗੱਲ ਇਹ ਆ ਕਿ ਇੱਕ ਦਿਨ ਤੁਸੀਂ ਜਾ ਕੇ ਤੁੰਬਾ ਕੜਾਈ ਖਾ ਲਈ, ਹਾਂਜੀ ਰਾਤ ਨੂੰ ਆਪਾਂ ਪੈਦਲ ਮਾਲ ਰੋਡ ਤੇ ਵਾਕ ਕਰਾਂਗੇ। ਪੈਨੋਰਾਮਾ ਤੋਂ ਜੈਕਟਾਂ ਉਸਤਾਦ ਜੀ ਦਾ। ਸਵੇਰੇ ਤੁਹਾਨੂੰ ਮੈਂ ਨਾਸ਼ਤਾ, ਉਹ ਵੀ ਨਾਸ਼ਤਾ ਪਾਵੇ ਮਗਰ
ਓਕੇ ਤੇ ਅਗਰ ਉੱਥੇ ਰਹਿਣਾ ਹੋਇਆ ਤਾਂ ਰਾਤ ਨੂੰ ਸ਼ੀਫੇ ਦੇ ਗੁਰਦੇ ਕਪੂਰੇ ਸਾਰੇ 16 ਜਣੇ ਓਏ ਖਾ ਯਾਰ ਉਸਤਾਦ ਜੀ ਮਿੱਠਾ ਯਾ ਸ਼ਹਾਦਾ ਤੂੰ ਯਾਰ ਮਿੱਠਾ ਪਾਣੀ ਜ਼ਰਾ ਲਾ ਦੋ ਮੱਥੇ ਤੇ ਮਿੱਠਾ ਪੁਲੀਆ ਜ਼ਿੰਦਾਬਾਦ। ਹਾਨੋ ਰੈਟ ਮਿੱਠਾ ਪੁਰਗਾ ਹਾਨੋ ਰੈਟ ਨਹੀਂ ਉਹ ਕਿਤੇ ਗਈ ਗੱਲ ਸ਼ਿਆ ਜਾਂ ਨਹੀਂ ਹਾਂ। ਹੈ ਉਹ ਇੱਥੇ ਹੀ ਨੇ ਅੱਜ ਮਿੱਠਾ ਮਿੱਠਾ ਉਹ ਹੋਣ ਇੱਥੇ ਹੀ ਦੀ ਨੇ। ਨਹੀਂ ਮਿੱਠਾ ਮਿੱਠਾ ਤਾਂ ਘੱਟ ਕਰਾਓ ਨਾ ਤੁਸੀਂ ਨਹੀਂ ਤੂੰ ਤਲਾਬ ਦੇ ਵਿੱਚ ਕਿਤੇ ਦੁਆ ਮੇਰੀ ਫੁੱਲ ਕੇ ਉੱਪਰ ਆਵੇ ਨਾ ਤੂੰ ਇਸ ਕਿਸਮ ਇੱਕ ਦਾ ਮਿੰਟ ਚਾਵਾ ਠਹਿਰ ਜਾ। ਰੱਖਿਆ ਵਾ ਟੀ ਟਾਈਮ ਦੇ ਪਿਛਲਾ ਟੀ ਟਾਈਮ ਖੋਲ ਕੇ ਦਿਖਾ ਦੇਣਾ ਹੁਣੇ ਮੋਬਾਈਲ ਤੂੰ ਕੀ ਕਿਹਾ ਜੋ ਖਾਣਾ ਖਾਓ ਮੇਰੇ ਕੋ ਮੈਂ ਜਿੱਦਾਂ ਜੋ ਦਾ ਜੋ ਖੋਲ ਕੇ ਦਿਖਾਣਾ ਟੀਟਾ 500 ਪਿਆ ਦਾ ਵਾ ਤੂੰ ਨਹੀਂ ਕਿਹਾ ਹੈਗਾ ਜਦ ਮੈਨੂੰ ਤਾਂ ਮੁੱਕਰੀ ਨਾ ਹੁਣ ਜੱਟ ਬਣੀ ਮੈਂ ਤੁਹਾਨੂੰ ਮੇਰੀ ਦੱਸਾਂ ਸੁਣੋ ਗੱਲ ਜੀ ਡੀ ਸੰਦੀਪ ਮੈਂ ਕੋਈ ਨਹੀਂ ਇਹਨੂੰ ਫਰਮਾਇਸ਼ ਕਰ ਰਿਹਾ ਹਾਂ। ਮੇਰੇ ਯਾਰ ਦਾ ਪਤਾ ਵਾ ਕਿ ਉਹਨੇ ਖਵਾਣਾ ਹੀ ਨਹੀਂ 60-70 ਰੁਪਏ ਜੇਬ ਚ ਹੋਣਾ ਉਸਤਾਦ ਜੀ ਤੇ ਐ ਗੰਢ ਬੰਨ ਕੇ ਵਿੱਚ ਤੁੰਨ ਕੇ ਆਂਦਾ ਵਾ ਉਹਨੇ ਕਿੱਥੋਂ ਖਰਚਣੇ ਪੈਸੇ ਨਹੀਂ ਕਰਦੇ ਲੱਖਾਂ ਰੁਪਈਆ ਮਾਸ਼ਾਅੱਲਾ ਅੱਲਾਹ ਤਾਲਾ ਹੋਰ ਦੇਵੇ ਮੇਰੇ ਭਰਾ ਨੂੰ ਨਾਲੇ ਨੋਨੀ ਨੂੰ ਡੇਲੀ ਕਹਿ ਕੇ ਨਾ 80 ਕੁ ਰੁਪਏ ਦੇ ਕੇ ਗਰੀਬ ਹੋਟਲ ਤੇ ਭੇਜਦਾ ਵਾ ਕਿ ਜਾ ਹਾਂਜੀ। ਬਤਾਉ ਲੈ ਆਇਆ ਉਸਤਾਦ ਜੀ ਉਹਨਾਂ ਨੇ ਕਿੰਨੇ ਬੜੇ ਆਲੂ ਮਾੜੇ ਬਤਾਉ 80 ਰੁਪਏ ਦੀ 3 ਜਾਣੇ ਨੂੰ ਰੋਟੀ ਖਵਾ ਰਹੇ ਇਹ ਜਾਤ ਨਹੀਂ ਪੀ ਕੇ ਜਿੱਤ ਕੇ ਸਭ ਤੋਂ ਪਹਿਲੇ 500 ਦਾ ਲੋਡ 7 ਨੂੰ ਕਰਾਇਆ ਇਹਨੇ ਸਾਡਾ ਕੋਈ ਹੱਕ ਨਹੀਂ ਟੀਟਾ ਇਹ ਪਤਾ ਕੀ ਗੱਲ ਆ ਅਟੈਕ ਅੱਜ ਕੱਲ ਬਹੁਤ ਹੋ ਰਹੇ, ਅੱਲਾ ਨਾ ਕਰੇ। ਆਏ ਹਾਏ ਠੀਕ ਆ ਜੀ, ਸਦਕਾ ਕੱਢ ਤੇ ਇੱਥੇ ਰਹਿਣਾ ਸਾਰਾ ਕੁਝ ਸਾਜੀ ਇੱਥੇ ਰਹਿਣਾ ਸਵੇਰੇ ਕੱਲ ਦੀ ਤਬੀਅਤ ਦੇਖੋ ਕਿੰਨੀ ਖਰਾਬ ਕੱਲ ਟੈਸਟ ਕਰਾਉਣਗੇ ਮੇਰਾ ਕੋਸਕੋਟਰੋਲ ਵੱਧ ਗਿਆ ਮੇਰਾ ਕਦੇ ਕੀ ਵੱਧ ਗਿਆ ਕਦੇ ਕੋਲੇਸਟ੍ਰੋਲ ਨਹੀਂ ਹੈ, ਕੋਲੇਸਟ੍ਰੋਲ ਹੈ। ਆਓ ਜੋ ਵੀ ਵੱਧ ਕੁਸਟੋ ਕਰੋਲ ਜਿਹੜਾ ਹੁੰਦਾ ਵਾ ਯਾਰ ਕਸਟਮ ਦੁਨੀਆ ਤੇ ਪ੍ਰੋਲ ਉਸਤਾਦ ਜੀ ਤੁਹਾਡੀ ਇਸ ਗੱਲ ਨੇ ਉਹਦੀਆਂ ਅੱਖਾਂ ਖੋਲ ਸਾਡੇ ਮੇਰੀਆਂ ਬਿਮਾਰੀਆਂ ਤੋਂ ਵੀ ਹਸਦ ਕਰਦੇ, ਜਿਹੜੀ ਮੈਨੂੰ ਲੱਗੀ ਉਹ ਹੀ ਆਪ ਨੂੰ ਲਾਉਂਦੇ। ਮੈਂ ਤਾਂ ਉਹ ਮੇਰਾ ਵੀ ਕੋਲੇਸਟ੍ਰੋਲ ਵੱਧ ਗਿਆ। ਮੈਂ ਕਿਹਾ ਤੈਨੂੰ ਹੁਣ ਬਿਮਾਰੀਆਂ ਵੀ ਐ ਲੱਗਦੀਆਂ ਅੱਧਾ ਭਾਈ ਮਿੱਠਾ ਡਾਕਟਰਾਂ ਕੋ ਆ ਹਾਂਜੀ। ਇੱਥੇ ਸਿਰਫ ਕੱਲਾ ਮਿੱਠਾ ਹੁੰਦਾ ਵਾ ਮਿੱਠਾ ਪੁਰੀਆ ਜਿਹੜਾ ਪੁਰੀਆ ਉਹ ਡਾਕਟਰਾਂ ਕੋ ਰਹਿੰਦਾ ਵਿੱਚ ਮਿੱਠੇ ਅੱਛਾ ਚਲੋ ਸਾਨੂੰ ਰੋਟੀ ਨੂੰ ਛੱਡ ਜੋ ਵੀ ਉਹ ਲੈਦਾ ਗੱਲ ਆ, ਕਮ ਅਜ਼ ਕਮ ਹੁਣ ਇਲਾਜ ਤੇ ਅੱਛੇ ਮਹਿੰਗੇ ਕਰਾਉਣ ਲੱਗ ਪਏ। ਹੁਣ ਤੇ ਜਾਨ ਛੱਡਦੇ ਉੱਥੇ ਡਾਕਟਰਾਂ ਦੀ, ਉਹ ਮਾਂ ਵਿਚਾਰੀ ਸਾਡੀ ਬਿਮਾਰ ਹੁੰਦੀ ਉਹਨੂੰ ਉੱਥੋਂ 35 ਰੁਪਏ ਦੀ ਪਰਚੀ ਵਾਲੇ ਡਾਕਟਰ ਕੋਲ ਲੈ ਜਾਂਦਾ। ਤੋਬਾ ਅੰਮੀ ਜੀ ਦਾ ਇਲਾਜ ਡਾਕਟਰ ਮਹੀਲ ਜੀ ਨੂੰ ਭੱਲਾ ਸਭ ਕੁਝ ਚੱਲ ਰਿਹਾ ਪੰਜਾਂ ਦਾ ਸਿੱਕਾ ਸਿੱਟ ਕੇ ਹਿਸਾਬ ਲਾਉਂਦਾ ਕਿ ਇਹ ਚੈਨ ਆਇਆ ਤੇ ਬੁਖਾਰ ਆ, ਬੋਤਾ ਆਇਆ ਤੇ ਗਲਾ ਖਰਾਬ ਆ। ਐ ਕਰਕੇ ਬਿਮਾਰੀ ਲੱਭਦਾ ਵਾ ਇੱਧਰ ਵਾਲ ਆ ਗਏ ਤੇ ਉਹਨੇ ਆਹੋ, ਕਿਹਾ ਉਹ ਬੱਸ ਕਰਦੇ ਯਾਰ ਉਹਦੇ ਕੋ ਉਹ ਉਸਤਾਦ ਜੀ, ਡਾਕਟਰ ਦੇ ਅੱਛੇ ਹਸਪਤਾਲ ਲੈ ਕੇ ਜਾਏਗਾ। ਡਾਕਟਰ ਅਰਸ਼ਦ ਖਿਚੜੀ ਸਾਹਿਬ ਕਿਆ ਕਹਿੰਦੇ ਉਹਨਾਂ ਦਾ ਡਾਕਟਰ ਐ ਕਰਕੇ ਕਹਿੰਦਾ ਉਹ ਦੱਸ ਕੀ ਆ ਕਹਿੰਦਾ ਤੈਨੂੰ ਬੁਖਾਰ ਐਂ ਕਰਕੇ ਬੁਖਾਰ ਚੈੱਕ ਕਰਨ ਦੇ ਮਾਸਤਾ ਕਰਕੇ ਉਹਨਾਂ ਨੂੰ ਆਪ ਨੂੰ ਪਤਾ ਕੱਖ ਨਹੀਂ। ਹੁਣ ਉਹਨਾਂ ਕੋ ਤੇ ਜਾਣ ਯਾਰ ਮੇਰਾ ਆਪਣਾ ਕਸਮਿਆ ਹੁਣ ਮੈਂ ਬੈਠਾ ਨਾ ਮੈਨੂੰ ਇੰਜ ਲੱਗਦਾ ਕਿ ਹੁਣ ਇਹਨਾਂ ਕੋ ਗੇਮ ਪੈਣ ਵਾਲੀ ਹੈ। ਨਹੀਂ ਸਾਰੀ ਤੁਸੀਂ ਪਹਿਲਾਂ ਰੋਟੀ ਨਹੀਂ ਖਾ ਨਹੀਂ, ਲਓ ਮੈਂ ਇਸ ਤੋਂ ਕਹਿ ਰਿਹਾ ਨਾ ਕਿ ਜ਼ਿੰਦਗੀ ਦਾ ਪਤਾ ਕੋਈ ਇਹ ਨਹੀਂ। ਗੱਲ ਆ ਅੱਲਾਹ ਪਾਕ ਮਾਫ ਠੀਕ ਹੈ ਨਾ, ਤੇ ਤੇਰੀ ਮਿਹਰਬਾਨੀ ਆ ਮਿੱਠਾ ਜੀ, ਕੋਈ ਰੌਲਾ ਨਹੀਂ ਹੈ ਵੀ ਕੱਲ ਨੂੰ ਉਹ ਵੱਡੇ ਲਓ ਜੀ ਮੈਂ ਇੱਕ ਗੱਲ ਦੱਸਾਂ ਮੈਂ ਦੁੰਬਾ ਹੁਣ ਖਵਾ ਦਾ ਮੈਂ ਸੈੱਟ ਆ ਯਾਦਗੀਰੀਆਂ ਨੇ ਨਾ ਉਸਤਾਦ ਜੀ ਗੱਲ ਮੈਨੂੰ ਅੱਗੇ ਵੀ ਨਹੀਂ ਕੁਝ ਕਹਿ ਰਿਹਾ, ਮੈਂ ਤੈਨੂੰ ਨਹੀਂ ਕਹਿ ਨਹੀਂ ਰਿਹਾ ਹਿਸਾਬ ਲਾ ਦੁੰਬਾ ਨਹੀਂ, ਦੁੰਬੇ ਤੋਂ ਬਾਅਦ ਫਿਰ ਅਸੀਂ ਬਾਕੀ ਫਿਰਨਾ ਵਾ। ਜੀ ਅਜਾ ਵੇ ਸ਼ੀਫੇ ਦੇ ਗੁਰਦੇ ਕਪੂਰ ਉਹ ਇਸ ਤੋਂ ਵੀ ਮਹਿੰਗੀ ਪਲੇਟ ਆ 8500 ਰੁਪਏ ਦੀ ਇੱਕ, ਉਹ ਦੋ ਬੰਦਿਆਂ ਦੀ 8500 ਕਿਆ ਕਹਿੰਦੇ ਦੋ ਬੰਦਿਆਂ ਦੀ 8500 ਦੀ ਹੋ ਗਈ, 20 ਬੰਦਿਆਂ ਦੀ 85000 ਦੀ। ਹਾਂਜੀ 85000 ਚੋਂ ਤੁਸੀਂ 4 ਬੰਦੇ ਕੱਢ, ਬਲਕਿ ਥੋੜੀ ਜ਼ਿਆਦਾ ਹੀ ਚੰਗੀ 60000 ਯਾਨੀ ਕਿ 80000 ਦੀ ਹੋ ਜਾਣੀ ਸਾਜੀ 60-70000 ਉਸਤਾਦ ਜੀ ਜਿਹੜਾ ਮੇਰਾ ਆਫੀਸ਼ੀਅਲ ਮੈਚ ਹੈ ਨਾ ਵਿਚਾਰੀ ਨਾਬਾਲਗ ਜੀ ਚੈਨਲ ਸੀਗੀ ਵਿਚਾਰੀ ਉਹਨੂੰ ਤਾਂ ਬੋਲਣੇ ਵੀ ਨਹੀਂ ਛੱਡ ਦੇ ਉਹਨੂੰ ਛੱਡ। ਮੈਂ ਕਿਤੇ ਕੋਈ ਵੀ ਨਹੀਂ ਹਰਾਤਾ ਵੀ ਮੈਨੂੰ ਕਿਤੇ ਕਰੋੜਾਂ ਦੀ ਸੈਂਡਿੰਗ ਹੋ 5 ਲੱਖ ਸਕੋਰ ਹੋਇਆ ਤੈਨੂੰ ਠੀਕ ਕਿੰਨਾ? ਆ 5 ਲੱਖ ਆ ਸਕੋਰ ਦੇਖੋ ਹੋ ਗਿਆ ਮੇਰੇ ਜੇਬ ਚ ਕਿੰਨਾ ਆਇਆ ਵਾ ਠੀਕ ਆ ਸਾਨੂੰ ਪਤਾ ਨਹੀਂ ਯਾਰ ਜਿੰਨਾ ਵੀ ਹੋਇਆ ਨਾ ਉਸਤਾਦ ਜੀ ਦੀ ਗੱਲ ਤੇ ਫੁੱਲ ਪਾ ਦੇ ਅੱਗੋਂ ਅੰਜ ਰਾਵਾਂ ਖੁੱਲ ਜਾਣਗੀਆਂ ਤੇਰੀਆਂ। ਭਰਾਵਾ ਕਿੱਦਾਂ ਖੁੱਲ ਜਣੀ ਆ ਆ ਵੱਡੇ ਭਰਾ ਨਾਲ ਉਸਤਾਦ ਜੀ ਲੜਦਾ ਆ ਵਾ ਵਾਰਸਪੁਰੇ ਗੋਲ 'ਚ ਮੈਂ ਖਲੋਤਾ ਮੈਨੂੰ ਲੈਣ ਆਏ ਤੇ ਉਹਨਾਂ ਲੜਨ ਡਿਆ ਮੈਂ ਨਹੀਂ ਟੈਸਟ ਕਰਾਉਣੇ ਸ਼ੌਕਤ ਖਾਨਾ ਤੇ ਮੈਂ ਨਹੀਂ ਕਰਾਉਣੇ ਉਹ ਕਹਿੰਦੇ ਯਾਰ ਭਾਈ ਮਿੱਠੇ ਮੌਤ ਨੂੰ ਹੱਥ ਲਾਉਣ ਨੂੰ ਜਾਣ ਡਿਆ ਵਾ ਯਾਰ ਵੇਲਾ ਮੈਂ ਸਵੇਰੇ ਟੈਸਟ ਕਰਾਏ ਆ 8500 ਰੁਪਏ ਦੇ ਟੈਸਟ ਹੋਏ ਨੇ ਹਾਂਜੀ ਸ਼ੂਗਰ, ਕੋਲੇਸਟ੍ਰੋਲ ਤੇ ਯੂਰਿਕ ਐਸਿਡ। ਸਾਰਾ ਬਰਾਬਰ ਆ ਜੀ ਨਹੀਂ ਸ਼ੂਗਰ ਵੀ ਸਹੀ ਹੈ ਤੇ ਯੂਰਿਕ ਐਸਿਡ ਵੀ ਸਹੀ ਹੈ ਤੇ ਕੋਲੇਸਟ੍ਰੋਲ ਥੋੜਾ ਜਿਹਾ ਉਹਨਾਂ ਨੇ 2-4 ਦਿਨ ਤੇ ਜਿਹੜੇ ਮੈਂ ਉਹ ਟੈਸਟ ਕਰਾਏ ਆ ਤਾਂ ਮੇਰਾ ਬਿਲਕੁਲ ਸਾਰੇ ਹੈਪੀ ਓਕੇ ਬਸ ਹਲਕਾ ਸੂਦ ਲੈਬਾਰਟਰੀ ਵਾਲਾ ਕੋਣ ਮੈਂ ਹੁੰਦਾ 8500 ਦੇ 8500 ਦੇ 3 ਕਰਾਏ 9000 ਦੇ 3 ਕਰਾਏ ਆ, ਤੂੰ 900 ਦੇ ਵੀ 26-27 ਕਰਾਏ। ਉਸਤਾਦ ਜੀ ਤੁਸੀਂ ਕਰਾਏ ਸ਼ੌਕਤ ਖਾਨਮ ਤੋਂ ਉਹਨੇ ਪੁੱਟਾ ਲਵਾ ਦਿੱਤਾ ਇਹਨੇ ਜੇ ਟੈਸਟ ਕਰਾਏ ਪਤਾ ਕਿੱਦਾਂ ਰਿਜ਼ਲਟ ਆਇਆ ਜੀ ਉਹਦਾ। ਬੰਦੇ ਨੇ ਨਾ ਸਾਦੇ ਕਾਗਜ਼ ਤੇ ਸਭ ਤੋਂ ਪਹਿਲੇ ਆਪੇ ਲਿਖਿਆ ਕੋਲੇਸਟ੍ਰੋਲ, ਅੱਗੇ ਉਹਨੇ ਲਿਖਿਆ ਪੈਟਰੋਲ ਉਹਨੇ ਕਿਹਾ ਅੱਛਾ ਕੋਲੇਸਟ੍ਰੋਲ ਗੁੱਡ ਆਪਣੇ ਹਿਸਾਬ ਦੇ ਹੋਰ ਕਿਹੜਾ ਕਰਾਉਣਾ, ਕਹਿੰਦਾ ਜੀ ਸ਼ੂਗਰ, ਉਹਨੇ ਕਿਹਾ ਅੱਛਾ ਸ਼ੂਗਰ, ਅੱਗੇ ਉਹਨੇ ਕਿਹਾ ਕੀ ਕੰਮ ਕਰਦਾ ਤੂੰ, ਮੈਂ ਸਟਾਕ ਮਾਰਕੀਟ ਚ ਨਾ ਲਈ ਸਿਗਰਟ ਪੀਣਾ, ਅੱਛਾ ਬੰਦਾ ਗੁੱਡ ਨੀਲ 17 ਗਣਾ ਤੇਰਾ ਨੀਲ। ਉਸ ਤੋਂ ਬਾਅਦ ਉਹਨੇ ਇਹਦਾ ਲਿਖ ਕੇ ਨਾ ਸਾਰਾ ਕਰਕੇ ਉਹਨੇ ਕਿਹਾ ਹੋਰ ਕੋਈ ਟੈਸਟ, ਉਹਨੇ ਕਿਹਾ ਠੀਕ,
ਉਹਨੇ ਅੱਗੋਂ ਵਰਕਾ ਪਾ ਲਿਆ, ਉਹਨੇ ਕਿਹਾ ਭਾਜੀ ਆਲੂ ਰਿਪੋਰਟ 5 ਮਿੰਟਾਂ 'ਚ ਫੂਡ ਹੱਥ। ਯਾਰ ਉਹਨਾਂ ਨੇ, ਮੈਂ ਸਦਕੇ ਜਾਵਾਂ ਉਹਨਾਂ ਬੰਦੇ ਨੇ ਕਿਹਾ ਮਿੱਠਾ ਹੀ ਤੈਨੂੰ ਆਉਣਾ ਵੀ ਨਹੀਂ ਪੈਣਾ ਭਾਵੇਂ ਕਿਸੇ ਬੱਕਰੇ ਦਾ ਖੂਨ ਦੇ ਜਾ। ਉਹਨੇ ਕਿਹਾ ਵਾਲਦਾ ਦੀ ਇੱਜ਼ਤ ਕਰਨਾ। ਹਾਂਜੀ। ਉਹਨੇ ਕਿਹਾ ਗੁੱਡ ਕੋਲੇਸਟ੍ਰੋਲ ਓਕੇ। ਕੋਲੇਸਟ੍ਰੋਲ ਨਸਾਂ ਨੂੰ ਭਰੀ ਉਸਤਾਦ ਜੀ ਇੱਥੇ ਹੀ ਆ ਕੇ ਬਿਮਾਰ ਹੋ ਜਾਂਦਾ, ਘਰੋਂ ਇੰਜ ਹੈਪੀ ਹੋਊਗਾ, ਫਰ ਵਾਰਸਪੁਰੇ ਗੋਲ 'ਚ ਮੈਨੂੰ ਵੇਖਦੇ ਸਾਰੇ ਕੋ ਓਏ ਨੋਨੀ ਗੱਡੀ ਫੜ ਜਾ, ਮੇਰਾ ਤਾਂ ਦਿਲ ਹੀ ਥੱਲੇ ਹੋਈ ਜਾਂਦਾ। ਆਹੋ ਤੇ ਜਦੋਂ ਲਾਗੇ ਲੱਗ ਗਿਆ ਜਨਾ ਦਾਦਾ ਦਿਲ ਥੱਲੇ ਕਿਤੇ ਗਿੱਟਿਆਂ ਨੂੰ ਚੁੱਕਿਆ ਦਿਲ ਤੋਂ, ਕਿਤੇ ਚਲਾ ਗਿਆ ਦਿਲ ਯਾਰ ਤੋਂ। ਇੱਕ ਇਸਮੇ ਅੱਛਾ ਹੁਣ ਤੂੰ ਫਾਈਨਲ ਦੱਸ ਕੀ ਚਾਹੁੰਦਾ? ਫਾਈਨਲ ਨਾਲੇ ਸਾਜ ਜਿੱਦਾਂ ਦਾ- ਤੁਹਾਡਾ ਦਿਲ ਕਰਦਾ ਮੈਂ ਭੁੱਲ ਜਦੋਂ ਜਾਣਾ ਅੰਦਰ ਚਲੋ ਰੋਟੀ ਖਾਣ ਤੁਰ ਪੋ। ਮੈਂ ਭੁੱਲ ਜਾਣਾ ਬੁਲ ਟ੍ਰੇਨ 'ਚ ਵੀ ਲੈਣਾ ਝੂਟਾ। ਔਰ ਤੂੰ ਫੇੜੇ ਉਹ ਪਦੈਸ਼ ਹੀ ਲਾਹੌਰ ਪਾਲਾ ਤਾਂ ਤੂੰ ਨਾਲੇ ਉਧਰ ਮਾਲਕਾਂ ਨੂੰ ਛੱਡ ਯਾਰ ਜਦੋਂ ਲਾਹੌਰ ਜਾਣਾ ਤੇ ਬੰਦਾ ਰੱਜ ਕੇ ਦੇਖ ਕੇ ਆਵੇ ਦਾਣੇ ਤੂੰ 'ਚ। ਪੇਰੈਂਟਸ ਦੇ ਕੋਲੋਂ ਡਾਕੂਮੈਂਟਸ ਫੜ ਸਾਡੇ ਲਈ ਆ ਜਾ ਇੱਧਰ ਪਦੈਸ਼ ਪਾ ਜਟਾਲ ਪੁਰ ਕਰਾ ਦੇ ਯਾਰ, ਤੂੰ ਮੇਰੇ ਪੱਲੇ ਬੁਲ ਟ੍ਰੇਨ ਵੀ ਦੇਖਣੀ ਆ, ਔਰੇ ਟ੍ਰੇਨ ਵੀ ਦੇਖਣੀ ਆ, ਔਰ ਇੰਗਲੈਂਡ ਉਹ ਗੋਮੋਰੀਆ ਪੁਲ ਨਵਾਂ ਬਣਿਆ। ਪੁਲ ਨਵਾਂ ਹੋਇਆ। ਇਹ ਕਿਤੇ ਅੱਖਾਂ ਲਾਹੌਰ ਵਾਲੀਆਂ ਬਣਵਾ ਲੀਆਂ ਵੀ ਲਾਹੌਰ ਹੀ ਦੇਖਣਾ ਬਸ, ਸਾਰੀ ਸੈਟਿੰਗ ਉੱਥੇ ਦੀ ਹੈ ਤੇਰੀ। ਸਾਜ ਜੀ ਉਸਤਾਦ ਜੀ ਦੁਪਹਿਰ ਰਾਤ ਦਾ ਖਾਣਾ ਜਿਹੜਾ ਨਾ ਉੱਥੇ ਰਾਤ ਸਟੇ ਕਰਨਾ ਪੈਣਾ ਗੱਲ ਹੈ। ਵਾਰੀ ਚ ਆਵਾਰੀ ਚ। ਹਾਏ ਮੈਂ ਤੇਰੀ ਆਵਾਰੀ ਜਾਵਾਂ ਯਾਰ, ਤੂੰ ਕਿਹੜੀ ਗੱਲ ਉਹ ਕੀਤੀ? ਲਾਹੌਰ ਜਿਹੜਾ ਜਹਾਜ਼ ਖਲੋਤਾ ਸਾਜ ਜੀ ਪੀਆਈਏ ਉਹ ਹੁਣ ਨਹੀਂ ਖਲੋਤਾ ਲੈ ਕੇ ਮਾਲਕ। ਉਹਦੇ ਤੇ ਬਹਿ ਕੇ ਚਾਹ ਪੀਣੀ ਸਾਜ ਨਾਸ਼ਤਾ ਕਰਨਾ। ਉਹ ਜਹਾਜ਼ ਦੇ ਅੰਦਰ ਆਹਾ ਉਸਤਾਦ ਜੀ ਉਹ ਜਿਹੜੇ ਓਏ ਅਭੀ ਮੰਗਣ ਕਹਿੰਦਾ ਤੂੰ ਜਹਾਜ਼ ਤੇ ਬਹਿ ਕੇ ਚਾਹ ਪੀਣ ਉਹ ਦੀ ਜਿੱਥੇ ਡਰਾਮੇ ਪਾਕਿਸਤਾਨੀ ਡਰਾਮੇ ਸ਼ੂਟ ਹੁੰਦੇ ਉੱਥੇ ਬਹਿ ਕੇ ਲੋਕ ਫੋਟੋਆਂ ਸੈਲਫਾਂ ਪਿੱਛੋਂ ਉਹ ਸਾਰਾ ਬਾਦਸ਼ਾਹ ਸ਼ਾਹੀ ਕੋਲ ਸ਼ਾਹੀ। ਆਇਆ। ਉਹ ਜਗ੍ਹਾ ਦੇ ਹਵੇਲੀ ਫੂਡ ਸਟਰੀਟ। ਹਵੇਲੀ ਲੱਖਾਂ ਹਵੇਲੀ ਲੱਖ ਫੂਡ ਸਟਰੀਟ ਫੋਟਰੇ ਸੜੇ ਉਹ ਤੇ ਹੈਂ? ਉਹ ਵੀ ਫੂਡ ਸਟਰੀਟ ਕੋਟਰਸ ਵੀ ਵੇਚਦੀ ਕਹੇਗਾ ਨਾ। ਨਹੀਂ ਕੋਈ ਸਾਰੀਆਂ ਜਗ੍ਹਾ ਤੁਸੀਂ ਦੇਖੀਏ, ਮੈਨੂੰ ਤਾਂ ਬਲਾਰੀ ਨਜ਼ਰ ਆਉਣਾ ਸਾਰਾ ਕੁਝ ਜਦੋਂ ਗੁਰਦਾ ਹੀ ਕੱਢ ਲੈਣਾ ਇੱਕ ਬੰਦੇ ਦਾ ਯਾਦ ਸੇ। ਯਾਰ ਮੈਂ ਰੋਟੀ ਦਾ ਕਿਹਾ ਤੁਹਾਨੂੰ, ਮੇਰੇ ਸੈਰ ਸਪਾਟੇ ਤਾਂ ਨਹੀਂ ਕਿਹਾ 40 ਫਿਰ ਇਸ ਸਾਲ ਤੁਸੀਂ ਮੇਰੇ ਕੋਲ ਉਮਰਾਂ ਹੀ ਕਰੋ ਯਾਰ। ਉੱਥੇ ਜਿਹੜਾ ਸਾਨੂੰ ਆਹ ਜਾਨ ਛਡਾਣ ਲਈ ਕੈਸੀ ਗੱਲ ਕੀਤੀ ਸਾਡੀ, ਕੈਸੀ ਗੱਲ ਆਊਟ ਆਫ ਦੀ ਲਿੰਕ ਗੱਲ ਕਰ। ਆਊਟ ਆਫ ਦੇਖ ਤਾਂ ਕਿੰਨਾ ਕੁਛ ਵੇਖਣ ਡਿਆ, ਮਾਂ ਬਾਪ ਨੇ ਜੰਮਿਆ ਕੁਛ ਨਹੀਂ ਦਿਖਾਇਆ। ਯਾਰ ਤੂੰ ਮਿੱਠਾ ਦਾ ਭੈਣ ਭਰਾ ਨਹੀਂ ਦਿਖਾਏ, ਭਰਾ ਤੇਰੇ ਭੈਣ ਭਰਾ ਤੂੰ ਮੈਂ ਅੱਜ ਤੇਨਾਂ ਨੂੰ ਖੁਸ਼ੀ ਹੈ ਯਾਰ ਭੈਣ ਭੈ ਲੱਗਾ ਤੂੰ ਝਬਲੀਆਂ ਦੇਖਦੇ ਮੈਂ ਦਮੋਰੀਆਂ ਵੀ ਦੇਖਣਾ, ਮੈਂ ਤੇਰੇ ਮੈਂ ਇੱਧਰ ਤੇਰੀ ਮੈਂ ਅੱਖਾਂ ਦੇ ਡੇ ਨੇ ਚਵੜਾ ਜੇ ਮੱਛੀ ਦਿਲ ਕਰਦਾ ਖਾ ਦੇ ਚੱਲਦਾ ਹੁਣ ਤੋਂ ਚੱਲ ਭੱਜ ਆਹੋ ਜਾ ਮੈਂ ਦਮੋਰੀਆਂ ਵੀ ਦੇਖਣਾ ਮੈਂ ਮੱਛੀ ਤੂੰ ਲੈ ਕੇ ਬੈਠਾ ਇੱਥੇ ਮੱਛੀ ਪਈ ਆ ਔਰਨ ਟ੍ਰੇਨ ਚ ਬੈਠਾ ਵੀ ਬੈਠਾ ਜੀ। ਲੋਕੇ ਖੜਾ ਔਰਨ ਟ੍ਰੇਨ ਵਾਲਾ ਵੀ ਕਾਲੂ ਆਊਗਾ ਤੇ ਚੱਲੇ ਜਿਹਦਾ ਲੋੜ ਜਾਣਾ ਵਾ ਸਾਰਾ ਕੁਝ ਫੇਰੇ ਕੋਣਾ ਸਾਜੀ ਤੇਰੇ ਤੇ ਫਰੀ ਜਾਈ ਮਾਮਾ ਚੁੱਟੀ ਨਵੀਂ ਲਈ ਤੂੰ ਫਰੀ ਜਾ ਪੂਰੇ ਬਲੌਗ ਬਣਾਉਣੇ ਆ ਮੈਂ ਲੈ ਬਲੌਗ ਬਣਾਉਣੇ ਕੱਲ ਕਰੇ ਸੋ ਕੱਲ ਕਰੇ ਅਬ ਕਰੇ ਸੋ ਹੁਣੀ ਹੁਣੀ ਉਸਤਾਦ ਜੀ ਮੈਂ ਰੈਡੀ ਉੱਠੋ ਚਲੋ ਚੱਲ। ਚਲੋ ਚੱਲ ਮਿੱਠੇ ਅੱਛਾ ਮੈਨੂੰ ਕੰਜੂਸ ਕਹੀ ਜਾਂਦਾ, ਤੇਰੇ ਵਾਲਦ ਸਾਹਿਬ ਨੇ ਸਵੇਰੇ ਗੁਲਾਮਜ਼ਾਦ ਕੀਤਾ 100 ਉਹ ਸਾਹ ਦੇ ਪੂਰਾ ਭਰ ਕੇ ਗੱਲ ਕਰਦਾ ਐਂਡ ਤੇ ਚਲੋ ਜੀ ਆ ਜੱਟਬਾਜੀ ਦਿਲਦਾਰ ਹੀ ਹੋ ਗਿਆ 700 ਦੇ ਵਾਲ ਕਰਾ ਲਏ, ਆਹੋ। ਅਗਲਾ 700 ਹੈ ਨਹੀਂ ਹੁਣ ਤੇ ਵਾਲ ਅੱਗੇ ਜੋ ਕਿ ਨਾ ਪਿੱਛੇ ਜੋ ਕਿ ਮੈਂ ਚ ਫਸੇ ਗਏ। ਉਹਦਾ ਪਾਰਟ 2 ਹੋਣਾ ਸੀ, ਉਹ ਹੋ ਹੀ ਨਹੀਂ ਉਹ ਰਿਹਾ। 700 ਦੀ ਚੱਕਰ ਚ ਫਸਿਆ ਪਿਆ ਵਿਚਾਰਾ। ਕਿਸੇ ਨਾਈ ਦੀ ਦੁਕਾਨ ਤੇ 16-17 ਘੰਟੇ ਬਹਿ ਜਦੋਂ ਬੰਦ ਕਰ ਕੇ ਉਹ ਕਾਲਜ ਜਾਣਾ ਕਲਰ ਬਚਿਆ ਹੁੰਦਾ ਇਕੱਠਾ ਕਰਕੇ ਕਾਲਾ ਉਹ ਲਾ ਲਾ ਫਿਰ कैसे ग्रिल्ड फिशर के वाल कराए तो ਗੁਲਬਰਗ ਦੇਖਣਾ ਸਾਜ ਜੀ ਮੈਂ ਹਾਏ 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 ਗੁਲਬਰਗ ਦੀਆਂ ਗਲੀਆਂ ਕੋਠੀਆਂ ਕਿਤੇ ਹੈ ਕਾਰਾ ਹਾਏ 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 ਪੰਜਾਂ ਚੋੜੀਆਂ ਦੀਆਂ ਓਡੀਆਂ ਗੱਡੀਆਂ ਫਿਰਦੀਆਂ ਉੱਥੇ ਦਾਦਾ ਜੀ ਨਹੀਂ ਤੇ ਜੇ ਦੇਖਣਾ ਨਾ ਤੇ ਦੇਖਣਾ ਤੇ ਫਿਰ ਉਹ ਬੈਰੀਅਰ ਟਾਊਨ ਦੇਖ ਜਾ। ਏ ਸਾਜ ਫਿਰ ਕਿਉਂ ਨਾ ਮਪਾ ਬੈਰੀਅਰ ਉਹਨਾਂ ਦਾ ਆਪਣਾ ਜ਼ੂ ਬਣਾਇਆ ਉਹਨਾਂ ਨੇ ਉੱਥੇ। जा देख के आसी बैठे ਸਾਜੀ ਉਹ ਬੈਰੀਅਰ ਟੋਨ ਜਿਹੜਾ ਇਦਾਂ ਵਾਲਾ ਖੰਭਾ ਵਾ, ਐਫਲ ਟਾਵਰ। ਉਹ ਇਦਾਂ ਵਾਲੇ ਖੰਭੇ ਦੇ ਵਿੱਚ ਲਿਫਟ ਲਵਾਈ ਉਹਦੇ ਨਾਲ ਬੰਦਾ 2000 ਰੁਪਏ ਦੇ ਕੇ ਉੱਪਰ ਅੱਛਾ ਸਭ ਤੋਂ ਮੇਨ ਵੱਡੀ ਗੱਲ ਤੁਸੀਂ ਭੁੱਲ ਗਏ, ਜਿਹੜਾ ਲਾਹੌਰ ਦਾ ਦਿਲ ਸਾਰਾ ਕੁਝ ਮਨਾਰੇ ਪਾਕਿਸਤਾਨ। ਹਾਏ ओए आ YouTube काट बड़ा साफ नहीं आउंदे ओए मैं तेरे इधरों मार नहीं डाकी ओए ਉਹਦੇ ਥੱਲੇ ਬਹਿ ਕੇ ਦੁਪਹਿਰ ਦਾ ਖਾਣਾ ਖਾਣਾ ਸਾਜ ਜੀ ਤੇ ਉਹ ਓਏ ਇਤਨੀ ਮੰਜ਼ਲ ਤੇ ਜਾ ਕੇ ਕਿਤੇ मौला तो उत्ते ही उत्ते ले ਨਾ ਪਹਿਲੇ ਕਿਦਾਂ ਥੱਲੇ ਜਾਂਦਾ। ਸਾਰੇ ਜਾਣੇ ਇਹਦਾ ਹੀ ਜਾਣਾ ਜਿੰਨਾ ਵਜਨ ਜਿੰਨੀ ਖਰਾਬ ਕਰਦਾ ਹੋਗਾ ਤੇਰਾ ਠੋਕ ਵੀ 1.5 ਪਾਦਾ ਕਿ ਟਾਈਪ ਦਾ ਕਹਿੰਦਾ ਭਾਈ ਤੂੰ ਕਿ ਸਭ ਤੋਂ ਪਹਿਲੇ ਮੇਰਾ ਥੱਲੇ ਆਇਆ, ਕਹਿੰਦਾ ਉਹ ਕਿਦਾਂ, ਕਹਿੰਦਾ ਨਾਲ ਮੈਂ ਵੀ ਲੱਗਾ ਸੀ। ਓਏ ਉਹ ਡਬਲ ਕਿਤੇ 20 25 30 35 40 ਲੱਖ ਦੇ ਵਿੱਚੋਂ ਕਿਤੇ 2-4 ਹਜ਼ਾਰ ਵੱਧ ਲੱਗ ਜੂ ਤੇ ਕਿਹੜੀ ਗੱਲ ਹੈ ਨਹੀਂ ਮੈਂ ਰੋਟੀ ਦਾ ਕਿਹਾ ਵਾ ਕੋਈ ਗੱਲ ਨਹੀਂ ਮਿੱਠੇ, ਵੱਡਾ ਕਰ, ਕੋਈ ਮਸਲਾ ਨਹੀਂ ਹੈ। ਮੈਟਰੋ 'ਚ ਬਹਿ ਕੇ ਲੋਕ ਕਹਿ ਓਕੇ ਆ, ਦੇ ਇਹਨਾਂ ਨੂੰ ਓਕੇ ਆ ਇਧਰ ਆ ਨਥੀ ਆ ਇਹ ਨਥੀ ਯਾਰ ਮੈਂ ਕੋਈ ਨਥੀ ਆਪ ਦਿੱਤੀਆਂ ਗੱਲਾਂ ਦੱਸਣ ਨਹੀਂ ਤੂੰ ਤਾਂ ਵੀਰੇ ਉੱਥੇ ਜਾ ਕੇ ਬੰਦ ਸੱਟ ਤੋਂ ਸਲਿਪ ਹੋਣਾ ਵਾ ਸਾਜ ਜੀ ਜਿਹਨੇ ਲਾਹੌਰ ਜਾ ਕੇ ਪੂਰਾ ਲਾਹੌਰ ਨਾ ਵੇਖਿਆ ਲਾਹਨਤ ਉਹਦੇ ਲਾਹੌਰ ਜਾਣ ਤੇ ਫਿਰ ਲਾਨਤ ਬੇਟੇ ਤੇਰੇ ਤੇ ਪਹਿਲੇ ਹੀ ਲਾਨਤ ਤੇਰੇ ਤੇ ਗੋਗਾ ਤੇ ਕੀ ਬੀਆ ਚਨੇ ਹਾਏ ਮਟਨ ਤੇ ਨੇ ਉਹ ਉਸਤਾਦ ਜੀ ਸਵੇਰੇ ਜਦੋਂ ਰਾਤ ਉੱਥੇ ਰੁਕਾਂਗੇ ਨਾ ਤੇ ਸਵੇਰੇ ਸਵੇਰੇ ਫੱਜੇ ਤੇ ਪਾਵੇ ਹਾਏ ਹਾਏ ਉਹ ਤੈਨੂੰ ਤਾਂ ਖੁਦਾ ਦੀ ਕਸਮ ਯਾਰ ਤੇਰੇ ਵਾਲਦ ਨੇ ਕੋਈ ਕਿਹਾ ਨਹੀਂ ਪੁੱਤ ਟਾਈਮ ਨਾਲ ਘਰ ਆਈ ਮੈਂ ਨਹੀਂ ਕਿਹਾ ਤੂੰ ਤਾਂ ਕਿਤੇ ਵੀ ਰਾਤ ਰੁਕ ਜਾਣਾ ਯਾਰ ਰਾਤ ਜਗ੍ਹਾ ਰਾਤ ਰੁਕਣਾ ਹੁੰਦੀ ਵੀ ਨਹੀਂ ਤੇਰਾ ਦਿਲ ਕਰਦਾ ਉੱਥੇ ਰੁਕਣ ਨੂੰ ਯਾਰ ਦੇਖੋ ਜੇ ਕਿਤੇ ਪੈਸੇ ਮੁੱਕ ਗਏ ਤੈਨੂੰ ਉੱਥੇ ਲਾਈਵ ਪਾ ਦਾਂਗੇ ਘੰਟਾ ਤੈਨੂੰ ਤਾਂ ਵੀ ਪੈਸੇ ਹੋ ਜਾਣੇ ਉਹ ਤਾਂ ਹੋ ਹੀ ਜਾਣੇ ਯਾਰ ਕਾਲੂ ਗੋਗਾ ਨਕੀਬੀਆ ਦੀ ਮਿਠਾਰ ਖਰੀਬੀਆ ਦਾ ਵੀ ਸੋਚਣਾ ਕੁਛ ਯਾਰ ਉਹ ਨਹੀਂ ਨਹੀਂ ਗਰੀਬ ਤੂੰ ਹੈ ਕਿ ਗਰੀਬ ਨਹੀਂ ਹੈ ਯਾਰ ਮਿੱਠੇ, ਤੂੰ ਬਸ ਉਸਤਾਦ ਜੀ ਯਾਰ ਸਦੀਕ ਮੱਛੀ ਵਾਲਾ ਹਾਏ ਸਦੀਕ ਹਾਜੀ ਸਦੀਕ ਹਾਜੀ ਦਾਰੂ ਅੱਛਾ ਤੁਸੀਂ ਵੀ ਕਿਹੜੇ ਲੱਭ ਲੱਭ ਕੇ ਨਾਮ ਨੂੰ ਯਾਦ ਕਰਾਉਂਦੇ ਨਹੀਂ ਉਹ ਸਾਰੇ ਯਾਦ ਨੇ ਹੁੰਦੇ। ਉਸਤਾਦ ਜੀ ਉਹ ਮਰੋੜੀ ਵਾਲਾ ਗੋਸ਼ਤ
ਹਾਂ ਉਹ ਜਿਹੜਾ ਯਾਰ 7 ਲੱਖ ਚ ਇੱਕ ਮਿੰਟ ਅੰਮ੍ਰਿਤਸਰ ਵਾਲਿਆਂ ਦਾ ਹਰੀਸਾ ਨੈਬਲੇਟ ਹਾਏ 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 ਜੀਓ ਮਿੱਠਿਆ ਪਤਾ ਚੁੱਕ ਕੀ ਚੁੱਕ ਗੱਲ ਆ? ਜਿਵੇਂ ਤੇਰੇ ਦਾਦਾ ਜੀ ਦੀ ਜਿਹੜੀ ਡੈਥ ਹੋਈ ਸੀ ਨਾ, ਡੰਡੀ ਐਡੀ ਫਸੀ ਬਤਾਉਂਦੇ ਇੱਥੇ ਕਹਿੰਦੇ ਰੂਹ ਪ੍ਰਵਾਸ ਕਰ ਗਈ, ਮਤਲਬ ਅਫਸੋਸ ਵੀ ਨਹੀਂ ਕਰਨਾ, ਇੱਥੇ ਡੰਡੀ ਬਾਹਰ ਆਈ ਥੋੜੀ ਜਿਹੀ। ਉਹ ਦਿਲ ਵੱਡਾ ਕਰ ਯਾਰ ਭਾਈ ਮਿੱਠੇ ਦਿਲ ਨਾਲੇ ਔਰਤਾਂ ਹੱਸਦੀਆਂ ਨੇ, ਹਾਂ ਡੰਡੀ ਬਾਹਰ ਆਉਂਦੀ ਭਾਈ ਦੀ। ਗੱਲ ਇਹ ਹੈ ਕਿ ਉਹਨਾਂ ਹਾਲੇ ਗੱਡੀ ਬਾਰੇ ਕੀ ਲੱਗਦਾ ਭਾਈ ਚੂਹਾ ਖਾ ਗਿਆ ਬੜੇ ਨਾ ਕਰ ਯਾਰ ਹੁਣ ਕਿਤੇ 20 25 30 35 40 45 ਲੱਖ ਰੁਪਏ ਚੋਂ ਕੋਈ ਲੈ ਉਹ ਲੈ ਲਾ, ਮੈਂ ਕਿਤੇ ਬਾਣੀ ਨੂੰ ਟੱਕਰ ਨਹੀਂ ਦੇਣ ਡਿਆ। ਸ਼ੁਕਰ ਅੱਲਾ ਦਾ, ਜੇ ਮੈਂ ਤੇਨੇ 2-4 ਰਾਜ਼ ਦੀਆਂ ਗੱਲਾਂ ਕਰ ਲਈਆਂ, ਉਹ ਬਗੈਰ ਤਾਂ ਤੂੰ ਇੱਥੇ ਬੋਲੀ ਜਾਂਦੇ ਆ। ਰਾਤੀ ਟਿਕਟੋਕ ਤੇ ਇਦਾਂ ਬੈਠਾ ਜਿੱਦਾਂ ਟਿਕਟੋਕ ਦਾ ਬੁਖਾਰ ਨਹੀਂ ਚੈੱਕ ਕਰਨਾ ਹੁੰਦਾ, ਐ ਕਰਕੇ ਪੂਰੇ ਭਾਣਾ ਐਂਟਰੀ ਟੰਗੀ ਕਰਦਾ ਵੀ ਕਰਦਾ ਹੋ ਵੈਰੀ ਗੁੱਡ ਜੀ, ਬਹੁਤ ਸ਼ੁਕਰੀਆ ਥੈਂਕ ਯੂ ਅੱਛਾ ਆ ਗਈ ਅੱਛਾ ਤੁਹਾਡਾ ਉਹ ਜੀਆ ਬੱਬਰ ਚਿਹਰਾ ਤੇਰਾ ਕਿਆ ਥੱਲੇ ਇੱਕ ਹੋਰ ਆਈਡੀ ਆਉਣੀ, ਮੇਰੇ ਫਾਲੋਵਰ ਪੂਰੇ ਕਰਾ ਦਿਓ ਜੀ, ਮੇਰੇ ਫਾਲੋਵਰ ਪੂਰੇ ਕਰਾ ਦਿਓ, ਮੇਰੇ ਫਾਲੋਵਰ ਪੂਰੇ ਕਰਾ ਦਿਓ 150 ਕੰਮ। ਯਾਰ ਨੋਨੀ ਦੇ ਫਾਲੋਵਰ ਪੂਰੇ ਕਰਾਓ ਯਾਰ ਸਾਰੇ ਜਾਣੇ। ਡੀ ਆ ਰਿਹਾ ਤਾਂ NONI.JANI ਜਾਂਦੀ ਟੀਮ .TEAM ਟੀਮ ਹਾਂਜੀ ਨੋਨੀ ਜਾਨੀ ਟੀਮ। ਉਹਨਾਂ ਨੇ ਤਸਵੀਰ ਲਾਵੇ ਸਾਜੀ ਆਪਣੀ ਪ੍ਰੋਫਾਈਲ ਤੇ, ਕੋਈ ਸ਼ਹਿਰ ਨਹੀਂ ਹੈਗੀ, ਤੂੰ ਕੁਛ ਸ਼ਹਿਰ ਤੇ ਲਾ ਤੇ ਪਤਾ ਲੱਗੇ ਲੋਕਾਂ ਨੂੰ। ਉਹ ਭਰਾਵਾ ਇਹ ਬੁੱਗਾ ਟਿਕਟੋਕ ਸੈਪਟ ਕਰ ਵੀ ਸਾਨੂੰ ਪਾਲੀ ਮਾਲਕ ਨਾ ਧੂਕ ਲਿਆਉਣ, ਇਹ ਬੁੱਗਾ ਲੱਗਣਾ ਹੀ ਟਿਕਟੋਕ ਅੱਜ ਮੈਂ ਤੇ ਇਮੇਜਿਨ ਕਰਕੇ ਥੱਕ ਗਿਆ ਵਾ ਕਿ ਪਾਵੇ ਖਾ ਕੇ ਦੁਪਹਿਰੇ ਜਦੋਂ ਐ ਸੋਧੋ ਬਾੜੋ ਤੋਂ ਵੱਡੀ ਸਲਾਈਡ ਤੋਂ ਜਾ ਕੇ ਐ ਝੂਟਾ ਲੈਣਾ ਵਾ। ਹਾਏ 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 ਜਦ ਨਹੀਂ ਜਿਹੜੀ ਜਦੋਂ ਸਾਰਾ ਕੰਮ ਕਰ ਕੇ ਆਪਾਂ ਚਮਨ ਆਈਸਕ੍ਰੀਮ ਤੇ ਜਾਣਾ ਅੱਛਾ ਧਿਆਨ ਨਾਲ ਜਾਣਾ, ਸੱਟ ਨਾਲ ਲਵਾ ਲਿਓ, ਮੈਂ ਇੱਥੇ ਹੀ ਬੈਠਾ। ਨਾਲ ਹੀ ਭਾਜੀ ਅੱਛਾ ਨਾਲ ਤੋਂ ਮੈਂ ਤੁਹਾਨੂੰ ਚੜਾਉਣ ਜਾਣਾ। ਹਲੇ ਬੈਠੇ ਨੇ ਫਰੰਟ ਤੇ ਬਹਿ ਕੇ ਜਾਣਾ ਚੋਰੀ, ਉਹਨੇ ਸਾਰਾ ਨਹੀਂ ਇਹ ਗੱਲਾਂ ਤੇਰੀਆਂ ਹੈ ਫਰੰਟ ਵਾਲੀਆਂ, ਮੈਂ ਤੈਨੂੰ ਕੁੱਟਦਿਆਂ ਲੈ ਕੇ ਜਾਊਂਗਾ। ਤੈਨੂੰ ਫਰੰਟ ਤੇ ਬਣਾ ਮਿੱਠੇ ਤੇਰਾ ਫਰੰਟ ਤੇ ਮੈਂ ਫਰੰਟ ਤੇ ਮੈਂ ਪਿੱਛੇ ਕਿਤੇ ਸਾਦਾ ਵੈਗਨ ਚਾ ਦੂੰਗਾ ਝੁੱਕ ਕੇ, ਤੁਸੀਂ ਜਾਓ ਸੈੱਟ ਹੋ ਕੇ। ਉੱਥੇ ਜਿਹੜਾ ਉਹ ਕੀਸੀ ਨਹੀਂ ਲੈਂਦੇ ਪਾਣੀ ਦੇ ਵਿੱਚ, ਉੱਥੇ ਚਿਕਨ ਪਕੌੜਾ ਨਾਲ ਲੈ ਕੇ ਜਾਵਾਂਗੇ, 2 ਪਾਟਾ ਚ ਪੜੇ ਹੋਣਗੇ ਤੇ ਕੀਸੀ ਉਹ ਤੈਨੂੰ ਕਿੰਨਾ ਲਾਹੌਰ ਯਾਦ ਆ, ਤੇਰੇ ਘਰ ਲਾਹੌਰ ਦੀ ਕਿਤਾਬ ਆਉਂਦੀ ਕਿੰਨਾ ਲਾਹੌਰ ਤੈਨੂੰ ਯਾਦ ਆ ਯਾਰ, ਤੈਨੂੰ ਇਹ ਯਾਦ ਕਰਨਾ ਕਰਨਾ ਕੀ ਹੁਣ ਕੀ ਕਰਨਾ ਹੈ ਬੈਠੇ ਆਫੀਸ਼ੀਅਲ ਦਾ ਕੋਈ ਮੇਨ ਬੰਦਾ ਵਾ ਯਾਰ, ਅੱਜ ਮੂੰਹ ਨਾ ਦਿਖਾ, ਸਾਡੇ ਦੇ ਘਰ ਨੂੰ ਨਹੀਂ ਲਗਾ ਬੰਦਾ ਕਰੇ, ਫੇਰ ਤੂੰ ਗੱਲ ਉਹ ਸਮਝ। ਮੇਨ ਹੈ ਨੇ, ਮੇਨ ਭਾਈ ਫੈਸਲ ਨੇ, ਮੇਨ ਲਿਵਿੰਗ ਲੈਜੈਂਡ ਆ ਵੇਖਦਾ ਸੀ ਇਹ ਵਾ ਜਿਹੜਾ ਹਰਸ਼ੇ ਵੱਡੀਆਂ ਹੁੰਦੀਆਂ ਵਾ ਜੱਟਾਂ ਦੇ ਜਿਹੜੇ ਦਿਲ ਆ ਐਡਿਟ ਦੇ ਜੱਟਾਂ ਦੇ ਦਿਲਾਂ ਤੋਂ ਦਿਖਾ। ਇਹ ਬਿਮਾਰੀ ਹੁੰਦੀ ਹੈ, ਲਾਂਤੀਆਂ ਬਿਮਾਰੀਆਂ ਡਰਦੇ ਕਿਸੇ ਦਾ ਵੀ ਨਹੀਂ ਛੋਟਾ ਦਿਲ ਯਾਰ, ਨੋ ਟੈਨਸ਼ਨ। ਸਾਜੀ ਮੈਨੂੰ ਅੱਡ ਲਓ, ਮੈਂ ਮੈਨੂੰ ਅੱਡ ਤੂੰ ਲਓ। ਵੀ ਪੁਆਇੰਟ ਤੇ ਆਓ ਯਾਰ, ਤੂੰ ਵੀ ਪੁਆਇੰਟ ਤੇ ਆਓ, ਤੂੰ ਵੀ ਪੁਆਇੰਟ। ਓਕੇ ਤੁਸੀਂ ਕੀ ਖਾਣਾ ਵਾ? ਦੱਸ ਤੇ ਦਿੱਤਾ ਸਾਜੀ ਮਦਰਸਾ ਨੂੰ ਫੋਨ ਕਰੋ ਹੁਣੀ, ਸਾਰਾ ਕੁਝ ਰੈਡੀ। ਲਾਹੌਰ ਹੀ ਜਾਣਾ ਸਾਜ ਪਤਾ ਨੂੰ ਤੁਸੀਂ ਸਿਮ ਚੱਲਣ ਡਈ ਆ, ਸਿਮ ਬਿਲਕੁਲ ਚੱਲ ਜੋ ਮਾਜੀ ਕਰ ਲਿਓ, ਲਾਜ਼ਮੀ ਹੁਣੇ ਕਰਨਾ। ਮਿੱਠਾ ਜੀ ਲਾਹੌਰ ਹੀ ਜਾਣਾ ਵਾ, ਸਿੱਧੀ ਗੱਲ ਆ। ਤੂੰ ਕੋ ਸਲਾਮ ਤੋਂ ਲੈ ਕੇ ਜਾਣਾ, ਤੇਰੇ ਕੋ ਸੁਨੇਹਾ ਉਥੇ ਜੀ ਤੇਰਾ ਕੋ ਹੈਗਾ, ਤੂੰ ਤੇ ਕੁਛ ਹੈ ਫੜਾਉਣ ਜਾਣੀ, ਤੁਸੀਂ ਮੇਰੇ ਤੋਂ ਯਾਰ ਅਸਲ 'ਚ ਇਹਨਾਂ ਸਾਰਿਆਂ ਨੇ ਮੈਨੂੰ ਮਸ਼ਵਰਾ ਕਰਕੇ ਕਿਹਾ ਉਸਤਾਦ ਜੀ ਅਸੀਂ ਉਹ ਦੁੰਬਾ ਕੜਾਈ ਖਾਣੀ। ਹਾਂਜੀ ਐਵੇਂ ਤੁਹਾਡੇ ਪਿੱਛੇ ਚੱਕੀਆਂ ਨਿਕਲ ਆਉਣਗੀਆਂ, ਫਾਇਦਾ ਦੁੰਬਾ ਖਾ ਕੇ ਡੀਸੈਂਟ ਫਿਸ਼ ਖਾਓ। ਨਹੀਂ ਸਾਜੀ ਫੈਸਲਾਬਾਦ ਦੀ ਸਭ ਤੋਂ ਮਹਿੰਗੀ ਆਈਟਮ ਕਿਹੜੀ ਆ, ਉਹ ਭਾਈ ਮਿੱਠੂ ਨੂੰ ਕਹਿੰਦੇ। ਅੱਛਾ ਤੁਹਾਨੂੰ ਫੈਸਲਾਬਾਦ ਦੀ ਕੋਈ ਆਈਟਮ ਨਹੀਂ ਯਾਦ, ਲਾਹੌਰ ਤੂੰ ਸਾਰਾ ਯਾਦ ਕੀਤਾ ਵਾ। ਫੈਸਲਾਬਾਦ ਵੀ ਹੈ ਦੁੰਬਾ ਕੜਾਈ, ਕਿੱਥੇ ਮਦੀਨਾ ਤਾਂ ਅਲਿਆਸ ਦੁੰਬਾ ਕੜਾਈ ਸੂਸਾ ਰੋਡ ਉਹ पे ਲਾਹੌਰ ਆ, ਇੱਥੇ ਵੀ ਗਈ ਹੈ। पहले आइए, पहले पाइए कि बुनियाद चलो ਨਹੀਂ, ਫਿਰ ਜੋ ਲਾਹੌਰ ਆ ਨਾ ਸਾਜ ਜੀ ਸੁਭਾਨ ਅੱਲਾਹ ਦਾ ਉਹ ਤਾਂ ਫਿਰ ਖਲੋ ਕੇ ਬਣਵਾਉਣਾ। ਉਹਨੇ ਕਿਤੇ ਮਨਾਰੇ ਪਾਕਿਸਤਾਨ ਕੁੱਟ ਕੇ ਦੇਣੀ ਤੈਨੂੰ ਵੀ ਜੋ ਨਾ ਨਾ ਪੇਟ ਤੇ ਖਾ ਇਹ ਤੈਨੂੰ ਲਾਹੌਰ ਤੋਂ ਖਾ ਲਈ, ਤੈਨੂੰ ਖਿੱਚ ਵਾ ਯਾਰ, ਪਾਕਿਸਤਾਨ ਦਾ ਸ਼ਹਿਰ ਆ ਯਾਰ। ਵੀ ਕਰ ਲਈਦਾ ਹੁੰਦਾ ਜਦੋਂ ਪਾਣੀ ਵਿੱਚ। ਉਹਨੂੰ ਫਲੋਜ ਪਤਾ ਨਹੀਂ ਲੱਗਦਾ ਹੈਗਾ। ਚੱਲ ਤੂੰ ਖਰਚਾ ਪਾਉਣਾ, ਮੈਂ ਤੇਰਾ ਹੱਸੂ ਮੈਨੂੰ ਇੱਥੇ ਤੱਕ ਵਾਦਾ ਹੀ ਗੜੱਪ ਕਰਦੀ ਤੂੰ। ਇਹ ਸਾਰੀ ਏਦਾਂ ਉਹ ਫਿਕਰਮੰਦੀ ਇੰਨਾ ਉਹਨੂੰ ਕੋਈ ਫੀਲ ਨਹੀਂ ਹੋਈ। ਕਦਾਫੀ ਸਟੇਡੀਅਮ ਯਾਰ ਮੈਨੂੰ ਛੱਡ ਦਿਓ ਸਾਰੀ ਗੱਲ, ਅਸੀਂ ਤੂੰ ਆਪਣਾ ਬਜਟ ਸਾਨੂੰ ਦੱਸ ਦੇ ਕਿ ਉਸਤਾਦ ਜੀ ਇੰਨੇ ਪੈਸੇ ਆ। ਉਸਤਾਦ ਜੀ ਲੱਖ ਰੁਪਏ ਤੱਕ ਕਰ ਲੋ ਜਾਓ। ਇਹ ਫੋਨ ਵਾਲਾ, ਉਹ ਫੋਨ ਦਾ ਸੀਗਾ, ਰੋਟੀ ਤਾਂ 10,000 ਦਾ ਹੀ ਆ। ਮੈਂ ਜੋ ਤੈਨੂੰ ਕਹਿੰਦੇ ਆ ਤੂੰ ਓਕੇ ਕਰ ਦੇ। ਉਸਤਾਦ ਜੀ ਲੱਖ ਰੁਪਏ ਦੀ ਆਵਾਜ਼ ਆ ਜੀ ਮਿੱਠੇ ਨੂੰ। ਭਾਜੀ ਚਲੋ ਡਨ। ਸਾਜੀ ਵਾਗਾ ਬਾਰਡਰ ਵੀ ਜਾਣਾ ਵਾ, ਪਤਾ ਕੀ ਗੱਲ ਵਾਗਾ ਬਾਰਡਰ ਵੀ ਜਾਣਾ ਮਿੱਟੇ। ਭਾਜੀ ਵਾਗਾ ਬਾਰਡਰ ਵੀ ਕਹਿੰਦਾ। ਹਾਂਜੀ ਆਹ ਨੋਟ ਕਰ ਲੈ ਵਿੱਚ ਵਾਗਾ ਬਾਰਡਰ ਪਰੇਡ ਦੇਖਣੀ ਜਾ ਕੇ ਆਪਾਂ। ਚਲੋ ਅੱਲਾ ਖਾਰ ਕਿਤੇ ਮੈਂ ਦੁਆ ਵਾ ਸਾਰੀ ਉਧਰੋਂ ਭਾਜੀ ਜਿੰਨੇ ਵੀ ਤੋਂ ਜਾਂਦੇ ਗੋਲੀ ਮਾਰੋ ਜਰਾ ਲੱਗੇ ਪਤਾ ਤੈਨੂੰ ਮੈਂ ਤੇਰਾ ਬੰਬ ਤੇ ਪੈਰ ਆ ਵੀ ਜਿਹੜੇ ਕੋਈ ਨਹੀਂ ਹੁੰਦੇ ਉਹਨਾਂ ਤੇ ਤੇਰੇ ਚਿੱਥੜੇ ਉੱਡਦੇ ਮਨੇ ਮੈਂ ਤੈਨੂੰ ਐਂ ਉਹ ਕਾਲੂ ਉੱਡ ਗਿਆ ਮੈਂ ਤੇਰੀਆਂ ਬੋਟੀਆਂ ਘਰ ਲੈ ਕੇ ਆਉਣੀਆਂ ਆ ਕੇ ਭਰਜਾਈ ਨੂੰ ਚਾਲੂ ਪਾ ਉਹ ਚੀਥੜੇ ਉੱਡੇ ਉੱਤੇ ਬਾਟੇ ਚ ਪਾਓ ਤੇ ਉਹਦੇ ਕੋ ਦੁੱਬੇ ਕੜੇ ਵਾਲੇ ਨੂੰ ਜਾ ਕੇ ਯਾਰਾ ਬਣਾ ਦੇ। ਉਹਨੂੰ ਕਹਿੰਦਾ ਟਕਾ ਟਕ ਕਰਦੇ ਜਰਾ ਛੇਤੀ ਕਰ ਕਹਿੰਦਾ ਕਾਲੂ ਉੱਡਦਾ ਵੇਖਾਂ ਮੈਂ। ਆਹੋ ਵੀ ਤੂੰ ਬਾਗੇ ਵੀ ਜਾਣਿਆ ਤੁਸੀਂ ਉਹਨੂੰ ਇੰਨਾ ਖਰਚਾ ਪਾ ਰਹੇ, ਤੁਹਾਨੂੰ ਪਤਾ ਪੀਕੇ ਤੋਂ ਅਗਲੇ ਦਿਨ ਹੀ ਉਹਨੇ ਮੱਛੀਆਂ ਦਾ ਪੈਕੇਟ ਵੰਡਿਆ ਸੀ, ਤੁਸੀਂ ਫੇਰ ਉਹਦੇ ਤੇ ਇੰਨਾ ਦੱਸ ਬਟਨ ਪਾ ਦੱਸ ਰਹੇ। ਦੱਸ ਉਸਤਾਦ ਜੀ ਹਾਈ ਬਣਾ ਬਹੁਤ ਪੈਸਾ ਕਮਾ ਲਿਆ ਵਾ ਸੱਚੀ ਮੁੱਚੀ, ਕੋਈ ਚੀਜ਼ ਵਾਲੀ ਗੱਲ ਨਹੀਂ। ਉਸ ਪੈਸੇ ਦਾ ਮੈਨੂੰ ਕੀ ਫਾਇਦਾ ਜੀ ਡੇਲੇ ਦਾ ਦੇਖ, ਅਗਰ ਮੈਂ ਲੱਖ ਰੁਪਏ ਕਮਾਇਆ 2 ਲੱਖ ਅੱਖ ਪੈ ਗਈ ਮੈਂ। ਅੱਛਾ ਭਾਜੀ ਚਲੋ ਬਜਟ ਦੱਸੋ। ਸਰ ਤੁਸੀਂ 20,000 ਰੁਪਏ ਤੱਕ ਜੋ ਤੁਹਾਡਾ ਦਿਲ ਕਰਦਾ ਕਰ ਯਾਰ ਸਕੋ। ਉਹ ਠਹਿਰ ਜਾ ਯਾਰ ਇੱਕ ਮਿੰਟ ਬੈਠੋ। ਉਸਤਾਦ ਜੀ ਮੇਰੇ ਕੋਲ ਖਾ ਲਓ 20,000 ਦਾ, ਮੈਂ ਇਹਦੇ ਜਗ੍ਹਾ ਬਟਨ ਬੰਦ ਕਰ ਪਹਿਲੇ।
16 ਬੰਦੇ ਆ 20,000 ਰੁਪਏ ਚ ਕੀ 1000 ਰੁਪਏ ਦੇ ਵਿੱਚ ਛੋਟਾ ਗੋਸ਼ਤ ਕਿੱਦਾਂ ਕੋਈ ਖਾਏਗਾ? ਰੋਟੀ ਵੀ, ਸਲਾਦ ਵੀ, ਬੋਤਲ ਵੀ ਯਾਰ। ਇੱਕ ਬੰਦੇ ਦਾ ਕਮ ਸੇ ਕਮ ਇੱਕ ਬੰਦੇ ਦਾ 5,000 ਰੁਪਏ ਦਾ ਬਜਟ ਹੋਵੇ ਨਾ। ਮੇਰੀ ਸੁਣੋ ਗੱਲ, ਹੁਣ ਮੈਨੂੰ ਤੁਸੀਂ ਇੱਕ ਰੋਟੀ ਖਵਾ ਦਿਓ ਇੰਨਾ ਸਾਲਾਂ ਤੋਂ ਮੈਂ ਰੱਜ ਜਾਣਾ ਵਾ। ਯਾਰ ਤੂੰ ਨਹੀਂ ਨਾ ਹੁਣ ਇਹਨਾਂ ਦਾ ਬੋਰੇ ਹੁਣ ਤੇ ਅੱਲਾ ਮਾਫੀ ਦੇਵੇ, ਧੀ ਭੈਣ ਦਾ ਵਿਆਹ ਕਰੇ, ਬਰਾਤ ਆਵੇ, ਉਹਨਾਂ ਨੂੰ ਕੋਈ ਭਾਜੀ ਮੈਂ ਵੀ ਤੇ ਇੰਨਾ ਕੁ ਖਾਣਾ, ਤੁਸੀਂ ਵੀ ਬਹਿ ਕੇ ਇੰਨੀ ਕੁ ਖਾ ਲਓ। ਉਹਨਾਂ ਨੇ ਕਾਹਦਾ ਇੰਤਜ਼ਾਮ ਕਰਨਾ? ਤੁਸੀਂ ਕਿਤੇ ਹਰ ਜਗ੍ਹਾ ਤੇ ਮੁਸਤਹਿਕ ਇਹਨਾਂ ਨਾਲੋਂ ਬਹੁਤਾ ਕਿਹੜਾ ਵਾ? ਇੱਧਰ ਦੇਖ, ਚਾਹੁੰਦੇ ਨੇ ਸ਼ਕਲਾਂ ਵੇਖ। ਮੁਸਤਹਿਕ ਦੀ ਜੇਬ ਚ 200-400 ਹੁੰਦਾ, ਇਹਨਾਂ ਨੂੰ ਫੋਲ ਕੇ ਦੇਖ। ਇੱਕ ਵੀ ਨਹੀਂ ਮਾਨਾ ਐ ਲੱਗਦਾ ਮੁਸਤਹਿਕ ਤੋਂ ਵੀ ਸਤਾ ਥੱਲੇ ਆਈ। ਜ਼ੀਰੋ ਲੈਣ। ਮਹਾਰਾਜ ਜੋ ਵੀ ਆ ਭਾਈ ਮਿੱਠੇ, ਕੱਲ ਕਰੋ ਸੋ ਕੱਲ ਕਰ, ਹੁਣੀ ਕਰੋ ਸੋ ਹੁਣੀ। ਓਏ ਝੁਰਜੀ ਜਿਹੜਾ ਸਾਹ ਜੇ ਕੋਈ ਇੰਜ ਖਲੋਤਾ ਉਹ ਝੁਰਜੀ ਨਹੀਂ ਉਹ ਹੁਣ ਉੱਥੇ ਇੰਜ ਨਹੀਂ ਖਲੋਤਾ, ਉਹਨੇ ਵੀ ਇੰਜ ਕਰ ਲਿਆ ਵਾ, ਉਹ ਵੀ ਇੰਜ ਹੋ ਗਿਆ ਵਾ, ਉਹਨੇ ਤੋਬਾ ਕਰ ਕਿਉਂ ਨਾ ਲਿਆ। ਆਪਾਂ ਸਾਜੀ ਰਾਹ ਜਾਂਦੇ ਆ, ਫਿਰ ਕਾਵਾਂ ਨੂੰ ਪਾਵਾਂਗੇ 2-3 ਹਜ਼ਾਰ ਰੁਪਏ ਦਾ। ਉਹ ਜਦੋਂ ਇਹ ਕੋਲੋਂ ਸਵਾਲ ਹੁੰਦਾ ਵਾ, ਕੋਲੋਂ ਮੈਨੂੰ ਮਾਲਕਾਂ ਨੂੰ ਪਤਾ ਵੀ ਨਹੀਂ ਆ ਤੂੰ ਚੀਜ਼ਾਂ ਪਾਉਣ ਦੇ ਕੰਮ। ਸਾਹ ਜੋ ਵਿੰਡੋ 'ਤੇ ਦੇਖਣੀ ਹੈ ਜਿੱਥੇ ਨਾਰਕਲੀ ਤੇ ਸ਼ਰਾਬ ਅਸਲੀ ਬਹਿ ਗੱਲਾਂ ਕਰਦੇ ਹੁੰਦੇ ਸੀ। ਹਾਂ ਉਹ ਵਿੰਡੋ ਦੇਖਣ ਵਾਲੀ ਮਿੱਠੇ ਉਹ ਵੀ ਲੈ ਕੇ ਜਾਵਾਂਗਾ। ਐ ਸ਼ੀਸ਼ਾ ਨਾਲ ਇੱਕ ਸ਼ਕਲ ਵੇਖ, ਮੰਟੂ ਵਾਲੀ ਫਿਲਮ ਦੇਖਣੀ ਮਾਂ ਫਿਰ ਪਹਿਲੇ ਤਾਂ 500 ਰੁਪਇਆ ਸਾਰਿਆਂ ਨੇ ਦੇਣਾ ਨਾ, ਠੀਕ ਹੈ ਸਾਹਿਬ ਜੀ। ਤੇ ਉਹ ਕੱਲੇ ਨੂੰ ਹਿਸਟਰੀ ਦੱਸੇਗਾ ਕਿ ਇੱਥੇ ਬਾਦਸ਼ਾਹ ਹੈ। ਉਹ ਫਿਰਦੇ ਨਹੀਂ ਦੇ ਵਿੱਚ, ਉਹ ਹਿਸਟਰੀ ਦੱਸ ਦਿਓ ਸਾਰਾ। ਇਕੱਲੇ ਕਰਨ ਬਾਅਦ ਦੱਸਣੀ ਇੱਕ ਉਹਦਾ 500 ਦੇ ਕੇ ਸਾਰੇ ਕੋਲ ਖਲੋ ਕੇ ਦਾਇਰਾ ਬਣਾ ਕੇ ਸੁਣ ਲੈਣਗੇ। ਨਹੀਂ ਅਸੀਂ ਏਦਾਂ ਪਤਾ ਕਿ ਚੁਗਲੀ ਹੋ ਜਾਂਦੀ। ਫਿਰ ਇਦਾਂ ਕਰਦੇ ਆ, ਚੁਗਲੀ ਕਰਦੇ ਆ। ਲੈ ਦੱਸ ਚੁਗਲੀ ਆ ਵੀ ਉਹਨੂੰ ਦੱਸ ਰਿਹਾ, ਉਹ ਵੀ ਸੁਣ ਰਹੇ ਨੇ। ਸਾਡਾ ਕਈ ਗੱਲਾਂ ਉਹਨੇ ਮੈਨੂੰ ਐਸੀਆਂ ਦੱਸਣੀਆਂ, ਉਹਨੇ ਇਹਨਾਂ ਨਾ ਦੱਸਣੀਆਂ। ਮੈਂ 500 ਲੈਦਾ ਦੇ ਕੇ ਸਾਈਡ ਤੇ ਮੰਗਾਂਗਾ, ਮੈਨੂੰ ਲੈਦਾ ਦੱਸ ਇੱਥੇ ਬਾਦਸ਼ਾਹ ਕੀ ਕਰਦਾ। ਫਿਰ ਇੱਕ ਹੋਰ ਕੰਮ ਕਰਦੇ, ਉਹਨੂੰ ਲੈਦਾ ਦੱਸੇਗਾ। ਉਹਨੂੰ ਮੈਂ 30,000 ਰੁਪਏ ਦੂੰਗਾ, ਸਵੇਰੇ ਇਹਦੇ ਘਰ ਆ ਕੇ ਹਿਸਟਰੀ ਦੱਸ ਜਵੇ, ਪਰਸੋਂ ਇਹਦੇ ਘਰ ਆ ਜਵੇ, ਫੈਸਲਾ ਉਹ ਤੁਹਾਡੇ ਘਰ ਆ ਜਾਊਗਾ। ਉਸਤਾਦ ਜੀ ਹੁਣੀ ਭਾਈ ਮਿੱਠੇ ਕੋ ਪੈਸੇ ਹੈਗੇ ਨੇ। ਪੁੱਠੇ ਚੂਹੇ ਹਾਥੀ ਦਾ ਝੂਟਾ ਲੈਣਾ। ਸ਼ਾਹੀ ਕਿਲੇ 'ਚ ਪਿਓਰ ਲਿਬਾਸ ਪਾਉਂਦੇ ਆ, ਬਾਦਸ਼ਾਹ ਦਾ ਜਰਮਨ ਲਿਬਾਸ ਪਾਉਂਦੇ। ਹੁਣ ਉਹਨਾਂ ਨੇ ਸ਼ੁਰੂ ਕੀਤਾ ਹਾਥੀ ਆ, ਹਾਥੀ ਦੇ ਉੱਤੇ ਬਿਠਾਉਂਦੇ ਨੇ, ਉਹਦੇ ਨਾਲ ਪਿੱਛੇ 3-4 10-15 ਫੇਕ ਬੰਦੇ। ਉਹ ਜਿਹੜੇ ਕੀ ਉਹਨੂੰ ਕਹਿੰਦੇ ਸੈਨਿਕ ਕਹਿੰਦੇ ਉਹਨੂੰ। ਸੈਨਿਕ ਯਾਨੀ ਤੈਨੂੰ ਇੰਜ ਫੀਲ ਆਏਗੀ ਮੈਂ ਬਾਦਸ਼ਾਹ ਹਾਥੀ ਤੇ ਬੈਠਾ, ਐਲਾਨ ਵੀ ਕਰਦੇ ਆ ਬਹੁਤ ਹਾਜ਼ਰ ਹੋ, ਉਹ ਵੀ ਕਹਿੰਦੇ ਆ 10,000 ਰੁਪਏ ਲੈਂਦੇ ਇੱਕ ਬੰਦੇ ਦਾ। ਉਹ ਬਾਜਾ ਵੱਜਦਾ ਵਾ ਉਸਤਾਦ ਵਾਲਾ। ਮੈਂ ਕਹਿੰਦਾ ਤੈਨੂੰ ਇੰਜ ਲੱਗੇਗਾ ਬਾਦਸ਼ਾਹ ਹੀ ਆ ਰਿਹਾ, 10,000 ਰੁਪਏ ਲੈਂਦੇ ਆ। ਲੇਕਿਨ ਇਹ ਗੱਲ ਸੁਣ ਕੇ ਮੈਨੂੰ ਸੈਨਿਕ 300 ਰੁਪਏ ਦਾ ਬਾਜ ਵੱਖਰਾ ਕਰਦੇ ਸਾਰੇ ਆਪਣਾ ਪਿੱਛੇ। ਹਾਂਜੀ ਇਹਨੂੰ ਹੱਥ ਵੀ ਪਾਈ ਤੇ ਪੱਲੇ ਝੁੱਟਣਾ ਵਾ। ਗਾਂ ਸਰਦੀ ਬਹੁਤ ਪੈਣੀ, ਕੋਈ ਜਰਸੀ ਕੋਟੀ ਦਾ ਸੋਚ ਕਿੱਥੋਂ ਲੈਣੀ ਹੈ? ਲੜਾ ਫੋਲ ਬਣ ਕੇ ਜਾ ਬਾਹੂਬਲੀ ਐ ਬਾਦਸ਼ਾਹ ਦੇ ਮੈਂ ਜਿਹੜਾ ਵੱਡਾ ਕੁਰਸਾ ਲੱਗਾ ਉੱਥੇ ਯਾਰ ਉਹ ਤਖਤ ਖੋਤੇ ਬਹਿ ਕੇ ਨਾ, ਹੁਣ ਉਹਨਾਂ ਨੇ ਹਰ ਚੀਜ਼ ਓਕੇ ਕਰਤੀ, ਪਬਲਿਕ ਕਰਤੀ। ਅੱਛਾ ਜੀ, ਉਹਨਾਂ ਨੇ ਕਰਤੀ। ਔਰ ਉਹ ਪੈਸੇ ਲੈਂਦੇ ਨੇ ਤਾਂ ਕਹਿੰਦੇ ਤੁਸੀਂ ਫੀਲ ਲਵੋ ਇੱਥੇ ਬਹਿ ਕੇ। ਅੱਛਾ ਪਹਿਲੇ ਸਾਦਾ ਸੀਗੇ, ਉਹਨੂੰ ਪਤਾ ਲੱਗਾ ਕਿ ਮਿੱਠੇ ਨੂੰ ਕੁਫਟੀ। ਨਹੀਂ ਉਹ ਕੜੀ ਕਰਤੇ ਕੋਲੇ ਜੇ ਸਾਰ ਕਲਮ ਕਰਦੀ ਹੈ ਜੋ ਉਹ ਜਗ੍ਹਾ ਤੇ। ਹਾਂ ਉਹ ਮੇਰੇ ਕੋਲ ਕਰਾਉਣੀ ਹੈ ਸਾਰੇ ਕਲਮ ਜਿਹੜੇ ਨਾ ਇਹ ਤੇ 6-7 ਧੌਣਾਂ ਨੂੰ ਟੱਟਾ ਦੀਆਂ ਮੋਟੀਆਂ ਹੁੰਦੀਆਂ ਵਾ, ਥੋੜਾ ਫਾਇਦਾ ਹੀ ਆ। ਇਹ ਧੌਣ ਲੱਤੇਗੀ ਉੱਥੇ ਸੋਹਣੀ ਦੇਖੀ ਕਿੱਡੀ ਲੱਗਣੀ। ਉਸ ਤੋਂ ਬਾਅਦ ਭਾਜਿਆ ਨਾ ਉਹਨਾਂ ਨੇ ਬਣਾਇਆ ਕੋੜੇ ਮਾਰਨ ਵਾਲਾ। ਮੈਨੂੰ ਪੜਾਉਣਾ ਕੋੜਾ ਜੀ। ਉਸ ਤੋਂ ਬਾਅਦ ਤੁਸੀਂ ਇੰਜ ਕਰਕੇ ਇੰਜ ਕਰ ਦਿੰਦੇ ਨੇ, ਇੱਥੇ ਤੁਹਾਡੇ ਉਹ ਪਾ ਦਿੰਦੇ ਨੇ ਪਿੱਛੋਂ ਲੱਕ ਨੰਗਾ ਕਰਕੇ ਇੱਕ ਕੋੜੇ ਮਾਰਦਾ। ਇਹ ਤੁਸੀਂ ਦੋਬੇ ਕੜਾਈ ਤੋਂ ਪਹਿਲੇ ਮੈਨੂੰ ਦੇਣਾ ਵਾ, ਮੈਨੂੰ 50 ਦੇਣਾ ਪਿਆ ਨਾ, ਮੈਂ ਧੌਣਾ ਲਾਉਣੀ ਉੱਤੇ ਹੈ। ਤੂੰ ਸੈਨਿਕ ਲਿਬਾਸ ਪਾਉਂਦਿਆ 2 ਵਾਰੀ ਤੂੰ ਸੱਸ ਦੀ ਸਲਵਾਰ ਪਾ ਕੇ ਜੁਮਾ ਪੜਾਇਆ, ਤੈਨੂੰ ਇਹ ਨਹੀਂ ਪਤਾ ਲੱਗਾ ਚਵੜਾ ਜਿਹਾ ਸੈਨਿਕ ਲਿਬਾਸ ਤੈਨੂੰ ਪਈ ਗਿਆ ਤੂੰ ਪਾਉਣ ਦੇ। ਯਾਰ ਤੂੰ ਆ ਕਿਹੜਾ ਜੱਟ ਆ ਯਾਰ? ਏ ਜੈਰਾ ਮੈਡਮ ਮਰ ਕੇ ਜਾਂਦੇ ਹੋ, ਕਿਹੜਾ ਜੱਟ ਆ ਬਣਿਆ ਚਵੜਾ। ਨਾਲੇ ਸਾਜੋ ਐਂਟਰੀ ਤੇ ਜਿਹੜਾ ਮਾਨ ਸਿੰਘ ਬਾਜਾ ਲਾਉਂਦਾ ਹੋਸ਼ ਬਾਦਸ਼ਾਹੀ ਸਲਤਨਤ ਕੇ ਵਜ਼ੀਰ ਆਜ਼ਮ, ਉਹ ਵੀ ਮੈਂ ਕਰਾਉਣਾ ਪਿਆ। ਡਾਕਟਰ ਜਵਾਬ ਤਾਂ ਦਿੱਤਾ ਵੀ ਇਹਨੂੰ ਹਸਤਾਓ ਖਲਾਓ। ਕੀ ਇਹ ਤੂੰ ਸਾਰਾ ਕੁਝ ਹੀ ਦੇਖਣਾ ਵਾ ਯਾਰ ਉਹ ਮੈਂ ਕਰਾਉਣਾ ਆਪਣੇ ਆਪ ਤੇ ਐਂਟਰੀ ਕਰਾਉਣੀ ਆਪਣੀ। ਫੈਸਲਾ ਪਾਉਂਦੇ ਹੀ ਅੱਖਾਂ ਤੋਂ ਮੁੜਦੇ ਨਹੀਂ, ਵਾਪਸ ਕਰਦੇ ਅੱਖਾਂ ਮੁੜ ਕੇ ਤੈਨੂੰ ਕੋਈ ਸ਼ੱਕ ਨਜ਼ਰ ਨਹੀਂ ਆਉਣੀ। ਤੈਨੂੰ ਕਿਸੇ ਨੇ ਕਿਹਾ ਵੀ ਆਉਂਦੇ ਹੀ ਤੇਰੀ ਰੂਹ ਕਬਜ਼ ਹੋ ਜਾਣੀ। ਤੇਰੀ ਖੁਸ਼ੀ ਨਹੀਂ ਕਰ ਸਕਦੇ ਸੀ, ਤੂੰ ਭਰਾ ਦੀ ਖੁਸ਼ੀ ਨਹੀਂ ਕਰਨੀ। ਤੂੰ ਸਾਰਾ ਲੱਗਦਾ ਕੁਝ ਕਰਨਾ, ਮੈਂ ਕਰਨੀ ਨਾ ਕੁਝ, ਮਾਲਕ ਖੁਸ਼ੀ ਕਰਨ ਦੇ ਤੂੰ। ਉਹ ਕਿਤੇ 2 ਵਾਰੀ ਸੱਚ ਦੀ ਸਲਵਾਰ ਪਾ ਕੇ ਤੇ ਜੁਮਾ ਪਾੜਾ ਆ। ਆਹੋ ਤੂੰ ਸ਼ਹਿਰ ਦੇ ਪਾਸ ਪਾਉਣਾ ਯਾਰ ਜਦੋਂ ਉਸਤਾਦ ਜੀ ਕਹਿੰਦੇ ਆ ਜਾਣਾ ਮੈਂ ਉੱਥੇ ਲੋਰ ਤੇ ਫਿਰ ਜਾਣਾ ਨਹੀਂ। ਉਸਤਾਦ ਜੀ ਤਾਂ ਦੂਬਾ ਕੜਾਈ ਗਈ ਆ, ਅੱਗੋਂ ਕਿੰਨੀ ਮਲਾ ਲਿਖ ਲਈ ਤੇ ਦੇਖਦਾ ਪੂਰਾ ਨਤਾਰਾ ਕਰਕੇ ਉਹ ਫਿਰ ਨਤਾਰਾ ਕਰਕੇ ਹੋਰ ਜਾਓ ਤੇ ਫਿਰੋ ਤੇ ਸਹੀ ਨਾ। ਸਾਥ ਸਬਰ ਕਰ ਲੈ ਮੇਰੇ ਖਾਣ ਪੀਣ ਕੋਈ ਨਹੀਂ ਜਾਂਦਾ, ਖਾਂਦਾ ਪੀਂਦਾ ਕੌਣ? ਖਾਣ ਪੀਣ ਦਾ ਬੰਦਾ ਘਰ ਵੀ ਕਰ ਲੈਂਦਾ ਮਿੱਠੇ। ਜੇ ਦੇਖਣੀ ਜਾਣਾ ਵਾ, ਦੇਖਣੀ ਤੂੰ ਲੱਖ ਰੁਪਏ ਚ ਪੈਣ ਡਿਆ ਮੈਨੂੰ। ਉਹ ਯਾਰ ਕੀ ਦੇਖਣੀਆਂ ਚੀਜ਼ਾਂ 20 25 30 35 40 45 ਲੱਖ ਰੁਪਏ ਜੋ ਕੋਈ ਲੱਖ ਸਵਾ ਲੱਖ ਲੱਗ ਜਾਏਗਾ ਤੇ ਪਹਿਲੇ ਨਾ ਇਹ 10 ਮਿੰਟ ਵਕਫਾ ਲੈ ਕੇ ਤੂੰ ਟੋਟਲ ਲਾ ਲਾ ਕੇ ਤੂੰ ਖਿਲਾਰਦਾ ਮੈਨੂੰ ਕਿੱਥੇ ਆ। ਮੈਂ ਭਾਜੀ ਉਹਨਾਂ ਮੈਂ ਪੈਣ ਡਿਆ। ਹਾਂਜੀ ਭਾਜੀ ਤੁਸੀਂ ਥੋੜਾ ਬਜਟ ਵਧਾ ਲਓ ਭਾਜੀ, ਤੁਸੀਂ ਬੱਚੇ ਘਟਾ ਲਓ। ਮੈਨੂੰ ਲਾਜ ਵੀ ਲੈ ਕੇ ਜਾਣਾ। ਉਹ ਤੂੰ ਤੇ ਹੱਥੇਰ ਬੁਲਾ ਕੇ ਮੈਂ ਹਲਵਾਈ ਬਿਠਾ ਲਾ, ਤੂੰ ਤਾਂ ਗੋਟਾ ਖਾ ਜਾਣਾ ਵਿੜੇ। ਤੂੰ ਨਹੀਂ ਨਾਜ ਤੁਸੀਂ ਕਿੰਨੇ ਕਹਿ ਰਹੇ ਹੋ? ਤੁਸੀਂ ਕਿੰਨੇ ਤੇਰੇ ਕੋਲ ਲਾਉਦਾ ਨਕਸ਼ਾ ਵਾ? ਤੁਸੀਂ ਕਿੰਨੇ ਕਹਿ ਰਹੇ? 20,000? ਹਾਂਜੀ ਚਲੋ ਯਾਰ ਇੱਕ ਮਿੰਟ ਆ ਇੱਕ ਨਾ, ਵਾਰੀ ਗੱਲ ਚੱਲ ਰਹੀ, ਥੋੜੀ ਬਹਿਸ ਤਾਂ ਹੋਣ ਦਿਓ। ਤੂੰ ਕਿੰਨੇ ਕਹਿ ਰਿਹਾ? ਮੈਂ 7 ਲੱਖ ਰੁਪਏ। ਫਰਕ ਆ ਜ਼ਿਆਦਾ। ਚਲੋ ਥੋੜਾ ਤੂੰ ਵਧਾ ਲਾ, ਥੋੜਾ ਬਹੁਤੀ ਮਿਹਨਤ ਕਰ ਲੈਣਾ। 90 ਕਰ ਲੋ, 90,000। ਯਾਰ ਮੇਰੇ ਘਰੋਂ ਇੱਟ ਨਿਕਲੀ ਸੋਨੇ ਦੀ।
ਯਾਰ ਮਿੱਠੇ ਤੂੰ 90,000 ਨਹੀਂ ਕਰ ਸਕਦਾ ਸਾਡੀ ਨਹੀਂ ਖਾਤਰ ਮੈਂ ਯਾਰ। ਤੇਰੀ ਖਾਤਰ ਤੇ ਮੈਂ ਤੇਰੀ ਖਾਤਰ ਤੇ ਮਾਮਾ ਨਾਲ ਟਿੱਕੀ ਨਹੀਂ ਕਰ ਸਕਦਾ। ਉਹ ਟਿਕਟੋਕ ਤੇ ਤੂੰ ਇਦਾਂ ਪੈਂਦਾ ਵੀ ਜਿੱਦਾਂ ਤੇਰੀਆਂ ਵੀ ਲੱਤਾਂ ਨਹੀਂ ਕੁਛ ਵੀ ਤੂੰ ਨਹੀਂ ਨਾ ਰਾਤ ਨੂੰ ਆਉਣਾ 11 ਵਜੇ ਆਉਣਾ ਰਾਤ ਨੂੰ ਮੈਨੂੰ ਦੱਸਣਾ ਮੈਂ ਕਿੱਦਾਂ ਬਹਿਣਾ। ਮੈਂ ਤੈਨੂੰ ਦੱਸਦਾ। ਤੂੰ ਹਲੇ ਇੱਕ ਦਿਨ ਹੀ ਬੈਠਾ ਤੈਨੂੰ ਪਤਾ ਕਿੰਨਾ ਕਿੱਦਾਂ ਬੈਠਾ। ਟ੍ਰਿਪਲ ਚ ਇੱਕ ਸ਼ੇਰ ਵੱਜਣਾ ਬਸ ਬਸ। ਉਹ ਇੱਕ ਸ਼ੇਰ ਟ੍ਰਿਪਲ ਚ ਵੱਜਣਾ ਵਾ ਉਹ ਓਕੇ। ਬਾਜੀ ਤੂੰ ਮੁਨਕਰੀ ਦਾ ਦੇਖ ਕਿਤੇ ਚੜੀ ਪਈ ਉਹ ਤੈਨੂੰ ਮਰਵਾ ਲਿਆ ਕਿਸੇ ਨੇ। ਕੁੱਤਾ ਵੱਜਦੇ ਤੇ ਦੱਸ ਤੇ ਉਹ ਬਿੱਲੀ ਮੈਨੂੰ ਸੈਂਡ ਕਰ ਦਿਓ ਮੇਰੇ ਐਪ ਤੋਂ ਮੇਰੀ ਬਰੋਡ ਤੋਂ ਗਾਂ ਲੰਘੀਆਂ ਦੀਆਂ ਮੈਨੂੰ ਵਾਜਦੀ ਨਹੀਂ। ਉਸਤਾਦ ਜੀ ਮੁਖਾਲਫ ਨੂੰ ਵੱਜ ਗਈ 15 ਇਹਨੇ ਹੋਰ ਕਿੱਥੇ ਪੈਸੇ ਲਾਣੇ ਡਾਕਟਰਾਂ ਦੇ ਹੀ ਜਾਣੇ। ਚਲੋ ਭਾਜੀ ਉਹ ਕਹਿ ਰਿਹਾ 90 ਕਰ ਲਓ ਤੁਸੀਂ ਵੀ ਕੋ ਥੋੜਾ ਮਨਾਲ ਰੈਸਟੋਰੈਂਟ ਵੀ ਜਾਣਾ ਸੱਚ। ਉਹ ਇਸਲਾਮਾਬਾਦ ਆ ਉਹ ਸਾਰਾ ਪਹਿਲੇ ਇਹਨੂੰ ਤਾਂ ਨਾਲ ਲਾ। ਸੋਰੀ ਭਾਜੀ ਮੈਂ ਗਾਂ ਤੇਰੇ ਨਿਕਲ ਤੋਂ ਸਾਰੇ ਰੁੱਸੇ ਆ ਤੂੰ ਮਨਾਉਣ ਜਾਣੇ ਆ ਦੇ ਰੱਖੇ ਕੋ ਬੱਚੇ ਦੇ ਨਹੀਂ ਇਸਲਾਮਾਬਾਦ ਵੀ ਚਲੇ ਗਏ ਪਰੇ ਨੂੰ। ਤੂੰ ਚੱਲ ਜਾ ਅਸੀਂ ਬੈਠੇ ਆ ਜਾ ਚੱਲ ਜਾ ਮਹੀਨਾ ਫਿਰ ਤੁਰ ਕੇ ਆ ਉਹ ਦਿਲ ਵੱਡਾ। ਔਰ ਤੂੰ ਪੱਲਿਆਂ ਮਨਸੂਰਾਬਾਦ ਬੜਾ ਔਖਾ ਹੁੰਦਾ ਮੈਂ ਉਹ ਦਿਲ ਵੱਡਾ ਪਰ ਇਹਨੂੰ ਨਹੀਂ ਕਿ ਬਗੈਰ ਤੋਂ ਇੱਥੋਂ ਲਾਹੌਰ ਜਾਣਾ ਨਾ ਲਾਹੌਰੋਂ ਫਿਰ ਫੈਸਲਾਬਾਦ ਹੋਣਾ ਫੈਸਲਾਬਾਦ ਤੋਂ ਫਿਰ ਇਸਲਾਮਾਬਾਦ ਜਾਣਾ ਉਹ ਇੱਧਰ ਨੂੰ ਆ ਉਸ ਮੇਰੇ ਕੋਲ ਪਾਉਂਦਾ ਹਾਂ ਨਹੀਂ ਰਾਜ ਕਲਰ ਘਰ ਹੁੰਦਾ ਲੋਰ ਹੁੰਦਾ। ਨਹੀਂ ਆਉਂਦਾ ਓਏ ਜਾ। ਘਰ ਕਿੱਥੋਂ ਆ ਗਿਆ ਫਿੱਟੇ ਮੂੰਹ ਲੱਖ ਰੁਪਏ ਦੇ ਵਿੱਚ ਇਸਲਾਮਾਬਾਦ ਤੇ ਲਾਹੌਰ ਦੋਨੇ ਹੀ ਮੈਨੇਜ ਹੋ ਜਾਣ। ਹੋ ਜਾਣੇ ਆ ਸਾਜੀ ਸਾਜੀ ਹੋ ਜਾਣੇ ਆ। ਚਲੋ ਇਦਾਂ ਕਰ ਲਾਂਗੇ। ਚਲੋ ਲੱਖ ਚ ਕਰ ਲੋ ਮੰਨ ਲਓ ਮੇਰੀ ਬੜਾ ਔਖਾ ਗੱਲ। ਕਰਨਾ ਮੈਂ ਜੇ ਲੱਖ ਰੁਪਏ ਚ ਵੀ ਹੈ ਨਾ ਨਹੀਂ, ਬਹੁਤ ਔਖਾ ਫੜ ਤੋੜ ਕੇ ਹੀ ਆ। ਯਾਰ ਹੁਣ ਰਲਦੀ ਮਿਲਦੀ ਮਿੱਠਾ ਜੀ ਗੱਲ ਕਰੋ ਨਾ ਹੁਣ ਮੂੰਹ ਮੰਗੀ ਤੇ ਮੌਤ ਵੀ ਨਹੀਂ ਮਿਲਦੀ ਯਾਰ ਚਲੋ ਜੀ ਭਾਈ ਸਾਈ ਤੁਹਾਡੇ ਟੀਮ ਨੇ ਕਿੰਨਾ ਸਪੋਰਟ ਕੀਤਾ ਤੈਨੂੰ ਮਾਂ ਤੇ ਜਾਂ ਤੁਸੀਂ ਕੱਖ ਹਰ ਵੀ। ਬੰਦੇ ਨੇ ਸਪੋਰਟ ਕੀਤਾ ਤੈਨੂੰ। ਉਹ ਕੱਖ ਵੀ ਕਿੱਥੇ ਕੀ ਹੋ ਗਿਆ ਅਸੀਂ ਯਾਨੀ ਕਿ ਤੇਰਾ ਟੈਪ ਸ਼ੇਅਰ ਵੀ ਕੱਟ ਗਿਆ ਸੀ ਕਿਹੜਾ ਟੈਪ ਟੈਪ ਇਹਨੇ ਟੈਪ ਕੀਤਾ ਅਸੀਂ ਆਪਣੇ ਗਿਫਟਰ ਵੀ ਘੱਲੇ ਆ ਉਧਰ ਕੀ ਹੋ ਗਿਆ ਤੈਨੂੰ। ਗਿਫਟਰ ਕਿਹੜੇ ਆ ਗਏ ਤੇਰੇ ਹੈਂ? ਗਿਫਟਰ ਕਿਹੜੇ ਆ ਗਏ ਹਲੋ ਜੀ ਜਿਹਨੇ ਗੱਡੀਆਂ ਮਾਰੀਆਂ ਉਹਨਾਂ ਦਾ ਪਤਾ ਹੀ ਨਹੀਂਗਾ ਕੌਣ ਗੱਡੀਆਂ ਮਾਰਤੀਆਂ ਵਾ ਬੱਤ ਕਰਦੇ। ਉਹ ਅੱਜ ਗੱਡੀਆਂ 'ਚ ਗੱਡੀਆਂ ਵੱਜੀਆਂ ਮਿੱਠੇ ਤੇਰੀ ਬਰੋਡ ਵੇਖ ਕੇ ਠਹਿ ਜਾ ਕੇ। ਉਹ ਇੱਕ ਗੱਡੀ ਨਾ ਨਾ ਬਾਈ ਜੀ ਤੂੰ ਹਰਿਆ ਲੈ। ਓਏ ਯਾਰ ਇੱਕ ਮਿੰਟ ਉਸਤਾਦ ਜੀ ਨੂੰ ਉਹਨੇ ਦੱਸੋ। ਬੜਾ ਚੰਗਾਂਗ ਮਾਰਤੀ ਸੀ ਮੈਨੂੰ ਅੱਛਾ ਯਾਰ ਇੱਕ ਮਿੰਟ ਦੱਸਣ ਨੂੰ। ਭਾਜੀ ਕੋ ਥੋੜਾ ਬਤਾ ਲਓ 25000 ਕਰ ਲਓ ਚਲੋ ਜੀ 25000 ਉਸਤਾਦ ਜੀ ਨੂੰ ਦੱਸਣ ਨੂੰ ਫੋਨ ਕਰੋ ਕਿ ਕਿੰਨੇ ਕਿਹਾ ਕਿੰਨੇ 25 ਚਲੋ ਯਾਰ ਨਹੀਂ ਇੱਕ ਮਿੰਟ ਜ਼ਿਆਦਾ ਹੀ ਤੂੰ ਬਾਤ। ਉੱਠਣਾ ਚੱਲ ਉੱਠ ਜੇ ਪਿਓ ਦਾ ਹੁਣ ਉੱਠੀ ਯਾਰ ਹੁਣ ਤੁਸੀਂ ਵੀ ਕੋ ਥੋੜਾ ਕਰੋ ਨਾ ਯਾਰ ਤੁਸੀਂ ਵੀ 90 ਤੇ ਉਹਨੇ ਕਿਹਾ 90 ਤੋਂ ਕੋ ਥੋੜਾ ਵੇ ਉਸਤਾਦ ਫਰਕ ਬਹੁਤ ਜ਼ਿਆਦਾ ਤੁਹਾਡੇ ਪੈਸੇ ਪੈ ਜਾਣੇ ਵਿੱਚ ਫਿਰ ਯਾਰ ਦਾਨਸ਼ ਮੈਂ ਮਾਸਟਰ ਟਾਇਰ ਵਾਲਾ ਮੁੰਡਾ ਨਹੀਂ ਆਇਆ ਮੈਂ ਸਾਦਾ ਮੇਰੇ ਬਾਲ ਉਹਨਾਂ ਦਾ ਸਾਹਿਬ ਹੁੰਦਾ ਅਸੀਂ 30 35 ਕਹਿਣਾ ਸੀ 15 16 ਪੀਕੇ ਜਿੱਤ ਗਿਆ ਉਹ ਹੋਰ ਤੈਨੂੰ ਮੈਂ ਕੀ ਕਿੱਥੇ ਬੰਦਾ ਜਿਹੜਾ ਪੀਕੇ ਜਿੱਤ ਗਿਆ ਇੱਕ ਹੀ ਪੀਕੇ ਹੋਇਆ ਕੈਸਾ ਬਾਡਾ ਕੋਈ ਨੇ ਬੈਗ ਕੋਲ ਚ ਕਢਾ ਲਾ ਜਿਹੜੇ ਉਸੇ ਟਾਈਮ ਕਢਾ ਲੈਣਾ ਤੂੰ। ਯਾਰ ਤੂੰ ਨਾ ਸਵੇਰੇ ਕੋ ਤੇਰਾ ਥੰਮ ਆਉਂਦਾ ਪੂਰਾ ਥੰਮ ਆਉਂਦਾ ਸਵੇਰੇ ਜੂਬੀਆ ਲਾ ਮੈਂ ਹਰ ਸ਼ਰਟ ਤੇਰੇ ਨਾਮ ਕਰਾ ਦੇਣਾ ਤੂੰ ਤੇ ਕੋਈ ਫੇਰ ਲਾ ਯਾਰ ਤੇਰੇ ਹਿਸਾਬ ਨਾਲ ਕਾਇਨਾਤ ਮੁੱਕਣ ਲੱਗੀ ਆ। ਲੋਕਾਂ ਨੇ ਕਿਤੇ ਜ਼ਲਜ਼ਲੇ ਦੀ ਕਾਲ ਚੱਲ ਗਈ ਆ ਵੀ ਹਰ ਸ਼ਰਟ ਤਹਿਸ ਹੋਣ ਲੱਗੀ ਤੂੰ ਹੁਣੇ ਫਿਰਨਾ ਸਾਰਾ ਕੁਝ ਤੇਰੇ ਮਾਪੇ ਸਿਰ ਤੈਨੂੰ ਪਦਾਇਸ਼ ਪਾਉਣ ਦੇ ਜ਼ਿੰਮੇਦਾਰ ਸੀ ਸਾਰਾ ਮਿੱਠੇ ਨਹੀਂ ਕਰਨਾ ਵਾ ਸਾਜੀ 에어ਪੋਰਟ ਵੀ ਜਾਣਾ ਲੋਰੇ 에어ਪੋਰਟ। ਕੀ ਗੱਲ ਫੈਮਿਲੀ ਵਰਤ ਜਾਣ ਡਈ 에어ਪੋਰਟ ਵੀ ਜਾਣਾ ਵੀ ਚੜਾਉਣ ਜਾਣਾ ਵਾ ਯਾਰ ਉਹਨੇ ਦੇਖਣਾ ਲੋਰ ਦਾ 에어ਪੋਰਟ ਤੇਰੀ ਸੋਚ ਆ ਲੱਗਣਾ ਕਿ 250 ਕੱਲ ਸੁਣ ਕੇ ਤੇ ਉਹਦਾ ਨਹੀਂ ਜਵਾਬ ਦਿੱਤਾ ਉਹਨੇ ਅਗਲੀ ਜਗ੍ਹਾ ਸੋਚੀ ਨਾ ਸਵੇਰੇ 에어ਪੋਰਟ ਵੀ ਜਾਣਾ 에어ਪੋਰਟ ਜਾਣਾ। ਲਾਹੌਰ 에어ਪੋਰਟ ਇੰਟਰਨੈਸ਼ਨਲ ਲਾਹੌਰ ਦਾ 에어ਪੋਰਟ ਵੇਖਣ ਵਾਲਾ 에어ਪੋਰਟ ਆ ਸੁਭਾਨ ਅੱਲਾਹ। ਉਸਤਾਦ ਜੀ ਚਿੜੀਆ ਘਰ ਪਾਇਆ ਸੀ ਨਹੀਂ ਉਹ ਨਹੀਂ ਪਾਇਆ ਸੱਚ ਲੈ। ਚਿੜੀਆ ਘਰ ਭਾ ਜਿੱਥੇ ਤੇਰੀ ਸਾਰ ਨਾਨਕਾ ਦਾਦਕਾ ਉੱਥੇ ਅੱਛਾ ਛੱਡ ਅਗਲੀ ਗੱਲ ਸੁਣ ਹਾਂਜੀ ਅਲਹਮਰਾ ਡਰਾਮਾ ਸਕਾਵਤ ਨਾਲ ਸਾਥ ਉਹ ਤੇ ਮੇਨ ਭੁੱਲ ਹੀ ਗਏ ਯਾਰ ਆਪਾਂ। ਅੱਛਾ ਸਕਾਵਨਾ ਸਾਰਾ ਪੀ ਕੇ ਤੇ ਤੂੰ ਕਿਦਾਂ ਹੁੰਦਾ ਵਾ ਹੁਣ ਤੂੰ ਡਰਾਮਾ ਦੇਖਣ ਜਾਣਾ ਹੁੰਦਾ ਕੀ ਪੀ ਕੇ ਤੇ ਮੈਂ ਨਹੀਂ ਕੁਛ ਵੀ ਉੱਥੇ ਨਹੀਂ ਉੱਥੇ ਉਹਨਾਂ ਦਾ ਇੱਕ ਲੈਵਲ ਆ ਇਹ ਸਾਜੀ ਉਹਨਾਂ ਨੇ ਨਸੀਮੀ ਸਾਹਿਬ ਨੇ ਲਵਾਇਆ ਡਰਾਮਾ ਤੇ ਹਾਂਜੀ ਜਾਂ ਤਮਾਸੀਰ ਅਲਹਮਰਾ ਉੱਥੇ ਜਾਵਾਂਗੇ ਸਾਫ ਸੁਥਰਾ ਡਰਾਮਾ ਉਹ ਤੇ ਸਕਾਵ ਸਾਨ ਲੰਬੇ ਵਾਰ ਕੇ ਇਕਬਾਲ ਪਾਰਕ ਓਏ ਇਕਬਾਲ ਪਾਰਕ ਦਾ ਅਕਬਾਲ ਪਾਰਕ ਮੂਨ ਮਾਰਕੀਟ ਦੇ ਕੋਲ ਮੂਨ ਮਾਰਕੀਟ ਦੇ ਕੋਲ ਇਕਬਾਲ ਮੂਨ ਪਾਰਕ ਮਾਰਕੀਟ ਨਹੀਂ ਵੇਖਣੀ ਉਹ ਵੀ ਦੇਖਣੀ ਹੈ ਮੂਨ ਮਾਰਕੀਟ ਦੇਖਣੀ ਆ ਪਰ ਸਾਰੇ ਜੰਬੀ ਮਾਰਕੀਟ ਦੇਖ ਓਏ ਜਿੱਥੇ ਤੇਰੇ ਨਾਨੇ ਦਾ ਸਾਈਕਲ ਉਲ ਰਿਹਾ ਸੀਗਾ ਓਏ ਲੋਕਾਂ ਨੇ ਚੱਕ ਕੇ ਤੇਰੇ ਘਰ ਭੇਜਿਆ ਸੀ ਮੂਨ ਮਾਰਕੀਟ ਦੇਖਣੀ ਹੈ ਮਾਲ ਕਿਹੜੇ ਚ ਜਾਣਾ ਮਾਲ ਮੋਲ ਜਾਣਾ ਉੱਥੇ ਹਾਲ ਇਹਨੇ ਹਮਲਾ ਮੋਲ ਤੇ ਜਾਣਾ ਫੁੱਲ ਮੌਲ ਚ ਜਾਣਾ ਬਿਲਕੁਲ ਯਾਰ ਜਿੱਥੇ ਵੀ ਜਾਣਾ ਉਸਤਾਦ ਜੀ ਜਲਦੀ ਉੱਠੋ ਟਾਈਮ ਤੈਨੂੰ ਨਹੀਂ ਲੈ ਕੇ ਜਾਣਾ ਓਏ ਸਾਜੀ ਉਹ ਭਟੂਰੇ ਕਹਿੰਦੇ ਕਿਥੇ ਭਲਾ ਮਸ਼ਹੂਰ ਆ ਭਟੂਰੇ ਲੈ, ਹੁਣ ਆਇਆ ਨਾ ਘਰ ਤੇ ਸਾਜੀ ਬੜੇ ਮਸ਼ਹੂਰ ਆ ਨਾਨ ਚੜੇ ਨਾਲ ਟਪੂਰੇ 2000 ਰੁਪਏ ਦਾ ਇੱਕ ਆ। ਹਾਂਜੀ ਉਹ ਟਪੂਰਾ ਬਹੁਤ ਸਾਜੀ ਉਹ ਜ਼ਖਮਾਂ ਤੇ ਲਾਉਣ ਵਾਲਾ ਵਾ ਸਾਜੀ ਗਿੱਪੀ ਕੇਜਰੀਵਾਲ ਸਾਹਿਬ ਆਏ ਉਹ ਤਾਂ ਖਾ ਗਏ ਆ ਭਲਾ ਵੀਡੀਓ ਦੇਖ ਹਾਂਜੀ ਹਾਂਜੀ ਉਹ ਖਾ ਗਏ ਮਿੱਠਾ ਜੀ ਕੀ ਹੋ ਗਿਆ ਲਾਹੌਰ ਤੈਨੂੰ ਜਾਓ ਤੇ ਫਿਰ ਬੱਟ ਕੜਾਈ ਨਾ ਖਾਓ ਹਾਏ ਓਏ ਲక్ష్ਮੀ ਚੌਕ ਹਾਏ ਹਾਏ ਦੇਸੀ ਬੱਕਰੇ ਦੀ ਛੋਟੇ ਦੀ ਸੁਭਾਨ ਅੱਲਾਹ ਕੀ ਕਹਨੇ ਬਈ ਇਹ ਤਾਂ ਫਿਰ ਲੱਖ 2.5 ਲੱਖ ਤੋਂ ਵਧੀ ਜਾ ਰਿਹਾ ਠੰਡਾ ਪੈਣਾ ਥੋੜਾ ਜਿਹਾ ਪਤਾ ਕੀ ਗੱਲ ਹੈ, ਤੁਸੀਂ ਹਰ ਆਈਟਮ ਖਾ ਕੇ ਉਹ ਖੁੱਲੇ ਦਿਲ ਨਾਲ ਮੈਂ ਕਹਿਣਾ ਤੁਸੀਂ ਹਰ ਆਈਟਮ ਖਾਓ ਲੇਕਿਨ ਯਾਰ, ਆ ਕੇ ਨਾ ਜਿਹੜਾ ਮੇਰੇ ਟਾਈਮ ਨਾਲ ਰਲ ਜਿਓ ਮੇਰਾ ਇਹ ਹੈ ਨਾ ਕਿ ਮੇਰਾ ਚਲੋ ਕੋਈ ਮਤਲਬ ਲੱਖ ਰੁਪਏ ਲੱਗਦਾ ਵਾ 80 ਇਹ ਪਾਵੇ 20 ਮੈਂ ਪਾ ਲਾਂਗਾ ਫਰਕ ਬਹੁਤ ਆ ਮੈਂ ਕਿਦਾਂ ਉਸਤਾਦ ਜੀ ਮੈਨੂੰ ਗੱਲ ਤੇ ਦੱਸੋ ਆਂਡਾ ਖਾ ਕੇ ਤੁਹਾਡਾ ਯੂਰੋ ਕਿਸ ਨੂੰ ਵੱਜ ਜਾਂਦਾ ਦੁੰਬਾ ਕੜਾਈ ਖਾ ਕੇ ਪੈਰਾਂ ਤੇ ਆ ਜਾਓਗੇ ਵਾਪਸ ਸਾਜੀ ਨਾਲੇ ਲਾਹੌਰ ਦੀਆਂ ਪੁਰਾਣੀਆਂ ਇਮਾਰਤਾਂ ਦੇਖਣੀਆਂ ਆਪਣੀਆਂ ਜਿਹੜਾ ਮੁਗਲ ਖਾਨਦਾਨ ਨੇ ਘਰ ਬਣਾ ਕੇ ਦਿੱਤੇ ਸੀ ਆਪਣੇ ਸਿਪਾਹੀਆਂ ਨੂੰ ਹੈ ਪੁਰਾਣੀਆਂ ਹਾਏ 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 ਉਹ ਦੇਖਣ ਵਾਲੇ ਸਾਜੇ ਹਜੇ ਉੱਤੇ ਹੀ ਬਣੇ ਆ ਉੱਤੇ ਬਰੀਕ ਬਰੀਕ ਜਾ ਕੇ ਮਾਂ ਦਾ ਚਿਹਰਾ ਦੇਖ ਹੱਜ ਦਾ ਸਵਾਬ ਲੈ ਇਮਾਰਤ ਵੇਖ ਕੇ ਤੈਨੂੰ ਕੀ ਮਿੰਟਾਂ ਨੂੰ ਦੱਸ ਦੇ ਉਸਤਾਦ ਜੀ ਤੁਸੀਂ ਕਿਹੜੇ ਬੰਦੇ ਕੋ ਖਾਣ ਡੇ ਜੇ ਕਸਮੇ ਸਵੇਰੇ ਅੰਦਰੂਨ ਲਾਹੌਰ
ਅੰਦਰੂਨ ਲਾਹੌਰ ਹਾਂਜੀ ਆਪਣਾ ਅੰਦਰੂ ਵਾਸ਼ਰੂਮ ਦੇਖ ਤੂੰ। ਗਾਮੇ ਪਹਿਲਵਾਨ ਦਾ ਬੈਠਕ ਵੀ ਦੇਖਣੀ ਸਾਜੀ ਜਿੱਥੇ ਉਹਨੇ ਆਪਣੇ ਟਰਾਫੀਆਂ ਉਹ ਚਾਮੇ ਪਹਿਲਵਾਨ ਦਾ ਦੇ ਜਿਹੜਾ ਇੰਜ ਕਰਕੇ ਧਾਲਾ ਚਾਮਾ ਕਰਦਾ ਰਹਿੰਦਾ ਉਹ। ਉੱਥੇ ਸਾਜੀ ਕਿੰਨੀਆਂ ਹੀ ਬੈਠਕਾਂ ਉਹ ਵੇਖਣ ਵਾਲੀਆਂ ਵਾ 300-400 ਰੁਪਏ ਦੀ ਚਾਹ। ਇੱਕ ਜਗ੍ਹਾ ਐਸੀ ਆ ਤੂੰ ਕੱਲ ਨੂੰ ਉੱਥੇ ਹੀ ਰਹਿ ਪੈਣਾ ਵਾ। ਸਾਰੇ ਆਪਣੇ ਆਪਣੇ ਹਿਸਾਬ ਨਾਲ ਲੱਗੇ ਉਹ ਆਪਣਾ ਬੋਲੀ ਜਾਂਦਾ ਉਹ ਬੈਠਕਾਂ ਦਾ ਕਹੀ ਜਾਂਦਾ ਉਹ ਗਾਮੇ ਦਾ ਕਹੀ ਜਾਂਦਾ ਪਤਾ ਕਿਸੇ ਨੂੰ ਵੀ ਨਹੀਂ ਉਹ ਵੇਖਣ ਵਾਲੇ ਨੂੰ ਸਮਝ ਨਹੀਂ ਆਉਂਦੀ ਉਹ ਗੱਲ ਕੋਈ ਚਪੁਰਚੀ ਵੀ ਜਾਣਾ ਵਾ ਜੀ ਤੁਹਾਨੂੰ ਪਹਿਲੇ ਢੋਲ ਗਈਆਂ ਪਈਆਂ ਆਹਾ ਨਾ ਜੀ ਇਹਨੇ ਉੱਥੋਂ ਜੀ ਚੁੱਕਣਾ ਵਾ ਉਹ ਫਿਰ ਲੈ ਕੇ ਅੱਛਾ ਆਉਂਦੇ। ਤੇ ਸਭ ਤੋਂ ਵੱਡੀ ਗੱਲ ਵੀ ਉੱਥੇ ਤੁਸੀਂ ਸ਼ਾਹੀ ਕਿਲਾ ਫਿਰ ਲੈਣਾ ਅਕਬਰ ਬਾਦਸ਼ਾਹ ਦਾ ਦੇਖ ਲੈਣਾ ਸੈਟਅਪ ਉਹਨਾਂ ਦੇ ਬਾਦਸ਼ਾਹੀ ਮਸਜਿਦ ਦੇ ਸਾਰਾ ਕੁਝ ਦੇਖ ਲੈਣਾ ਤੇ ਜਿਹੜੀ ਉਹਨੇ ਟੰਗੀ ਸੀ ਵਿਚਾਰੇ ਨੇ ਅਨਾਰਕਲੀ ਉੱਥੇ ਵੀ ਜਾਣਾ ਓਏ ਉਹ ਦੀਵਾਰ ਓਏ ਹੋਏ ਹੋਏ ਜਿਹੜੀ ਲਓ ਜੀ, ਕਰਵਾਈ ਮੈਂ ਸੀ ਨਾ ਉਹਨਾਂ ਨੇ ਉਸਤਾਦ ਜੀ ਨਾਲ 7 ਸਾਲ ਹੋ ਗਏ ਸੀ ਲਾਹੌਰ ਜਾਣੇ ਆ ਅੱਜ ਤੱਕ ਧਰਮਪੁਰਾ ਸ਼ਾਲਾਬਾਦ ਮੁਗਲਪੁਰਾ ਨਾਰਕਲੀ ਦੀ ਗੇਮ ਭੈਣ ਸ਼ੋਅ ਕੀਤਾ ਉਹ ਬਸ ਇੱਕ ਵਾਰੀ ਵਿਕਾਸ ਬਿਰਾਨੀ ਚਲੇ ਗਏ ਇਹਨਾਂ ਇਲਾਕਿਆਂ ਤੋਂ ਵੱਧ ਨਹੀਂ ਗਏ ਹੁਣ ਮੇਰੇ ਪੱਲੇ ਦੇਖ ਲਓ ਪੂਰਾ ਰੌਲ ਫਲੋਰ ਕੇ ਲੱਗਦਾ ਫੁੱਟ ਢਾਵਾ ਹੁਣ ਨਾਲੇ ਰਾਤ ਨੂੰ 12 ਵਜੇ ਜਾਣਾ ਠਹਿਰ ਜਾ 12 ਵਜੇ ਚੱਲਾਂਗੇ 3 ਵਜੇ ਸੈਰ ਹੀ ਕਰਾਂਗੇ ਜਾ ਕੇ ਉੱਥੇ ਪੂਰੇ ਭਾਰ ਨਾਲ ਆਹਾ 12 ਵਜੇ ਅਗਲੀ ਕੀ ਹੈ ਨੂੰ ਜਗ੍ਹਾ ਦੱਸਾਂ ਇੱਕ ਕਿਹੜੀ ਸਾਥ ਦੀ ਫੋਰਟਰਸ ਹਾਏ ਫੋਰਟਰਸ ਕਿਆ ਚੱਲ ਕੇ ਕਹਿੰਦੇ ਖਲੋ ਉੱਥੇ ਖਲੋ ਸੀ ਉੱਥੇ ਆ ਰਹੇ ਪਹੁੰਚ ਪੜ ਖੈਰ ਹੈ ਤੇਰੀ ਵੀ ਰਾਤ ਨੂੰ 12 ਵਜੇ ਤੋਂ ਬਾਅਦ ਜਿਹੜਾ ਮੁਗਲ ਬਾਦਸ਼ਾਹ ਮਿਲੇਗਾ ਤੈਨੂੰ ਨਾਲੇ ਸਾਥ ਦੀ ਜਿਹੜੇ ਸਰੋਂਗ ਜਾਂਦੀ ਹੈ ਦਿੱਲੀ ਉਹਨੋਰ ਵਿੱਚੋਂ ਹਾਂ ਸੁਰੰਗਾ ਵੇਖਣ ਆਗਰਾ ਜਾਂਦੀ ਸਿੱਧੀ ਸਿੱਧੀ ਆਗਰਾ ਆਇਆ ਤੂੰ ਉੱਥੇ ਸੁਰੰਗ ਜੋ ਵੇਖਣੀ ਘੰਟਾ ਅੰਦਰ 5 ਖਲੋਤਾ ਨਹੀਂ ਸੁਰੰਗ ਵਾਲਾ ਹਿਸਾਬ ਆ ਨਾ ਕਿਸੇ ਨੂੰ ਆਉਂਦਾ ਨਹੀਂ ਅੱਛਾ ਚੱਲ ਯਾਰ ਹੁਣ ਤੂੰ 25 ਤੋਂ ਕੁਝ ਥੋੜਾ ਕਰਨਾ 26 ਕਰ ਲਓ ਜੀ ਉੱਠੋ ਯਾਰ ਇਹ ਜੀ ਇਹਨਾਂ ਬਹਿ ਜਾ ਯਾਰ ਇੱਕ ਮਿੰਟ ਹਿਸਾਬ ਲੈ। ਠਹਿਰ ਜਾ ਮੇਰੇ ਕੋਲ ਲਿਖਾ ਲਓ ਜਦ ਤੱਕ 60 ਮਿੰਟ ਨਾ ਹੋਏ ਨਹੀਂ ਉੱਠਣੇ ਜੋ ਮਰਜ਼ੀ ਨਹੀਂ ਇਦਾਂ ਨਹੀਂ ਨਾ ਵਧਾ ਫਿਰ 25 ਤੋਂ 26 ਕਰ ਲਓ ਉਹ ਕਹਿਣਗੇ 90 ਤੋਂ 99 ਕਰ ਲਓ ਇਹਦੇ 7 ਘੰਟੇ ਸੇ ਕਿਵੇਂ ਲੱਗਾ ਰਾਂਗੇ ਇੱਕ ਵੱਡੀ ਛਾਲ ਮਾਰ ਕੋਈ 50 ਤੋਂ ਉੱਤੇ ਟੱਪ ਕੇ ਉਹ 350 ਰੁਪਏ ਦੀ ਜੁੱਤੀ ਦਾ ਉਸਤਾਦ ਜੀ ਸਵੇਰੇ ਰੌਲਾ ਬਣਾਇਆ ਬੰਦੇ ਨੇ ਗਿਰੇਬਨ ਫੜ ਲਿਆ ਭਾਈ। ਹਾਂਜੀ ਹਾਏ 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 ਆਵਾਜ਼ ਬੰਦ ਕਰ ਲਾ ਹੁਣ 25 30 ਤੇ ਆ ਨਹੀਂ ਗਿਆ ਨਹੀਂ ਮੈਂ 350 ਜੁੱਤੀ ਪਾਈ ਆ ਤੇਰੇ ਪਾਪਾ ਨੂੰ ਹਸ਼ ਪੱਪੀ ਵਾਲੇ ਵਾਰ ਦੇ ਗਏ ਆ ਵੀ ਤੁਸੀਂ ਸਾਡੀ ਜੁੱਤੀਆਂ ਪਾਪਾ ਘਸਾਤੀਆਂ ਵਾ ਅੱਛਾ 30,000 ਜੀ 30 ਅੱਗੇ ਕਿਆ ਚਲੋ ਯਾਰ, 30 ਯਾਰ ਇਹਨੂੰ ਤੇ ਇੱਕ ਮਿੰਟ ਇੱਕ ਮਿੰਟ ਆ ਭਾਈ ਲਾ ਕੇ ਗੇਟ ਬੰਦ ਕਰ ਦਿਓ। ਯਾਰ ਤੂੰ ਗੱਲ ਕਰਨ ਵਾਲੀ ਕਰਨਾ ਤੂੰ ਤੇ ਫਿਰ ਉਹੀ ਗੱਲ ਯਾਰ ਅਸੀਂ ਤੁਸੀਂ ਵੀ ਕੁਝ ਕਰੋ ਨਾ ਯਾਰ ਅਸੀਂ 90 ਕਰ- ਉਹਨੇ 90 ਕਹਿਤਾ ਬੜੀ ਦੇਰ ਦਾ ਹੁਣ ਉਸ ਮੈਂ 90 ਕਹਿਤਾ ਵਾ 85 ਫਾਈਨਲ 85 ਤੁਹਾਡੇ ਪੈਸੇ ਲੱਗ ਜਾਣੇ ਵਿੱਚ ਮੈਨੂੰ ਇਹ ਓਏ ਡਰ। ਚੱਟਾ ਗੱਲ ਸੁਣ ਜੇ ਤੁਹਾਡੇ ਕੋਲ ਕੋਲੇਸਟ੍ਰੋਲ ਦੀ ਗੋਲੀ ਹੈ ਨਾ ਮੈਨੂੰ ਵੀ ਉਹਨਾਂ ਦੋ ਦਿੱਤੀਆਂ ਵਾ ਉਹਨਾਂ ਕੋਲ ਟੈਨਸ਼ਨ ਨਾ ਭੁੱਲੇ ਨਹੀਂ ਤੂੰ ਜਾ ਪੈਣਾ ਵਾ ਉਹ ਝੂਲੇ ਤੇ ਵੀ ਜਾਣਾ ਜਿਹੜਾ ਐ ਉੱਤੇ ਜਾ ਖੜਾ ਹੋ ਜਾਂਦਾ ਐ ਕੋਲ ਜਾ ਅੱਲਾ ਕਰੇ ਉਹ ਜਿਵੇਂ ਹੈ ਜੋ ਕੋਈ ਠਾਹ ਥੱਲੇ ਆਵੇ ਵਿੱਚ ਤੂੰ ਵੀ ਹੋਣਾ ਵਾ ਮੈਂ ਹੁਣਾ ਹੀ ਨਹੀਂ ਮੈਂ ਤਾਂ ਥੱਲੇ ਵੇਖਣਾ ਵੀ ਉਹ ਮੇਰੇ ਪੈਸੇ ਜਾਣ ਡਏ ਆ ਮੇਰੇ ਪੈਸੇ ਝੂਟੇ ਲੈਣ ਡਏ ਮੇਰੇ ਤਾਂ ਕਾਪੀਆਂ ਵਜਣ ਡਈਆਂ ਆ ਕਾਲੂ ਮੇਰੇ ਪੱਲੇ ਝੂਟੇ ਲੈਣ ਡਿਆ ਇਹ ਹੋਣਾ ਮੈਂ ਤਾਂ ਵਿੱਚ ਬਹਿਣਾ ਕਿਸੇ ਨੇ ਉੱਥੇ ਰੋ ਕੇ ਕਹਿ ਦੇਣਾ ਬੂ ਤੇਰਾ ਮਿੱਠਾ ਪੁਰੀਆ ਗਿਆ ਈ ਸਾਜ ਉੱਥੇ ਜਿੰਨ ਹੋਸ ਵੀ ਦੇਖਣਾ ਜਿਹੜਾ ਉਹ ਬਣਿਆ ਹੋਇਆ ਨਿਆਣਿਆਂ ਦਾ ਭੂਤ ਬੰਗਲਾ ਬੱਚੇ ਵੱਡੇ ਹੋਲਣ ਤੇ ਉਹ ਜਿੰਨੀ ਬਣ ਜਾਣੇ ਤੇਰੇ ਮੈਂ ਤੁਹਾਨੂੰ ਦੱਸਦਾ ਥੋੜਾ ਜਿਹਾ ਵੱਡੇ ਹੋਣ 10 ਸਾਲ ਦੇ ਯਾਰ ਉਹਦੀਆਂ ਖੁਆਇਸ਼ਾਂ ਨੇ ਮੰਗਾਂ ਵਿਚਾਰਿਆਂ ਦੀਆਂ ਤੇ ਵਾਲਦ ਸਾਹਿਬ ਕਿੱਥੇ ਗਏ ਵਾਲਦਾ ਮਾਜਦਾ ਕਿੱਥੇ ਗਏ ਤੇਰੇ ਜੀਜੋ ਘਰ ਭੈਣ ਭਰਾ ਮਿਹਨਤ ਕਰ ਕੁੱਟ ਕੇ ਤੂੰ ਸਾਡਾ ਭਰਾ ਨਹੀਂ ਵੱਡਾ ਕੀ ਦੁਨੀਆ ਤੇ ਕਹੇ ਮਿੱਠੇ ਦੇ ਕੋਲੇ ਪੂਰੀ ਕਾਇਨਾਤ ਪਾਣੀ ਵੇਖੋ ਪਿਆਈ ਯਾਰ ਉਹ ਮਿੱਠੇ ਨੇ ਕਿਤੇ ਸਟਾਮ ਲਿਖਤਾ ਮੇਰੇ ਪਿੱਛੇ ਤੂੰ ਜਾਇਆ ਮਾ ਜਾਣਾ ਨਹੀਂ ਲੋਰ ਕੀ ਹੋ ਗਿਆ ਲੋਰ ਤੇ ਸੜਕਾਂ ਦੇਖਣੀਆਂ ਹੈ ਜੀ ਉਹ ਮੈਟਰੋ ਦੇਖ ਪੀਰ ਦਾ ਮਕਬਰਾ ਹਾਏ। ਨੂਰ ਜਹਾਂ ਦਾ ਮਕਬਰਾ ਭਾਜੀ। 12 ਤੇਰੀ ਪਾਜੀ ਆ ਤੁਸੀਂ ਰੋਟੀ ਖਾ ਲੈਣੀ ਬਲਕਿ ਮੈਂ ਤਾਂ ਕਹਿੰਦਾ ਵਾਪਸੀ ਦਾ ਹਰਨ ਮਨਾਰ ਸ਼ੇਖੂਪੁਰਾ ਉੱਥੇ ਮੈਂ ਤੇਰਾ ਮਰਨ ਮਨਾਰ ਕਰਦਾ ਸੀ ਉਸਤਾਦ ਜੀ ਤੁਸੀਂ ਉਹ ਵਾਪਸੀ ਜਾਓ ਜਿਹੜੇ ਮਜ਼ਦੂਰ ਦੇ ਉਹਨਾਂ ਨੇ ਹੱਥ ਵੱਡੇ ਹੋਏ ਆ ਉਹ ਇਦਾਂ ਪਏ ਹੋਏ ਅੰਦਰ ਉਹ ਵੀ ਦੇਖਣੇ ਉਹ ਵੀ ਵੇਖਣੇ ਕਿਲੇ ਤੈਨੂੰ ਸਾਰਾ ਲਾਹੌਰ ਤੇ ਚੇਤੇ ਆ ਦੇਖਣ ਦਾ ਕੀ ਫਾਇਦਾ ਯਾਰ ਉਹ ਹੱਥ ਵੇਖਣੇ ਨੇ ਯਾਰ ਤਾਂ ਜੀ ਸਾਰਾ ਕੁਝ ਰਹਿ ਜਵੇ ਕੈਂਚੀ ਪੁਲ ਦੇਖਣਾ ਮੈਂ ਲਾਜ਼ਮੀ ਲੋਰੋਂ ਹਾਂਜੀ ਪੂਰੇ ਭਾਰ ਨਾਲ ਹਾਂ ਲਓ ਜੀ ਬਾਜੀ ਤੁਸੀਂ ਏਦਾਂ ਕਰੋ ਬੈਠੋ ਮੈਂ ਨਾ ਹਫਤੇ ਖੰਡ ਤੱਕ ਕੈਂਚੀ ਕੋਲ ਇੱਥੇ ਲੈ ਕੇ ਆਉਣਾ ਫੜ ਕੇ ਰੱਖਿਆ ਨੂੰ ਥੋੜਾ ਥੋੜਾ ਕਰਕੇ ਕਿੱਥੇ ਲਾਹੌਰ ਪਹਿਲੇ ਲਿਆ ਇੱਥੇ ਉਹ? ਬਣਾਉਣਾ ਵਾ ਉਹ ਲਾਂਦੀ ਉਹ ਸੱਖਰ ਵਾ ਤੂੰ ਕੈਂਚੀ ਪੁੱਲ ਦਾ ਕਲਮਾ ਹੌਲੀਆਂ ਕਰਾਉਣੀਆਂ ਕੀ ਮੈਂ ਸੂਟ ਦੇ ਕੇ ਕੈਂਚੀ ਪੁੱਲ ਦਾ ਵੀ ਸੂਟ ਕੱਟਦੀ ਮੇਰਾ ਕੈਂਚੀ ਪੁੱਲ ਸੱਖਰ ਵਾ ਫਿਰੀ ਜਾਣ ਡਿਆ ਪਹਿਲੇ ਤਰਤੀਬ ਸੈੱਟ ਕਰ ਲਾ ਮਜ਼ਾਰੇ ਕੈਦ ਵੀ ਜਾਣਾ ਸੱਚ ਮੈਂ ਮਜ਼ਾਰੇ ਕੈਦ ਨਹੀਂ ਓਏ ਮਜ਼ਾਰੇ ਕਾਇਦਾ ਉਹ ਤੂੰ ਕਿਸੇ ਮਜ਼ਾਰੇ ਕੋਲ ਕਾਇਦਾ, ਦੇਖ ਲੈ ਕਰਾਚੀ ਆ ਉਹ ਕਰਾਚੀ ਉਹ ਕਿਹੜਾ ਜਿਹੜਾ ਸ਼ਾਹੀ ਮਸਜਿਦ ਦੇ ਬਾਹਰ ਅੱਜ ਇੱਕ ਖਾਕੀ ਰੰਗ ਦਾ ਕਮਰਾ ਜਾ ਅੱਛਾ, ਉਹ 2 ਰੁਪਏ ਦੇ ਨੋਟ ਤੇ ਪਿਉਂਦਾ ਮੇਰੇ ਪੱਲੇ ਤੋਂ ਮੁੜ ਕੇ ਘਰ ਨਹੀਂ ਆਉਣਾ ਗਾਂ ਹੀ ਗਾਂ ਚੱਲ ਜਾਂਦੇ ਹੋ ਯਾਰ ਉਹ ਕੋਈ ਹੋਰ ਚੀਜ਼ ਉਹ ਆ ਕਿਲੇ ਦੀ ਐਂਟਰੈਂਸ ਨਹੀਂ ਹਾਂ ਉਹ ਜਿਹੜਾ ਕਿਲਾ ਖੈਬਰ ਆ ਠੀਕ ਆ ਫਿਰ ਤੁਸੀਂ ਮੇਰਾ ਮੂੰਹ ਵੀ ਤਾਂ ਦੇਖੋ ਨਾ ਯਾਰ ਕੀ ਹੋਈ ਜਾਣਾ ਤਾਂ ਚੜੀ ਜਾਣਾ ਤੁਹਾਨੂੰ ਲੱਗ ਰਿਹਾ ਵੀ ਤੁਹਾਡੇ ਫੈਸ਼ਨ ਹੈ ਮੇਰਾ ਮੂੰਹ ਨਿਕਲ ਲਓ ਵੀ ਜਿੰਨਾ ਇਹ ਤਹਿਕੀਕ ਕਰ ਰਿਹਾ ਨਾ ਲਾਹੌਰ ਦੀ ਇਹਨੇ ਬੁਰਜ ਖਲੀਫਾ ਵੀ ਲਾਹੌਰ ਚੋਂ ਲੱਭ ਲੈਣਾ ਲੱਭ ਲੈਣਾ ਉਹਨੂੰ ਲੈਣਾ ਐਫਲ ਟਾਵਰ ਵੀ ਉੱਥੇ ਹੀ। ਉਹ ਜਿਹੜੀ ਇਮਾਰਤ ਬਿੰਗੀ ਚ ਹੋਈ ਹੈ ਬੈਂਕ ਵਾਲੀ ਉਹ ਵੀ ਉਹ ਭਾਜੀ ਉਹ ਜਾ ਕੇ ਤੂੰ ਸਿੱਧੀ ਕਰਨੀ ਆ ਵਿੰਗੀ ਰਹਿਣ ਦੇ ਤੈਨੂੰ ਉਸ ਗੱਲਾਂ ਕੀ ਹੈ ਅੱਛਾ ਯਾਰ ਹੁਣ ਕੀ ਇੱਥੇ ਰੌਲਾ ਮੁੱਕਾ ਯਾਰ 35000 ਤੇ ਠੀਕ ਆ 35 ਤੁਸੀਂ ਕਿੰਨਾ ਕਹਿ ਰਹੇ ਉਸਤਾਦ ਜੀ 85 ਫਾਈਨਲ 90 80 80 ਕਰ ਲਓ ਸਟਾਰਟ ਤੁਹਾਡੇ ਵਾਸਤੇ ਉਹ ਯਾਰ ਫਿਰ ਚਲੋ ਤੋਂ ਪਹਿਲਾਂ ਹੋਏ ਅਸੀਂ 80000 ਰੁਪਏ ਕਿੰਨਾ ਰਹਿ ਗਿਆ 80 ਤੇ 35 ਰੋ ਹਾਲੇ ਵੀ 50 ਦਾ 45 55 65 75 80 45000 40000 ਦਾ ਫਰਕ ਇਹ ਕੱਢਣਾ ਪੈਣਾ ਫਰਕ ਸਾਜ ਜੀ ਭਾਜੀ ਤੁਸੀਂ ਕੱਢਣਾ ਫਰਕ ਮੈਂ ਤਾਂ ਚਲੋ ਜੀ 15000 ਮੈਂ ਆਪਣਾ 30000 ਦਾ ਫਰਕ ਆਪਸ ਚ ਕਰੋ 15 ਵਧਾ ਲਓ ਤੁਸੀਂ ਕਰ ਲਓ 5 ਕਰ ਲਈਏ ਤੁਸੀਂ 65 ਤੇ ਆ ਜਾਓ ਠੀਕ ਹੈ ਇਹ ਆ ਜਾਵੇ 50 ਤੇ ਬਾਕੀ 15 ਤੁਸੀਂ ਪੈ ਲਓ 15 ਮੈਂ ਪਾ ਲਾਂਗਾ
ਅੱਛਾ ਵੈਸੇ ਸਰਦੀ ਆਈ ਹੈ ਤੁਹਾਨੂੰ ਯਖਨੀ ਯਾਨੀ 50 ਇਹ ਦੇਗਾ 15 ਮੈਂ ਪਾਵਾਂਗਾ ਤੁਹਾਡਾ 65 ਹੋ ਜਾਏਗਾ ਠੀਕ ਹੈ ਤੇ 15 ਮੈਂ ਪਾ ਦੇਣਾ ਪਾਵਰ ਵਾਲੀ ਬੰਗਲਾ ਵੀ ਦੇਖਣਾ ਸਾਜੀ ਮੈਂ ਛੱਡ ਯਾਰ ਮਿੱਠੇ ਲਾਣ ਹੁਣ ਨਾਮਵਾ ਤੇ ਛੱਡ ਦੇ ਯਾਰ ਮਿੱਠੇ ਹੁਣ ਨਾੜ ਵਾਲੇ ਚੌਕ ਦੀ ਯਖਨੀ ਹੁਣ ਮੈਨੂੰ 15 ਮੇਰਾ ਕੀ ਸੀ ਮੈਚ ਚ ਨਾ ਮੈਂ ਲੈਣਾ ਚ ਨਾ ਦੇਣਾ ਚ ਸਾਰਾ ਕੁਝ ਤੁਹਾਡਾ ਤੁਹਾਡਾ ਜਦੋਂ ਰੌਲਾ ਹੁੰਦਾ ਉਦੋਂ ਤੋਂ ਮੈਨੂੰ ਨਜਾਇਜ਼ ਠੋਕ ਜਾਂਦੇ ਜਾਨੀ ਆਰਮੀ ਨਾਮ ਤੁਹਾਡਾ ਹੀ ਵੱਜਦਾ ਵਾ ਅਸੀਂ ਤਾਂ ਤੁਹਾਡਾ ਸਰ ਫਖਰ ਨਾਲ ਬੁਲੰਦ ਕਰਨ ਨੂੰ ਬੈਠੇ ਇਹ ਬਣਦਾ ਹੀ ਬੇਸਿਕਲੀ ਸਾਰਾ ਤੁਹਾਡਾ ਵਾ 15-16 ਪੀ ਕੇ ਜਿੱਤਿਆ ਵਾ ਵਿੱਚੋਂ ਕੋਈ 50,000 ਰੁਪਇਆ ਲੱਗ ਵੀ ਜਾਊ ਉਹ ਪੁੱਤ ਮੈਂ ਪੀ ਕੇ ਜਿੱਤਿਆ ਵਾ ਪੀ ਕੇ ਨਹੀਂ ਜਿੱਤਿਆ ਸਾਜੀ ਹੀਰ ਦੀ ਕਬਰ ਵੀ ਦੇਖਣੀ ਹੈ ਓਏ ਉਹ ਯਾਰ ਇਹ ਵੀ ਲਾਹੌਰ ਹੀ ਹੈ ਅੱਲਾ ਕਰੇ ਮੈਂ ਤੇਰੀ ਨਾਲ ਹੀ ਨਾ ਬਣਾ ਦਵਾਂ ਹਲਕੀ ਜਿਹੀ ਛੋਟੀ ਨੰਨੀ ਮੂਨੀ ਕਬਰ ਤੇਰੀ ਵੀ ਬਣ ਜਵੇ ਉਹ ਤੋਂ ਵੇਖ ਕੇ ਜਾਵਾਂਗੇ ਬਹੁਤ ਝੰਗਬਾ ਲੋੜ ਨਹੀਂ ਕੀ ਉਹ ਨਹੀਂ ਝੰਗੋ ਹੀ ਨਿਕਲ ਜਾਣਾ ਲੋ ਝੰਗੋ ਜਾਵਾਂਗੇ ਨਾਲੇ ਹੀਰ ਦੀ ਕਬਰ ਦੇਖੀ ਗਏ ਨਾਲੇ ਬਸੀੜ ਦੀ ਕਬਰ ਦੇਖੀ ਗਏ ਨਹੀਂ ਉਸਤਾਦ ਜੀ ਉਹ ਕਿਲਾ ਸਤਾਰ ਸ਼ਾਹ ਵੀ ਜਾਣਾ ਮੈਂ ਨਾ ਤੈਨੂੰ ਮੇਰੀ ਸੁਣਾ ਚੰਗਾਂਗ ਡੱਬਾ ਲੈ ਦੇਣਾ ਤੂੰ ਇੱਕ ਵਾਰੀ ਪੁੱਤ ਮਹੀਨਾ ਰੱਜ ਕੇ ਫਿਰ ਲਾ ਅੱਛਾ 50 ਤੇ ਟੱਕ ਲਾਉਣ 35 ਸਾਜੀ 90,000 ਰੁਪਇਆ ਠੀਕ ਆ ਯਾਰ ਇੱਕ ਮਿੰਟ ਨਹੀਂ ਸਹੀ ਉਸਤਾਦ ਜੀ 15 ਤੁਹਾਡਾ 50 ਭਾਈ ਦਵੇ 80 ਤੁਸੀਂ ਕਿਹਾ ਸੀ ਯਾਰ ਇਹਨਾਂ ਨੇ ਉਹ 80 ਕਹਿ ਰਿਹਾ ਸੀ ਇਹ 35 ਤੇ ਸੀ ਯਾਰ ਮੈਂ ਕਿੰਨਾ ਕਿਹਾ ਸੀ ਯਾਰ 40 ਕਹਿਤਾ ਸੀ ਤੂੰ ਹੁਣ ਤੁਸੀਂ ਮੈਂ ਪਾਗਲ ਨਹੀਂ ਹੈਗਾ ਮੈਂ ਹੋਸ਼ ਚ ਆਂ। 35 ਤੱਕ ਆਏ ਸੀ ਮੈਂ ਕਿਤੇ ਵੋਟ ਤਾਂ ਨਹੀਂ ਤੂੰ ਪੀਣਾ ਕਿਤੇ 40 ਨਹੀਂ ਕਿਹਾ ਹੁਣ 40 ਇੱਥੇ ਨਹੀਂ ਕਿਹਾ ਤੂੰ ਨਹੀਂ 35 ਕਿਹਾ ਸੀ 35 ਮੈਂ ਕਿਹਾ ਸੀ ਉਹ 35 ਕਹਿ ਰਹੇ ਆ ਉਹ 80 ਕਹਿ ਰਹੇ ਆ 15 ਮੈਂ ਪਾ ਦਿੰਨਾ ਪਿੱਛੇ ਰਹਿ ਗਿਆ 65 ਚਲੋ ਜੀ 35 ਕਰ ਲਓ ਮੇਰੇ ਲੋ 35 ਤੇ ਤੂੰ 15 ਮਿੰਟ ਪਹਿਲੇ ਤਾਂ ਮੈਂ ਕੀਤਾ ਸਾਜੀ 5 ਪੁਲੀਆਂ ਨਹਿਰ ਵੀ ਦੇਖਣੀ ਆ ਉਹ 5 ਪੁਲੀਆਂ ਵਾਲੀ ਯਾਰ ਮੈਨੂੰ ਕਿਤੇ ਅੱਜ ਅੱਖ ਖੋਲੀ ਆ ਅੰਬਾਂ ਵਾਲੀ ਭੁੱਲੀ ਪਹਿਲੇ ਜੀ ਲਾਹੌਰ ਗਏ ਤੇ ਉਹ ਵੇਖਿਆ ਹੀ ਨਹੀਂ ਜਿੱਥੇ ਪਾਕਿਸਤਾਨੀ ਪੁਰਾਣੀਆਂ ਫਿਲਮਾਂ ਬਣੀਆਂ ਉਹ ਸਾਰੀਆਂ ਜਿਹਨੇ ਲਾਹੌਰ ਨਹੀਂ ਵੇਖਿਆ ਹੁੰਦਾ ਨਾ ਉਹ ਜੰਮਿਆ ਨਹੀਂ ਹੁੰਦਾ ਸਿਰਫ ਹਾਂ ਨਾਲ ਸਾਲਿਆ ਤੂੰ ਤੇ ਉੱਥੇ 60 ਸਾਲ ਦਾ ਹੁਣ ਨੂੰ ਫਿਰ ਆਹੋ ਸਾਨੂੰ ਦੁੱਧ ਪਾ ਰਹੇ ਹੋ ਤੂੰ ਜੰਮ ਕੇ ਵੀ ਜੰਮਣ ਤੋਂ ਬਾਅਦ ਵੀ ਤੂੰ ਸਾਰੀ ਜ਼ਿੰਦਗੀ ਉੱਥੇ ਰਹਿਣ ਦੇ ਚੱਕਰ ਚ ਜੰਮ ਕੇ ਵਾਪਸ ਆਏ ਨਾ ਬਸ ਵੇਖ ਕੇ ਆ ਕੇ ਸਮਝੋ ਤੂੰ ਜੰਮ ਪਿਆ ਤੂੰ ਤੇ ਉੱਥੇ ਬੁੱਢਾ ਹੁੰਦੇ ਨੇ ਠੀਕ ਹੈ ਤੇਰਾ ਉਹ ਸਿਰਫ ਆਪਣੇ ਹਿਸਾਬ ਨਾਲ ਯਤੀਮਖਾਨੇ ਜਾ ਉੱਥੇ ਹੀ ਰਹਿ ਪਾ ਵਾਪਸ ਹੀ ਨਾ ਲਾਰੀ ਬਾਜੀ ਕਰੋ ਮੈਂ ਦੱਸਣ ਆ ਲਾਰੀਏਡਾ ਲਾਰੀਡਾ ਵੀ ਦੇਖਣਾ ਲੋ ਸਰ ਮੇਰੀ ਗੱਲ ਸੁਣੋ ਓਏ ਦੇਖਣ ਵਾਲੀ ਚੀਜ਼ਾਂ ਕੋਈ ਦੇਖੀ ਕੋਈ ਯਾਦਗਿਰੀ ਦੇਖੀ ਦੀ ਲਾਰੀਆ ਦਾ ਵੀ ਦੇਖਣਾ ਕਰੋ ਉਸਤਾਦ ਜੀ ਮੈਂ ਦੱਸਣ ਫੋਨ ਚਲੀ ਹੁਣੇ ਉਹ ਕਹਿੰਦੇ ਮੇਰੇ ਲਾਹੌਰ ਚਲੇ ਜੇ ਮੋਟਰ ਵਿੱਚ ਜਿੰਨੇ ਹੋਟਲ ਆਏ ਹਰ ਹੋਟਲ ਤੇ ਖਲੋ ਕੇ ਖਾਣਾ ਵਾ ਹਰ ਹੋਟਲ ਤੇ ਜਿਹੜਾ ਵੀ ਹੋਟਲ ਆਇਆ ਇੰਨਾ ਕਿ ਜਾ ਵੀ ਆਇਆ ਤਾਂ ਨਾਲ ਚਿਪਸ ਬੋਤਲਾਂ ਪੂਰੀ ਛਾਪਾਂ ਜਦੋਂ ਲਾਹੌਰ ਵੱਲੋਂ ਗਏ ਤੇ ਹਾਜੀ ਦੇ ਹੋਟਲ ਤੋਂ 25-30,000 ਰੁਪਏ ਦੀ ਰੋਟੀ ਨਾ ਖਾਧੀ ਤੇ ਫਾਇਦਾ ਦੇਸੀ ਮੁਰਗਾ ਫਿਰ ਹਾਜੀ ਦੇ ਹੋਟਲ ਤੋਂ ਖਾਣੀ ਫਿਰ ਜਾ ਕੇ ਬੱਚੇ ਦੋ ਵੇ ਕੜਾਈ ਕਿੱਦਾਂ ਖਾਣੀ ਆਲ ਫਾਲੋ ਲੱਗ ਜੇ ਕਿ ਥੋੜਾ ਪੈਦਲ ਥੋੜਾ ਗੱਡੀ ਚ ਉਹ ਯਾਰ ਨੋਂਦੀ ਤੂੰ ਪਾਗਲ ਆ ਯਾਰ ਇਹਨਾਂ ਨੇ ਅਲਸਰ ਕਰਾਉਣ ਵਾਲੇ ਮੇਦੇ ਆ ਲੇਕਿਨ ਮੇਦਾ ਮਿੱਠਾ ਚੋਂ ਦਾ ਚੱਕਰਾਂ ਚ ਹੁਣ ਹਾਜੀ ਤੋਂ ਵੀ ਰੋਟੀ ਖਾਣ ਡਿਆ ਦੁੰਬਾ ਤੋਂ ਵੀ ਖਾਣ ਡਿਆ ਉਹ ਕਹਿੰਦਾ ਮੈਂ ਹਰ ਹੋਟਲ ਤੇ ਖਲੋ ਕੇ ਰੋਟੀ ਖਾਣੀ ਆ ਆ ਕਹਾ ਲਾਹੌਰ ਰੋਡ ਤੇ ਇੱਕ ਬਾਗ ਹੁੰਦਾ ਅਮਰੂਦਾਂ ਵਾਲਾ ਉੱਥੇ ਹੁਣ ਨਹੀਂ ਆਉਂਦਾ ਪੁੱਤ ਉੱਥੇ ਰੂਲਾ ਫਿਰ ਗਿਆ ਸਾਦਾ ਉੱਥੇ ਸੜਕ ਬਣ ਗਈ ਆ ਕਲੋਨੀ ਕੱਟੀ ਗਈ ਤੇਰੇ ਪੱਲਿਓਂ ਲਾਹੌਰ ਬਹੁਤ ਸੁਣਾ ਸੀਗਾ ਤੂੰ ਲਾਹੌਰ ਫੜ ਕੇ ਰਾਜੀ ਸੀ ਤੈਨੂੰ ਮਾਲਕ ਅੱਜ ਕਹਿੰਦਾ ਤੂੰ ਲਾਹੌਰ ਸ਼ੋਅ ਕਰਨ ਜਾਣਾ ਉਸਤਾਦ ਜੀ ਮੇਰਾ ਬੱਚਾ ਡਿੱਗ ਪਿਆ ਸਟੂਡੀਓ ਜਾਣਾ ਹੈ ਐਵਨਿਊ ਹਾਂ ਮਿਨਿਸਟਰ ਹਾਂ ਐਵਨਿਊ ਸਟੂਡੀਓ ਇਹ ਗੱਲ ਕੋ ਕਾਲ ਆਈ ਆ ਕੀ ਲੈ ਜਾਣਾ ਤੂੰ ਸ਼ਾਹਨੂਰ ਸਟੂਡੀਓ ਹੈ ਸਹੀ ਮੌਕਾ ਬੁਲਾਇਆ ਉਹ ਯਾਰ ਮਿੱਠੇ ਤੈਨੂੰ ਕੀ ਤਕਲੀਫ ਆ ਯਾਰ ਅਸੀਂ ਲਾਹੌਰ ਚਲੇ ਸਾਨੂੰ ਦੇਖਣ ਦੇ ਯਾਰ ਲਾਹੌਰ ਤੇਰੀ ਮਿਹਰਬਾਨੀ ਹੈ ਮੇਰੇ ਯਾਰ ਭੈਣ ਨੂੰ ਛੁੱਟੀ ਹੋਈ ਆ ਮੈਨੂੰ ਤਕਲੀਫ ਇਹ ਵਾ ਮੈਂ ਲਾਹੌਰ ਤੋਂ ਪੱਲਿਓਂ ਦੇਖਣ ਨਹੀਂ ਦੇਣਾ ਚਲੋ ਕਰੋ ਉਸਤਾਦ ਆਪਣੇ ਜੀ ਪੱਲਿਓਂ ਕਿਤੇ ਤੈਨੂੰ ਬਰਾਨਾ ਹੀ ਆਉਂਦਾ ਭਾਈ ਮਿੱਠਾ ਰਾਜ਼ੀ ਹੋ ਗਿਆ ਵਾ ਨਹੀਂ ਰਾਜ਼ੀ ਬਹੁਤ ਸ਼ੁਕਰੀਆ ਭਾਈ। ਤਾਲੀਆਂ ਭਾਈ ਮਿੱਠੇ ਵਾਸਤੇ ਯਾਰ ਭਾਜੀ ਕਿੰਨਾ ਤੇ ਗਿਆ ਸੀ 35 35 ਤੇ 2 ਘੰਟਾ 37 ਭਾਜੀ ਇਸ ਤੋਂ 37 ਸ਼ਬਦ ਨਹੀਂ ਤੇ ਪੰਜਾਂ ਦਸਾਂ ਦੀ ਛਾਲ ਮਾਰ ਚਲੋ। ਬਾਰ-ਬਾਰ ਭਾਜੀ ਉੱਠ ਰਹੇ ਮੈਨੂੰ ਅੱਛਾ ਨਹੀਂ ਲੱਗ ਰਿਹਾ ਮੈਨੂੰ ਬਹੁਤ ਤੁਹਾਡੇ ਚੰਗਾ ਮੂੰਹ ਬੈਠੇ ਸਿਰਫ ਤੁਹਾਡੇ ਮੂੰਹ ਚਲੋ ਆਖਰੀ ਵਾਰੀ ਭਾਜੀ ਮੈਂ ਗੱਲ ਕਰ ਰਿਹਾ ਨਹੀਂ ਭਾਜੀ ਬੈਠੇ ਹੋ ਨਾ ਭਾਜੀ ਫਿਰ ਏਦਾਂ ਮੇਰੀ ਤੇ ਵੀ ਚਲੋ ਭਾਜੀ ਫਾਈਨਲ ਦੱਸੋ 40 ਕਰ ਲਓ ਜੀ ਤੇ ਪਿੱਛੇ ਫਰਕ ਕਿੰਨਾ ਰਹਿ ਗਿਆ 10 ਦਾ 10 ਦਾ ਰਹਿ ਗਿਆ ਮਿੱਠੇ ਉਹ 10 ਤੇ ਨਹੀਂ 20 ਦਾ 15 ਮਿੰਟ ਲੈ ਆਵੇ 10,000 ਹੋ ਜਾਂਦਾ ਇਹਨੂੰ ਯਾਰ ਓਕੇ ਕਰ ਯਾਰ ਕੀ ਕਰੋ ਭਾਜੀ ਚਲੋ ਕੋਈ ਉਹ ਨਹੀਂ ਜਿੱਥੇ ਕਰਾਰ ਤਾਂ ਮਨਜ਼ੂਰ ਹੋਈ ਸੀ 40000 ਚੋਂ 8000 ਰੁਪਏ ਦਾ ਤੇ ਉਹਦਾ ਤੇਲ ਲੱਗਣਾ 7 ਜਣੇ ਨੇ ਜਾਣਾ ਵੈਸੇ ਮੂਰ ਵੀ ਜਾਂਦੀ ਆ ਜੀ ਉਹ ਯਾਰ ਤੂੰ ਪਾਗਲ ਆ ਯਾਰ ਫੈਸਲ ਮੋਰ ਤੇ ਬਹੁਤਾ ਖਰਚਾ ਆ ਜਾਣਾ ਐਡੇ ਤੇਰਾ ਐਡੇ ਵੱਡੇ ਆਰਟਿਸਟ ਨੂੰ ਬਸ ਕਿੰਨਾ ਵੱਡਾ ਕੀ ਗੱਲ ਕੀ ਵੱਡਾ ਕੀ ਔਰ 2 ਗੱਡੀਆਂ ਜਾਣੀਆਂ 14 ਜਣੇ ਨੇ ਕਿੱਦਾਂ ਜਾਣਾ ਸਰੀਨਾ ਚ ਸਲਮਾਨ ਦੀ ਗੱਡੀ ਵੀ ਜਾਣੀ ਹਾਂਜੀ ਅੱਛਾ ਮੇਰੀ ਗੱਲ ਸੁਣੋ ਜਦੋਂ ਤੁੰਬਾ ਕੜਾ ਕੋ ਨਾ ਆਇਆ ਸੀਗਾ ਉਦੋਂ ਤਾਂ ਬੰਦੇ ਸਾਰੇ 10 ਸੀਗੇ 16 ਕਿਤੋਂ ਹੋ ਗਏ ਨਹੀਂ, 10 ਇਹ 6 ਸਿਰ ਮੇਰਾ ਸਾਰੇ 16 ਸੀਗੇ 14 ਇੰਨੇ ਹੀ 15 ਬੰਦੇ ਸੀਗੇ। ਚਲੋ 14 ਸੀਗਾ 2 ਮੇਰਾ ਕਰਕੇ ਐਡ ਕੀਤੇ ਯਾਰ ਮੁਦੱਸਰ ਨੂੰ ਨਹੀਂ ਮੁਦੱਸਰ ਜਾਣਾ ਨੂੰ ਤੇਰਾ ਕਰਨਾ ਤੰਨਾ ਯਾਰ। ਗਾਲਾ ਯਾਰ ਕਿਹੜੇ ਉਸਤਾਦ ਮੂੰਹ ਨਾਲ ਜੀ ਉਹਦੇ ਨਾਲ ਅੱਖਾਂ ਕਿੱਦਾਂ ਮਲਾਏਗਾ ਆ ਕੇ ਓਏ ਇਦਾਂ ਨਹੀਂ ਨਾ ਮਿਲਣੀਆਂ ਤੋਬਾ 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 ਨਹੀਂ ਠੀਕ ਹੈ ਜਾਤੀ ਆ ਜੀ ਤੌਬਾ ਮਾਲ ਦੀ ਕਰ ਆਪਣੇ ਕੰਮ ਦੀ ਕਰ ਮੇਰੇ ਉਹ ਤੌਬਾ ਮਤਲਬ ਸਰ ਔਖੇ ਸੌਖੇ ਵੇਲੇ ਇਹਦੇ ਸਾਥ ਹੁੰਦਾ ਵਾ ਇਹ ਜਦੋਂ ਟਿਕਟੋਕ ਤੇ ਨਹੀਂ ਸੀ ਲਾਈਵ ਹੁੰਦਾ ਇਹ ਗਰੀਬ ਸੀ ਉਹ ਗਾਲੀ ਵਾਲੇ ਕੁੱਤੇ ਆ 5000 ਰੁਪਏ ਜਿੰਮ ਦਾ ਸਰ 10000 ਰੁਪਏ ਜੀ ਅੱਜ ਇਹ ਲੈਬ ਆ ਕੇ ਕਰੋੜਾਪਤੀ ਹੋ ਗਿਆ ਤੇ ਉਹਨੂੰ ਮੂੰਹ ਨਹੀਂ ਲਾਉਣ ਡਿਆ ਮੈਂ ਅਲਹਮਦੁਲਿਲਾ ਕੰਮ ਮੇਰੇ ਉਸ ਤਰ੍ਹਾਂ ਹੀ ਚੱਲ ਰਿਹਾ ਮੇਰਾ ਸਾਰਾ ਕੁਝ ਉਸ ਤਰ੍ਹਾਂ ਹੀ ਚੱਲ ਰਿਹਾ ਵਾ ਐਵੇਂ ਨਾ ਇੰਤਸ਼ਾਰ ਨਹੀਂ ਫਲਾਈਦਾ ਦਾ ਪੁੱਤਰ ਮਿੱਠੇ ਇੱਕ ਦਿਨ ਟੁਰ ਜਾਣਾ ਵਾ ਲੈਵਲ ਉਭਰ ਆ ਜਾਣੀ ਆ ਇੱਥੇ ਠੀਕ ਆ ਜੇ ਮੌਕਾ ਮਿਲਿਆ ਵਾ ਚਲੋ ਠੀਕ ਆ ਕੀ ਜੀ ਫਾਇਦਾ ਜਦੋਂ ਲਾਈਵ ਆਉਂਦੇ ਸਾਰੀ ਕਹੀ ਸੀ ਹਿਚਕੀ ਮਾੜੀ ਜਾਵੇ ਹੱਲੇ ਬਰੋਡ ਆਨ ਹੀ ਹੋਵੇ ਓਏ ਯਾਰ ਏਦਾਂ ਦਾ ਚਿੜੀਆ ਘਰ ਗੰਦਾ ਜ਼ਰਾਫਾ ਹੁੰਦਾ ਜਿਹਦਾ ਕੋਈ ਟਿਕਟ ਲੈ ਕੇ ਨਹੀਂ ਜਾਂਦਾ ਤੁਸੀਂ ਫ੍ਰੀ ਵੀ ਕਰੋ ਪਰ ਧੀਆਂ ਭੈਣਾਂ ਨਹੀਂ ਅਸੀਂ ਨਹੀਂ ਉੱਥੇ ਜਾਣਾ ਭਾਜੀ ਉਹਨੇ
ਉਸਤਾਦ ਜੀ ਨਾਰਕਲੀ ਦੀ ਤੁਸੀਂ ਨਾ ਤਬਾਸ਼ਾ ਦਿਲ ਬਰਦਾਸ਼ਤ ਨਾ ਹੋਵੋ। ਮੈਂ ਦੇਖਣਾ 10,000 ਦੀ ਖਾਤਰ ਉਹੀ ਮੈਂ ਕਹਿਣਾ ਤੇਰੇ ਤੁਹਾਨੂੰ ਵਰਗਾ ਘੰਟਾ ਕਿੰਨੇ ਡਾਲਰ ਬੰਦੇ 10,000 ਕਿੰਨੇ ਡਾਲਰ ਲੋ ਤਾਂ ਜੀ 100 ਵੀ ਨਹੀਂ ਬੰਦ 100 ਤੋਂ ਵੀ ਘੱਟ 30 ਡਾਲਰ ਬੰਦੇ 30 ਡਾਲਰ ਬਣਦੇ। ਯਾਰ ਮੈਨੂੰ ਸਮਝ ਨਹੀਂ ਆਉਂਦੀ ਵੱਡੇ ਵੱਡੇ ਜਿਹੜੇ ਹੋਸਟਲ ਵਾ ਭਾਈ ਪਤਲੂ ਆ ਯੂਸਫ ਉਹਨੂੰ ਕਿੱਦਾਂ ਬਰਦਾਸ਼ਤ ਉਹ ਲੋਕੀ ਕਿੱਦਾਂ ਬਰਦਾਸ਼ਤ ਉਹ ਖਵਾਉਂਦੇ ਨੇ ਇਦਾਂ ਹੀ। ਹਾਂਜੀ ਇਹ ਤਾਂ ਉਹ ਕੁਛ ਵੇਖਿਆ ਨਹੀਂ ਅਗਲੇ ਵਿਆਹਾਂ ਦੇ ਉੱਪਰ ਇਹ ਲੱਖਾਂ ਰੁਪਇਆ ਸਿੱਟਦੇ। ਮੈਂ ਰਜਾ ਦੇ ਛੱਤਾਂ ਤੋਂ ਤੂੰ 30 ਰੁਪਏ 900 ਵਾਰੀ ਸਿੱਟ ਕੇ ਆ ਗਿਆ ਉਹੀ 30। ਹਾਂ ਉਸਤਾਦ ਜੀ ਅਗਲੇ ਦਿਨ 30 ਰੁਪਏ ਭਾਈ ਦਾਨਸ਼ਾਲ ਵਾਪਸ ਕਰਕੇ ਬੱਚੇ ਕਹਿੰਦੇ ਤੂੰ ਭਾਈ ਤਾਂ ਇਹ ਸਿੱਟੇ ਮੂੰਹ ਦਾ ਉਹ ਪੂਰਾ ਉਹਨਾਂ ਦਾ ਉਹ ਲਾਇਆ ਸੀ ਉਹ ਕੀ ਉਹਨੂੰ ਕਹਿੰਦਾ ਗੇਮ ਚ ਲਾ ਲਈਦਾ ਫਾਰਮੂਲਾ ਟੋਕਨ। ਸਾਜੀ ਲਾੜੇ ਦਾ ਮਹਿੰਦੀ ਵਾਲਾ ਨੋਟ ਲੈ ਗਿਆ ਉੱਥੋਂ ਚੁੱਕ ਕੇ। ਲੈ ਰੱਖੇ ਮੈਂ ਸੀ ਮੈਂ ਡਾਲਰ ਰੱਖਿਆ ਸੀ ਮੈਂ ਹੀ ਲੈ ਕੇ ਜਾਣਾ। ਅੱਛਾ ਯਾਰ ਚਲੋ ਇਦਾਂ ਕਰਦੇ ਆ 5 ਹੋਰ ਮੈਂ ਪਾ ਲੈਣਾ 45 ਤੂੰ ਕਰਦੇ ਜਾ ਚਲੇ ਹੜੱਪੇ ਵੀ ਜਾਣਾ ਡਨ ਕਰ ਹੜੱਪੇ। ਫਿਰ ਮੇਰੇ ਮੂੰਹ ਗਲਤ ਗੱਲ ਨਿਕਲ ਚਲੀ ਜੇਗੀ। ਚੱਲ ਯਾਰ ਲੈ ਤੂੰ ਇੱਕ ਵਾਰੀ ਫਿਰ ਲਾ 27 ਦਿਨ ਮਹੀਨਾ ਛੁੱਟੀ ਦਿਓ ਜੀ ਫਿਰ ਲਾ ਤੁਰ ਲਾ ਤੇ ਮੈਨੂੰ ਆ ਕੇ ਬਿੱਲ ਦੇ ਦੀ ਵੀ ਇੰਨਾ ਬਣ ਗਿਆ। ਕਿਤੇ ਕਟਾਸ ਨਹੀਂ ਜਾਣਾ। ਹੜੱਪਾ ਸਭ ਤੋਂ ਕਦੀਮ ਸ਼ਹਿਰ ਹੈ ਜੀ ਉੱਥੋਂ ਹੋ ਕੇ ਜਾਣਾ ਵਾ ਜਿਹਦੇ ਕਹਿੰਦੇ ਹਲੌਰ ਜਾਣਾ ਸਭ ਤੋਂ ਪਹਿਲੇ ਹੜੱਪੇ ਹੋ ਗਏ। ਹਮ ਚ ਡਰੋ ਵੀ ਗਈ ਹਾਂ ਮੰਜੋ ਦੌੜੋ। ਅੱਛਾ ਜਿਹਨੇ ਲਾਹੌਰ ਨੂੰ ਦੇਖਿਆ ਜੰਮਿਆ ਨਹੀਂ ਤੇ ਜਿਹਨੇ ਹੜੱਪਾ ਨਹੀਂ ਦੇਖਿਆ ਉਹਦਾ ਕੀ ਰੌਲਾ ਵਾ? ਉਹਦਾ ਤਾਂ ਕੀ ਮਸਲਾ ਜ਼ਰੂਰੀ ਉਹ ਆ। ਪੈਰਾਂ ਤੁਰਿਆ ਹੀ ਨਹੀਂ। ਉਸਤਾਦ ਜੀ ਇਦਾਂ ਕਰਨੇ ਨਾ ਇਧਰੋਂ ਹੜੱਪਾ ਘੁੰਮਦੇ ਕਟਾਸ ਲਾਹੌਰ ਚਲੇ ਹੁਣ ਅੱਛਾ ਚਲਾ ਯਾਰ ਗੱਲ 45 ਕਰ ਲਾ 5 ਮੈਂ ਪਾ ਲੈਣਾ ਯਾਰ 15 ਉਧਰੋਂ ਮੈਂ ਪਾ ਜਾਣਾ 5 ਇਧਰੋਂ ਮੈਂ ਪਾ ਲੈਣਾ 45 ਦੀ ਆਵਾਜ਼ ਦੇ। ਥੋੜਾ ਚੁੱਪ ਪਾ 5 ਵੀ ਬਕਵਾਸ ਨਾ ਕਰ ਇਧਰ ਡਰਾਮੇ ਨਾ ਕਰ 45 ਦੀ ਆਵਾਜ਼ ਦੇ ਡਨ ਕਰ ਹੋ ਗਿਆ ਤੇ ਜਿੱਥੇ 45 ਦੇਤਾ ਹੀ ਬਗੈਰ ਤਾਂ 5 ਤੱਕ ਲੱਖ 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 ਤੇਰੀ ਜ਼ਿੰਦਗੀ ਤੇ ਉਹ ਸਾਡੇ 5,000 ਦੀ ਖਾਤਰ 6 ਬੰਦਿਆਂ ਨੂੰ ਸਾਰਿਆਂ ਨੂੰ ਜ਼ਲੀਲ ਕਰਨੇ ਆ ਇੱਕ 5,000 ਦੀ ਖਾਤਰ ਛੇ ਨੂੰ ਨਹੀਂ 70 80 ਹਜ਼ਾਰ ਨੂੰ 20 ਡਾਲਰ ਬੰਦੇ ਸਾਰੇ ਦੱਸ ਚੱਲ ਜਿੱਥੇ 45 ਕਰ ਲਿਆ ਉੱਥੇ ਪਰ ਹਾਮੀ ਵਾਲ ਤੇ ਦੇ ਇਹ ਆਵਾਜ਼ ਚੱਲ ਇਹ ਜੱਟਾ ਇਹ ਤਾਂ ਆ ਗਿਆ ਕਿਆ ਕੁਛ ਨਹੀਂ ਚੱਟ ਦਿਆ ਆਹ ਕੀ ਚੱਟ ਦੇ ਆ ਮਿੱਠੇ ਦੀ ਆ ਸੱਟਾ ਆ ਯਾਨੀ ਟੀਮ ਜਿੰਦਾਬਾਦ ਜਾਨੀ ਆਰਮੀ ਆ ਜਿੰਦਾਬਾਦ ਜਾਨੀ ਆਰਮੀ ਹਾਂ ਤਾਜੀ ਭਗਤ ਸਿੰਘ ਦੀ ਹਵੇਲੀ ਤੇ ਵੀ ਹੋ ਕੇ ਜਾਣਾ ਅੱਛਾ ਜੀ 45 ਇਹਨੇ ਦੇਣਾ ਹਾਂਜੀ। 15 ਮੈਂ 15 ਤੁਸੀਂ ਓਕੇ ਕਰੋ 50 ਇਹਨੇ ਦੇਣਾ 15 ਮੈਂ 65 ਹੋ ਗਿਆ 65,000 ਰੁਪਇਆ 65 ਚੋਂ 15,000 ਪੈਟਰੋਲ ਕੱਢ ਦਿਓ ਹਾਂਜੀ 15 ਦੋ ਗੱਡੀਆਂ ਜਾਣੀਆਂ ਪੈਣ ਕਿਤੇ ਸੰਗਣਾ ਪਾਉਣਾ ਜੀ ਹੁਣ ਇੰਨਾ ਕਾ ਤੋਂ ਲੱਗਣ ਦੋ ਗੱਡੀਆਂ ਜਾਣੀਆਂ ਨੇ ਨਾ ਤੁਸੀਂ ਪਹਿਲੇ ਤਾਂ ਸਰੀਰ ਓਏ ਉਹ 7 ਬੰਦਿਆਂ ਦੀ ਸਰੀਨਾ ਚ ਮੇਰੀ ਸੁਣੋ ਗੱਲ 7 ਖਾ ਕੇ ਆ ਜਾਈਏ 7 ਫੇਰ ਚੱਲ ਜਾਣਗੇ 2 ਗੱਡੀਆਂ ਉਹ ਤੇਰਾ ਡਬਲ ਨੁਕਸਾਨ ਹੋਣਾ ਮਿੱਠੇ ਤੂੰ ਹੋ ਜਾ ਜਾ ਬੰਦੇ ਚਾਹ ਹੋਣਗੇ ਮੈਂ ਜਦ ਹੋਣਗੇ ਯਾਰ ਮੇਰੀ ਗੱਲ ਸੁਣ 8 ਟ੍ਰਿਪਲ ਹੋਣ ਡਿਆ ਵਾ ਕਿਤਾ ਦੇ ਪਰ ਹੁੰਦੇ 8 ਸਾਡੇ ਬਹਿ ਜਾਣਗੇ 5 ਸਲਮਾਨ ਦੇ 8 5 13 ਬੰਦੇ ਪੂਰੇ ਹੋਏ ਨੇ ਲੈ ਤਾਂ ਰਾਤ ਕਿਹੜੇ ਹੋਟਲ ਚ ਯਾਰ ਰਹਿਣੀ ਤੇਰੇ ਮਾਪੇ ਨੂੰ ਪਤਾ ਕਿੱਦਾਂ ਰਾਤ ਕਿਹੜੇ ਹੋਟਲ ਚ ਰਹਿਣੀ ਇਹ ਤਾਂ ਯਾਰ ਦੱਸਿਆ ਅਵਾਰੀ ਉਸਤਾਦ ਜੀ ਉਹ ਜਿਹੜਾ ਤੁਸੀਂ ਰੁਕੇ ਸੀ ਇੱਕ ਕਮਰੇ 'ਚ 50 ਤੂੰ ਕੈਸ਼ ਫੜਾ ਰੋਟੀ ਦੀ ਇਹਨਾਂ ਦੀ ਜ਼ਿੰਮੇਵਾਰੀ ਸਲਾਨੀ ਕਿੱਥੇ ਉੱਥੇ ਸੈਂਡਿੰਗ ਕਰ ਦਿਓ ਜੀ ਭਾਜੀ ਉਸਤਾਦ ਜੀ ਐਸ ਕਿਸਮ ਦਾ ਮਟਨ ਬਣਦਾ ਛੋਟੀ ਬੋਟੀ ਇੱਕ ਸੈਂਡ ਕਰੋ ਭਾਈ ਸੈਂਡ ਕਰੋ ਯਾਰ ਯਾਰ ਘਰ 'ਚ ਕੋਈ ਜ਼ਰੂਰੀ ਗੱਲ ਹੁੰਦੀ ਉਹਨਾਂ ਨੂੰ ਨਹੀਂ ਤੈਨੂੰ ਬਾਹਰ ਕੱਢ ਦਿੰਦੇ ਆ ਮੇਰੇ ਬਾਹਰ ਇਹਨੇ ਘਰ ਦੀ ਗੱਲ ਵੀ ਬਾਹਰ ਦੱਸ ਦੇਣੀ ਉਸਤਾਦ ਜੀ ਦਰਜੀ ਨਾਲ ਰੌਲਾ ਵਾ ਕਹਿੰਦਾ ਮੈਂ 450 ਰੁਪਏ ਸਲਾਈ ਲੈਂਦਾ ਵਾ ਕਹਿੰਦਾ ਮੈਂ 200 ਹੀ ਦੇਣਾ ਵਾ ਸੀਣਾ ਸੀ ਨਹੀਂ ਸੀਣਾ ਨਾ ਉੱਥੇ ਬਹਿਸ ਕਰਕੇ ਲੜ ਪਏ ਉਰੇ ਆ ਤਾਜੀ ਚਨੀਓਟ ਪਹਾੜੀ ਵੀ ਲੈ ਕੇ ਜਾਣੀ ਆਪਾਂ ਇਹ ਉਹ ਨਹੀਂ ਅੱਲਾ ਖੈਰ ਕਰੇ ਉਸਤਾਦ ਜੀ ਮੈਂ ਤੁਹਾਨੂੰ ਗੱਲ ਦੱਸਾਂ ਕਰਨੀ ਤੁਸੀਂ ਆਪਣੀ ਮਰਜ਼ੀ ਆ ਕਰ ਲਓ। ਲੇਕਿਨ ਕਹਿੰਦੇ ਮਸ਼ਵਰਾ ਕੰਧ ਕੋ ਵੀ ਲੈਣਾ ਚਾਹੀਦਾ ਵਾ। ਸਹੀ ਗੱਲ ਮੈਨੂੰ ਇਹ ਲੱਗਦਾ ਸੀ ਕਿ ਮੈਂ ਕਿਹਾ ਉਸਤਾਦ ਜੀ ਫਰਜ਼ੰਦ ਦਾ ਜਿਹੜਾ ਮਟਨ ਵਾ ਹਾ ਵੀ ਚਮਚੀਆਂ ਨੇ ਕੀਮਾ ਖਾਣਗੇ ਓਏ ਕਿਹੜਾ ਜੱਟਾ ਤੂੰ ਹਾ ਹੇ ਹੂ ਯਾਰ ਉਹ ਵੀ ਇੰਨੇ ਕਦਾ ਹੀ ਆ ਮਿੱਠੇ ਹੋ ਜਾਣਾ ਇੰਨੇ ਅੱਛਾ ਖਰਚੇ ਪਤਾ ਕੀ ਗੱਲ ਵਾਈ ਨਾਟ ਡਿਡ ਯੂ ਮੀਨ ਆਪਾਂ ਡੀਸਨ ਦੀ ਫਿਸ਼ ਆਏ ਹਾਂ ਵਾਈਟ ਮੀਟ ਤੁਸੀਂ ਖਾਓਗੇ ਕੋਲੇਸਟ੍ਰੋਲ ਡੈਜਮੈਂਟ ਸਾਨੂੰ ਫੜ ਲੈਣਾ ਮਿੱਠੇ ਪਾਕਿਸਤਾਨ ਦੀਆਂ ਹਵਾਵਾਂ ਨਹੀਂ ਲੈਣਾ ਚਾਹ ਰਿਹਾ ਤੂੰ ਸਫਰ ਮੈਂ ਕੋਸ਼ਿਸ਼ ਕਰਾਂਗਾ ਉਸ 50,000 ਚੋਂ ਨਾ 8-9,000 ਬਚਾ ਕੇ ਲਿਆ ਕੇ ਤੈਨੂੰ ਉਹ ਵੀ ਖਾ ਲਾਂਗੇ ਅਸੀਂ ਟੈਨਸ਼ਨ ਨਾ ਲੈ ਚਲੋ ਨੋਗੀ ਗੱਲ ਲੈ ਹੁਣ ਤਾਂ ਪਿੱਛੇ ਕੁਛ ਨਹੀਂ ਰਹਿ ਚੱਲ ਗਿਆ ਕਰੋ ਮਿੱਠੇ। ਮੁਦੱਸਰ ਨੂੰ ਫੋਨ ਉਸਤਾਦ ਜੀ ਨੇ ਪਿੱਛੇ ਬਿਠਾ ਵੀ ਨਹੀਂ ਰਹਿ ਗਿਆ ਰੂਹ ਪ੍ਰਵਾਜ ਕਰਕੇ ਇੱਥੇ ਨਿਕਲ ਗਈ ਆ ਨਹੀਂ ਕੁਛ ਕੱਲ ਨੂੰ ਰਾਤ ਨੂੰ 12 ਵਜੇ ਇੱਥੋਂ ਰਾਤ ਨੂੰ ਨਿਕਲਦੇ ਆ ਖਾਲੀ ਸੜਕਾਂ ਸੁਨਸਾਨ ਸੜਕਾਂ ਐ ਸ਼ੂਟਰ ਜਾਵਾਂਗੇ ਕੋਈ ਰਸ਼ ਨਹੀਂ 3 ਵਜੇ ਜਾ ਕੇ ਫੱਜੇ ਦੇ ਪਾਵੇ ਹਲਕੇ ਤਰੀਕੇ ਇੱਥੋਂ ਨਿਕਲਾਂਗੇ 10 ਵਜੇ 9 ਵਜੇ ਰਾਤ ਨੂੰ ਫੋਨ ਮੈਂ ਕਰ ਦਿਆਂਗਾ ਉਹਨੂੰ ਸ਼ੀਫੇ ਨੂੰ ਓਕੇ ਚਾਂਪਾਂ ਗੁਰਦੇ ਕਪੂਰ ਹਾਏ। ਲక్ష్ਮੀ ਚੌਂਕ ਹੁਣ ਸ਼ੀਖ ਦਾ ਨੰਬਰ ਸੇਵ ਵੀ ਕਰ ਲਿਆ ਮੇਰੇ ਕੋਲ ਹੈਗਾ ਹੈਗਾ ਵਾ ਅੱਛਾ ਜੀ ਜੇ ਅਸੀਂ ਕਹਿੰਦੇ ਤੁਸੀਂ ਪੰਜਾਬ ਦਾ ਬੜਾ ਪਤਾ ਨਹੀਂ ਤੂੰ ਕਹਿ ਕੇ ਦੇਖ ਲੈਂਦਾ ਮੇਰੇ ਕੋਲ ਹੈਗਾ ਸਾਰਿਆਂ ਦਾ ਹੈਗਾ ਮੇਰੇ ਕੋਲ ਮੈਂ ਤਾਂ ਜਿੱਥੋਂ ਜਿੱਥੇ ਨਾਂ ਲਏ ਸਾਰਿਆਂ ਦੇ ਕੋਲ ਮੇਰੇ ਕੋਲ ਉਹਨਾਂ ਦੇ ਨਾਂ ਹੋਣ ਭਾਵੇਂ ਹਾਂਜੀ। ਵਿੱਚ ਜਿਹੜੇ ਕਰੈਕਟਰ ਹੁੰਦੇ ਨੇ ਟਾਊਟ ਉੱਥੇ ਉਹਨਾਂ ਸਾਰਿਆਂ ਦੇ ਹੈਗੇ ਮੇਰੇ ਕੋਲ ਨਾਲੇ ਜਿਹੜੇ ਜਿਹੜੇ ਕਿਤੇ ਪਾਏ ਨਾ ਆਜੋ ਮੈਂ ਲਵਾ ਦਿੰਦਾ ਆਜੋ ਇੱਥੇ ਹੀ ਆ ਜਿਹੜਾ ਪੀ ਕੇ ਜਿੱਦਾਂ ਉਹਦੇ ਵਾਸਤੇ ਡਿਸਕਾਊਂਟ ਆ ਉਹਨੂੰ ਲਵਾਦਾ ਡਿਸਕਾਊਂਟ ਭਾਈਜਾਨ ਸਾਰਾ ਨਿਜ਼ਾਮ ਹਾਂਜੀ ਚਾਂਪਾਂ ਵਾਲਾ ਸਿਸਟਮ ਆਹੋ ਵੱਡੇ ਥਾਲ 4-5 ਐ ਕੁਰਸੀਆਂ ਤੇ ਅੱਲਾ ਖੈਰ ਕਰੇ ਓਕੇ ਉਹ ਇੱਕ ਆਪਸ਼ਨ ਆ ਅੱਗੋਂ ਦੁੰਬਾ ਕੜਾਈ ਵਾਲਾ ਆਪਸ਼ਨ ਦੋਵਾਂ ਚੋਂ ਜਿਹੜਾ ਮਰਜ਼ੀ ਕਰ ਲੈ ਤੁਸੀਂ ਮੇਰੇ ਸਾਥ ਦੋਵੇਂ- ਪਤਾ ਕੀ ਕਰਨੀ ਆਪਣੀ ਮਰਜ਼ੀ ਆ ਉਹੀ ਹੈ ਸੁਣ ਤਾਂ ਲੈ ਗੱਲ ਯਾਰ ਬੇਟਾ ਦੁੰਬਾ ਕੜਾਈ ਜਿਹੜਾ ਨਾ ਉਹ ਬਹੁਤ ਚਰਬੀ ਚ ਪੱਕਦਾ ਉਹ ਉਹ ਮਜ਼ਾ ਨਹੀਂ ਆਉਂਦਾ ਹੈਵੀ ਆ ਹੈਵੀ ਨਿਜ਼ਾਮ ਉਹ ਹੈਵੀ ਨਿਜ਼ਾਮ ਆ। ਉਹ ਦੁੰਬਾ ਕਰਾਈ ਠੀਕ ਆ ਸਾਜੀ ਪਤਾ ਕੀ ਗੱਲ ਆ ਤੈਨੂੰ ਇਸ ਟਾਈਮ ਪੂਰਾ ਮਹੀਨਾ ਕਮ ਸੇ ਕਮ ਆਪਣੇ ਬੇਟੇ ਕੋਲ ਰਹਿਣਾ ਚਾਹੀਦਾ
ਅੱਲਾਹ ਤਾਲਾ ਤੇਰੇ ਬੇਟੇ ਨੂੰ ਨਹੀਂ ਅੱਲਾ ਕਰੇ ਓਕੇ ਆ ਹੁਣ ਮਾਸ਼ਾਅੱਲਾ ਠੀਕ ਆ ਥੋੜਾ ਟਾਂਗੇ ਇੱਕ ਸੈਕਿੰਡ ਯਾਰ ਕੱਲ ਛੁੱਟੀ ਕਾਹਤੋਂ ਕੀਤੀ ਸੀ ਕਾ ਤੋਂ ਉਹ ਤਾਂ ਵੈਸੇ ਨਹੀਂ ਯਾਰ ਕਾਲੂ ਦੇ ਬੇਟੇ ਵਾਸਤੇ ਮਾਸ਼ਾਅੱਲਾ ਦੁਆ ਕਰੇ ਯਾਰ। ਬੜਾ ਮਸਲਾ ਸੀ। ਮੈਂ ਜੈਨੂਨ ਮੈਂ ਤੈਨੂੰ ਗੱਲ ਦੱਸਾਂ ਸੱਚੀ ਮੁੱਚੀ ਦੱਸਾਂ ਗੱਲ ਜਿਹੜੀ ਮੈਂ ਕਿਸੇ ਨੂੰ ਵੀ ਨਹੀਂ ਇਹਨੂੰ ਵੀ ਨਹੀਂ ਇਹਨੂੰ ਪੁੱਛ ਕੇ ਇੱਕ ਰਾਤ ਚ ਇਹਨੂੰ ਮੈਂ ਕਿੰਨੇ ਫੋਨ ਕੀਤੇ ਬੜੇ ਸਾਰੇ ਇਹਨੂੰ ਪੁੱਛ। ਹਾਂਜੀ ਹਰ ਘੰਟੇ ਬਾਅਦ ਹਰ ਘੰਟੇ 2 ਘੰਟੇ ਬਾਅਦ ਇਹਨੂੰ ਫੋਨ ਗਿਆ ਕਿਉਂਕਿ ਮੈਂ ਇੱਕ ਰੈਫਰੈਂਸ ਮੇਰੇ ਦਿਮਾਗ 'ਚ ਚੱਲ ਰਿਹਾ ਸੀ ਮੇਰੇ ਚਾਚੇ ਦੇ ਮੁੰਡੇ ਦਾ ਤੁਸੀਂ ਸਾਨੂੰ ਵੀ ਕਿਹਾ ਸੀ ਕਿ ਮੈਂ ਵੀ ਬੜੇ ਫੋਨ ਕੀਤੇ ਜੀ ਔਰ ਮੈਂ ਇਹਨੂੰ ਸਿਰਫ ਇਹ ਪੁੱਛ ਰਿਹਾ ਸੀ ਕਿ ਹੋਸ਼ ਆਇਆ ਕਿ ਨਹੀਂ ਹਾਂਜੀ ਹੋਸ਼ ਦੇ ਆਇਆ ਕਿ ਨਹੀਂ। ਹਾਂਜੀ ਹਾਂਜੀ ਉਹ ਮੇਰੇ ਸਕੇ ਚਾਚੇ ਦਾ ਮੁੰਡਾ ਇੱਥੇ ਯਾਸਰ ਹੁੰਦਾ ਹੁੰਦਾ ਮੇਰੇ ਚਾਚੇ ਦਾ ਮੁੰਡਾ ਉਹਦਾ ਵੱਡਾ ਭਾਈ ਵੈਸ ਸੀ ਉਹਦੇ ਨਾ ਪੇਟ ਹੀ ਖਰਾਬ ਉਹਨੂੰ ਕਿਹਾ ਹੀ ਜਾਣੀ ਕਾਫੀ ਬੰਦਿਆਂ ਨੂੰ ਪਤਾ ਹੀ ਨਹੀਂ ਲੱਗਾ ਉਹ ਮਿਹਦੇ ਦੀ ਦਵਾਈ ਦਿੰਦੇ ਰਹੇ ਐਂਡ ਇੱਕ ਬੰਦੇ ਨੇ ਕੋਈ ਚੰਗੇ ਡਾਕਟਰ ਕੋਲ ਲੈ ਗਏ ਉਹਨੇ ਜਦੋਂ ਸਾਰਾ ਦੇਖਿਆ ਨਾ ਕਿ ਇੰਨੇ ਮਹੀਨੇ ਹੋ ਗਏ ਇਹਨੂੰ ਕਹਿ ਆ ਰਹੀ ਹੈ ਉਹਨੇ ਕਿਹਾ ਭਾਈ ਦਾ ਸੀਟੀ ਸਕੈਨ ਕਰਾਓ ਉਹ ਸੀਟੀ ਸਕੈਨ ਕਰਾਇਆ ਤਾਂ ਉਹਦੇ 'ਚ 3 ਜਗ੍ਹਾ ਤੇ ਨਾ ਰਸੌਲੀ ਸੀ ਯਾਨੀ ਉਹ ਰੂਮ ਟੈਪ ਜੀਆਂ ਚੀਜ਼ਾਂ ਸੀ 3 ਜਗ੍ਹਾ ਤੇ ਮੈਂ ਆਪ ਵੇਖੀਆਂ ਨਿਕਲੀਆਂ ਉਹਨੇ ਕਿਹਾ ਯਾਰ ਤੁਸੀਂ ਕਿਤ ਕੋਈ ਨੂੰ ਜਾਂਦੇ ਰਹੇ ਹੋ ਮਿਹਦੇ ਦੀਆਂ ਦਵਾਈਆਂ ਦੇ ਪਾਗਲ ਕਰਤਾ ਇੰਨੀ ਦੇਰ ਹੋ ਗਈ ਉਹ ਵੱਧ ਗਈਆਂ ਉਹ ਕਿੰਨੇ MM ਹੁੰਦਾ ਉਹਨਾਂ ਦਾ ਸਾਈਜ਼ ਹੋ ਗਈਆਂ ਉਹ ਭਾਈ ਅਲਾਈਡ ਹਸਪੀਟਲ ਜੋ ਕਰਵਾਇਆ ਉਹਦਾ ਆਪਰੇਸ਼ਨ ਸਕਸੈਸ ਹੋ ਗਿਆ ਉਸ ਤੋਂ ਬਾਅਦ ਉਹਨੂੰ ਹੋਸ਼ ਆਇਆ ਹੋਸ਼ ਹੋਣ ਤੋਂ ਉਹਨਾਂ ਨੇ ਕੱਢਤੀਆਂ ਹੋਸ਼ ਹੋਣ ਤੋਂ ਬਾਅਦ ਉਹ ਦੁਬਾਰਾ ਸੁੱਤਾ ਉਹ ਮੁੜ ਕੇ ਨਹੀਂ ਉੱਠਿਆ ਫਿਰ ਨਹੀਂ ਉੱਠਿਆ ਉਹ ਵੀ ਇੱਦਾਂ ਹੀ ਕਹਿੰਦੇ ਸੀ ਡਾਕਟਰ ਅੱਲਾਹ ਪਾਕ ਦਾ ਸ਼ੁਕਰ ਆ ਸਾਜੀ ਠੀਕ ਹੋ ਗਿਆ ਫਿਰ ਐਸਾ ਐਸਾ ਉਹ ਨੀਲਾ ਹੋਣਾ ਸ਼ੁਰੂ ਹੋ ਗਿਆ ਨਾਲੀ ਪਾਈ ਫਿਰ ਉੱਠਿਆ ਆਇਆ ਜ਼ਰੂਰ ਉਹਨੂੰ ਹੋਸ਼ ਲੇਕਿਨ ਉਸ ਤੋਂ ਬਾਅਦ ਸੁੱਤਾ ਵਾ ਤੇ ਫਿਰ ਨਹੀਂ ਹੋਸ਼ ਹੈ ਉਹ ਅੱਲਾ ਨਾ ਕਰੇ ਉਹ ਕਾਲੂ ਦੇ ਬੇਟਾ ਉਹਦੇ ਪੱਖਾ ਵੱਜਾ ਸਿਰ 'ਚ ਤੇ ਉਹ ਹੱਡੀ ਟੁੱਟੀ ਹੈ ਹੱਡੀ ਟੁੱਟ ਕੇ ਅੰਦਰ ਚਲੀ ਗਈ ਹੈ ਮਗਜ਼ ਦੇ ਕੋਲ ਹਾਂਜੀ ਅੰਦਰ ਮਗਜ਼ ਦੇ ਕੋਲ ਚਲੀ ਗਈ ਉਹਦੀ ਨੁੱਕਰ ਇਹ ਲੈ ਕੇ ਗਏ ਨੇ ਜਨਾਬ ਜੀ ਉੱਥੇ ਉਹ ਡਾਕਟਰ ਵਿਚਾਰੇ ਤਾਈ ਉਹਨੇ ਦੇਖਿਆ ਅੱਛਾ ਇੱਥੋਂ ਬਾੜ ਉਹਨੇ ਟਾਂਕੇ ਲਾਤੇ ਉਹ ਜਦੋਂ ਇਹ ਘਰ ਗਿਆ ਵਾ ਤੇ ਅੱਗੋਂ ਉਹਨੂੰ ਤਬੀਅਤ ਨਹੀਂ ਸੰਭਲ ਰਹੀ ਉਲਟੀਆਂ ਕਰਨ ਲੱਗ ਪਿਆ ਤੇ ਉਹ ਵੀ ਉਲਟੀਆਂ ਕਰਨ ਲੱਗ ਪਿਆ ਦੇਖਿਆ ਨਾ ਉਹ ਉਲਟੀਆਂ ਕਰਨ ਲੱਗ ਪਿਆ ਇਹ ਜਦੋਂ ਫਿਰ ਹਸਪੀਟਲ ਲੈ ਗਿਆ ਉਹਨਾਂ ਨੇ ਕਿਹਾ ਫੌਰਨ ਆਪਰੇਸ਼ਨ ਹੋਣਾ ਜੀ ਇਹਦੀ ਹੱਡੀ ਅੰਦਰ ਚਲੀ ਗਈ ਉਹਨਾਂ ਨੇ ਆਪਰੇਸ਼ਨ ਕੀਤਾ ਤੇ ਹੁਣ ਇਹਨੂੰ ਜਦੋਂ ਇਹਨੇ ਮੈਨੂੰ ਦੱਸਿਆ ਨਾ ਲਾਈਟ 'ਚ ਤੇ ਮੈਨੂੰ ਸੇਮ ਉਹ ਵੀ ਲਾਈਟ ਸੀ ਇਹਨੇ ਮੈਂ ਇਹਨੂੰ ਪੁੱਛਿਆ ਕੀ ਸੂਰਤ ਆ ਇਹਨੇ ਕਿਹਾ ਆਪਰੇਸ਼ਨ ਹੋਣ ਲੱਗਾ ਵਾ ਫਿਰ ਮੈਂ ਫੋਨ ਕੀਤਾ ਕਹਿੰਦਾ ਆਪਰੇਸ਼ਨ ਹੋ ਗਿਆ ਮੈਂ ਕਿਹਾ ਹੋਸ਼ 'ਚ ਆਇਆ ਕਿ ਨਹੀਂ ਇਹਨੇ ਕਿਹਾ ਨਹੀਂ ਉਸਤਾਦ ਜੀ ਹਲੇ ਉਹ ਕਹਿੰਦੇ ਅੱਧੇ ਘੰਟੇ ਤੱਕ ਆ ਜਾਏਗਾ ਮੈਂ ਫਿਰ ਇਹਨੂੰ ਅੱਧੇ ਪੌਣੇ ਘੰਟੇ ਬਾਅਦ ਫੋਨ ਕੀਤਾ ਉਹ ਹੋਸ਼ 'ਚ ਆ ਗਿਆ ਕਹਿੰਦਾ ਆ ਗਿਆ ਮੈਂ ਕਿਹਾ ਉਹਨੇ ਪਛਾਣਿਆ ਤੁਹਾਨੂੰ ਕਿ ਨਹੀਂ ਇਹਨੇ ਕਿਹਾ ਨਹੀਂ ਪਛਾਣ ਲਿਆ ਵਾ ਓਕੇ ਆ ਗੱਲਾਂ ਮੈਂ ਕਿਹਾ ਗੱਲਾਂ ਬਾਤਾਂ ਕਰ ਰਿਹਾ ਪਛਾਣ ਰਿਹਾ ਕਿ ਅੰਮੀ ਅੱਬੂ ਆ ਫਲਾਣਾ ਉਹ ਪੁੱਛਦੇ ਹੁੰਦੇ ਡਾਕਟਰ ਬਾਅਦ 'ਚ ਕਿਹਾ ਕੌਣ ਤੇ ਇਹਨੇ ਕਿਹਾ ਠੀਕ ਆ ਤੇ ਫਿਰ ਮੈਂ ਸੁੱਤਾ ਸਵੇਰੇ ਇੱਦਾਂ ਸਾਜੀ 5 ਵਜੇ ਤੱਕ ਫੋਨ ਕਰਦੇ ਰਹੇ ਹਾਂਜੀ ਨਹੀਂ ਮੈਂ ਬੜੀ ਦੁਆ ਕਰੋ ਅੰਮੀ ਜੀ ਕੋਈ ਦੁਆ ਉਹ ਅੱਲਾਹ ਪਾਕ ਉਹ ਸ਼ੁਕਰ ਕਰਕੇ ਅੱਲਾਹ ਪਾਕ ਅੱਲਾਹ ਤਾਲਾ ਬੱਚਿਆਂ ਨੂੰ ਬਹੁਤ ਸੈਂਸਿਟਿਵ ਮਸਲਾ ਹੁੰਦਾ ਡਾਕਟਰ ਵੀ ਅੱਲਾਹ ਅੱਗੇ ਦੁਆ ਹੀ ਕਰਦੇ ਹੁੰਦੇ ਦੱਸਦੇ ਨਹੀਂ ਹੁੰਦੇ ਹਾਂਜੀ ਤੈਨੂੰ ਦੱਸਣਗੇ ਨਹੀਂ ਕਿ ਵੀ ਐਦਾਂ ਮਸਲਾ ਵਾ ਉਸਤਾਦ ਜੀ ਇੰਨੀਆਂ ਬਰੀਕ ਵੇਨਾਂ ਇੰਨਾ ਸੈਟਅਪ ਆ ਕੋਈ ਵੇਨ ਬੰਦ ਹੋ ਜਾਏ ਕੋਈ ਗੱਲ ਹਾਂਜੀ ਹਾਂਜੀ ਸਾਜੀ ਬੜੀ ਪਰੇਸ਼ਾਨੀ ਹੁੰਦੀ ਹੈ ਹਾਂਜੀ ਇਹ ਅੱਲਾਹ ਮਾਫੀ ਦੇਵੇ ਬੜਾ ਇਹਨੇ ਬਹੁਤ ਬੜਾ ਅੱਲਾਹ ਨੇ ਕਰਮ ਕੀਤਾ ਹਾਂਜੀ ਸ਼ੁਕਰ ਅਲਹਮਦੁਲਿਲਾ 9 ਟਾਂਕੇ ਲੱਗੇ ਸਾਜੀ ਇੱਥੋਂ ਇਦਾਂ ਅੱਲਾਹ ਸ਼ਿਫਾ ਦੇ ਯਾਰ ਉਹ ਟੈਂਕਾਂ ਦੀ ਖੈਰ ਆ ਜੋ ਮਰਜ਼ੀ ਲੇਕਿਨ ਇਹ ਆ ਕਿ ਉਹ ਆਪੇ ਰਾਮ ਟਾਂਕਿਆਂ ਨੂੰ ਆ ਜਾਏਗਾ ਆਰਾਮ ਸ਼ੁਕਰ ਕਰ ਤੇ ਹੁਣ ਫਿਰ ਮਿੱਠਾ ਸਾਜੀ ਟੋਬੇ ਜਾਣਾ ਸੱਚ ਟੋਬੇ ਇੱਕ ਮਾਰਕੀਟ ਬਣੀ ਟਾਊਨ ਬਣ ਰਿਹਾ ਨਵਾਂ ਓਏ ਹੋਏ ਹੋਏ ਸੁਭਾਨ ਅੱਲਾਹ ਪੂਰੀ ਮਾਰਕੀਟ ਕਿਹੜੀ ਗੱਲ ਕਰਕੇ ਹਟਿਆ ਤੇ ਉਹ ਫੌਰਨ ਉੱਥੇ ਹੀ ਕਿਉਂ ਨਹੀਂ ਦੇਖੋ ਹਾਂ ਸਾਜੀ ਦਾ ਜੰਪ ਨਹੀਂ ਯਾਰ ਉਹ ਵਿਚਾਰੇ ਨੂੰ ਉਹਦੇ ਲਾਡ ਨੇ ਲਾਡ ਉਹਦਾ ਮਾਂ ਪਿਓ ਨੇ ਕਿਤੇ ਫਰਾਇਆ ਨਹੀਂ ਜਵਾਨ ਹੋਇਆ ਵਿਆਹ ਕਰਤਾ ਜ਼ਿੰਮੇਵਾਰੀਆਂ ਪਾਤੀਆਂ ਓਏ ਗੱਲ ਸਮਝ ਲੈ ਯਾਰ ਹੋ ਕਿੱਡਾ ਸੋਹਣਾ ਮੁੰਡਾ ਮਾਸ਼ਾਅੱਲਾ ਜਦੋਂ ਹਿਸਾਬ ਨਾਲ ਜਦੋਂ ਅੱਛੀ ਨਵੀਂ ਪੈਂਟ ਸ਼ਰਟ ਪਾ ਕੇ ਐਨਕ ਲਾ ਕੇ ਨਿਕਲੇਗਾ ਤੇਰੇ ਨਾਲ ਯਾਰ ਇੱਕ ਵਾਰੀ ਨਾ ਮੈਨੂੰ ਵਾਲਦਾ ਮਾਜਦਾ ਨਾ ਮਿਲਾ ਦੇ 2 ਮਿੰਟ ਦੀ ਸਾਡੀ ਗੁਫ਼ਤਗੂ ਗੋਲ ਮੰਮੀ ਨੇ ਵੀ ਜਾਣਾ ਸੱਚ ਨਾਲ ਉਹਨਾਂ ਨੇ ਲੋੜ ਵੇਖਿਆ ਹੈ ਅੰਮੀ ਨੂੰ ਨਾਲ ਮੰਮੀ ਜੀ ਵੀ ਨਾਲ ਜਾਣਗੇ ਮਿੱਠੇ ਸ਼ਿਆਦਾਂ ਤੋਂ ਯਾਰ ਛੋਟਾ ਜਿਹਾ ਅੱਲਾਹ ਕਰ ਅੱਲਾਹ ਕਰ ਅੱਲਾਹ ਕਰ ਕੋਈ ਗੱਲ ਸਾਜੀ ਉਹ ਗਏ ਨੀ ਲੋਕ? ਨਹੀਂ ਸਾਜੀ ਲੈ ਤੁਸੀਂ ਲਾਹੌਰ ਕਿਸੇ ਨੇ ਵੀ ਨਹੀਂ ਦੇਖਿਆ ਜੋ ਤੁਸੀਂ ਤੁਹਾਨੂੰ ਹੋਸ਼ ਹੈ ਜੀ ਲਾਹੌਰ ਕਬਜ਼ੇ ਸੀਗਾ ਕਿਸੇ ਦੇ ਤੁਸੀਂ ਜਾ ਕੇ ਦੇਖਣਾ ਭੱਜ ਕੇ ਹੱਥ ਉਦੋਂ ਲਾਹੌਰ ਹੁੰਦਾ ਵੀ ਲਾਗੇ ਸੀਗਾ ਭਾਜੀ ਉਦੋਂ ਉਹ ਮੰਗੋਲਾ ਦਾ ਕਬਜ਼ਾ ਸੀ ਉੱਥੇ। ਦੱਸ ਵੀ ਯਾਰ ਯਾਰ ਭਾਈ ਮਿੱਠੇ ਹਾਂ ਕਰ ਯਾਰ ਕਰੋ ਉਸਤਾਦ ਜੀ ਤੂੰ ਲਾਹੌਰ ਇਹਨੇ ਤੇ ਤੂੰ ਤੇ ਗਿਆ ਹੀ ਆ ਹਾਂ ਲੇਕਿਨ ਆਹ ਸਾਰੀਆਂ ਚੀਜ਼ਾਂ ਵੇਖੀਆਂ ਯਾਰ ਅਸੀਂ ਜਦ ਤੱਕ ਨਹੀਂ ਆ ਨਹੀਂ ਮੈਂ ਵੇਖਿਆ ਜੋ ਤੁਸੀਂ ਏਡੇ ਏਡੇ ਵਜ਼ਨੀ ਨਾਲ ਹੈ ਇਹਨੂੰ ਰੋਟੀ ਲੈ ਕੇ ਦੇ ਭਰਾ ਨੂੰ ਬਸ ਨਹੀਂ ਨਾਮ ਫੋਰਟਰ ਸਟੇਡੀਅਮ ਵੇਖਿਆ ਤੂੰ ਕੀ ਦੇਖਿਆ ਫਿਰ ਇਹਦਾ ਸ਼ਾਹੀ ਕਿਲੇ ਹਾਥੀ ਤੇ ਬੈਠਾ ਨਹੀਂ ਸਾਜੀ ਮੇਰਾ ਤੋਪ ਚਲਾਈ ਹੈ ਨਹੀਂ ਸਾਜੀ ਸਿਰ ਜ਼ਬਾਨ ਹੀ ਚਲਾਈ ਹੈ ਬਾਦਸ਼ਾਹ ਵਾਲੇ ਸਾਰੇ ਬਾਦਸ਼ਾਹੀ ਮਸਜਿਦ ਉਹ ਬੰਦੇ ਨੂੰ ਕਿਹਾ ਕਿ ਮੈਨੂੰ ਉਹ ਆਵਾਜ਼ ਲਾ ਜਿਹੜੀ ਪੂਰੀ ਆਵਾਜ਼ ਘੁੰਮਦੀ 100 ਰੁਪਇਆ ਲੈਂਦਾ ਉਹ 200 ਰੁਪਇਆ ਉਹ ਮੈਂ ਲਾ ਦੇਗਾ ਮੈਨੂੰ ਲਾਉਣੇ ਹੁੰਦੇ ਆ ਨਹੀਂ ਉਹ ਸੁਣੋ ਨਹੀਂ ਉਹ ਤੈਨੂੰ ਨਹੀਂ ਆਉਂਦੀ ਬੇਟੇ ਨਹੀਂ ਨਹੀਂ ਉਹ ਉਹੀ ਲਾਉਂਦਾ ਵਾ ਮੈਂ ਲਾਉਂਗਾ ਜੀ ਅੱਲਾਹ ਖਾਰ ਉਹ ਜਿਹੜਾ ਆਵਾਜ਼ ਮਾਰ ਕੇ ਬੁਲਾਉਂਦਾ ਸਾਰੀ ਨਹੀਂ ਉਹ ਪੂਰੇ ਪਾਸੇ ਘੁੰਮਦੀ ਆਵਾਜ਼ 100 ਤੇ ਬਚਾਵਾਂਗੇ ਨਾ ਆਵਾਜ਼ ਲਾ ਲਾਂਗੇ ਫਿੱਕੀ ਲਾਵਾਂਗੇ ਕੋਈ ਉਹ 100 ਦੇ ਅੱਜ ਤੋਂ 20 ਸਾਲ ਪਹਿਲੇ ਸੀ ਹੁਣ ਤੇ 1000 ਰੁਪਇਆ ਲੈਂਦਾ ਨਾ ਸਾਜੀ ਇਤਲੀ ਸਾਈਡ ਤੋਂ ਦਿੰਦੇ ਨੇ ਦੀਵਾਰ ਦੇ ਉਹ ਚੁਗਲ ਖੋਰ ਕੋ ਕਦੀ ਸੁਣੀ ਕਹਾਣੀ
ਇਹਨਾਂ ਦੀ ਮੁਗਲਾਂ ਦੀ ਸਾਰੇ ਨਹੀਂ ਸਾਜੀ ਸਾਜੋ ਵਿੱਚੇ ਫਿਰ ਰਹੇ ਹੁੰਦੇ ਉੱਥੇ ਵੀ ਰਹੇ ਹੋ? ਉੱਥੇ ਹੀ ਜੈਨੂਨ ਗੱਲ ਕਰ ਰਹੇ ਆ ਹਾਂਜੀ, ਹੈ। ਸ਼ਾਲਾਮਾਰ ਬਾਗ ਮੈਂ ਉਹਦੇ ਕੋਲ ਸਾਰੀ ਗੱਲ ਸੁਣੀ। ਮੈਂ ਫੈਸਲ ਨੂੰ ਰਾਜੇ ਨੇ ਸੀ ਇੱਕ ਦਿਨ ਕਿਹਾ ਫਿਟੇ ਮੂੰਹ ਕਿਹੜਾ ਮੁਗਲ 100 ਰੁਪਏ ਲੈ ਕੇ ਤੁਹਾਡੇ ਸਾਰਾ ਕੁਝ ਦੱਸ ਦਿੰਦੇ ਨੂੰ ਲੈ ਕੇ ਜਾਂਦਾ। ਇੱਥੇ ਮਲਕਾਂ ਨੂੰ ਆਉਂਦੀ ਹੁੰਦੀ ਸੀ ਜੀ, ਇੱਥੇ ਬਾਦਸ਼ਾਹ ਸ਼ਹਜ਼ਾਦੀਆਂ ਨੂੰ ਹੁੰਦੀਆਂ ਸੀ, ਇੱਥੇ ਬਾਦਸ਼ਾਹ ਆਹ ਕਰਦਾ ਸੀ, ਇੱਥੇ ਆਹ ਸੀ। ਹਾਲੇ ਵੀ ਸ਼ਾਲਾਮਾਰ ਬਾਗ ਦੇ ਅੰਦਰ ਜਿਹੜੇ ਫੁਹਾਰੇ ਲੱਗੇ ਨਾ ਥੱਲੇ ਉਹ ਗ੍ਰੈਵਿਟੀ ਵਾਲੇ ਲੱਗੇ ਆ। ਅੱਛਾ ਜੀ। ਹਾਂਜੀ, ਉਹ ਹਲਕਾ ਹਲਕਾ ਪਾਣੀ ਚੱਲਦਾ ਰਿਹਾ ਨਾਲ ਜ਼ਮੀਨ ਦੀ ਗ੍ਰੈਵਿਟੀ ਦੇ ਨਾਲ। ਵਾਹ ਵਾਹ। ਹਾਂਜੀ ਉਸਤਾਦ ਜੀ ਟਾਈਟੈਨਿਕ ਹੋਟਲ ਸੱਚ ਉਹ ਇੱਥੇ ਹੀ ਆ। ਉਹ ਤਾਂ ਮੈਂ ਤੁਹਾਨੂੰ ਹੁਣੇ ਦਿਖਾ ਲਿਆਉਣਾ। ਮੈਨੂੰ ਆਵਾਰੀ ਦਾ ਤੂੰ ਕਹਤਾ ਤੇ ਪੀਸੀ ਪੀਸੀ ਓਏ ਹੋਏ 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 ਪੁਲਿਸ ਨੀਸੀ। ਓਏ ਹੋਏ ਕੀ ਬਾਤ। लेकिन उस श्रीनगर की रेस कितनी है जा ਜਿਹੜੇ ਸਰੀਨਾ ਫਾਰਕ ਆ ਵੈਸੇ ਠੀਕ ਆ ਆਪਣੀ ਜਗ੍ਹਾ ਤੇ ਲਾਹੌਰ ਦੇ ਵਿੱਚ ਬੜੇ ਬੜੇ ਕਿਆ ਮੱਲਾ ਦਾ पीसी पीरा ने पाया ਕੀ ਹੋਇਆ ਦਿੱਤਾ हाईलाइट करना ਦੇਖਿਆ श्रीनगर ਬਾਹਰ ਚ ਤੇ ਹੁਣ ਕੈਫੇ ਐਸੇ ਬਣ ਗਏ ਨੇ, ਰੈਸਟੋਰੈਂਟ ਖਾਣ ਵਾਲੇ ਬਾਹਰ ਇਧਰ ਜੌਹਰ ਟਾਊਨ ਦੂਜੀ ਸਾਈਡਾਂ ਦੇ ਵੱਡੇ ਪਰੇਸ਼ਾਨ ਹੋ ਜਾਏ। मैं कहना निकल गए यार, इसको पहले 10-15 जगह होर दसना ਆਪਾਂ ਨਿਕਲ ਤੁਸੀਂ गए। 50 ਸੈਂਡ ਕਰੋ ਨਾ ਫਿਰ ਤੁਸੀਂ ਪਹਿਲੇ ਆਹ ਇਲਾਕਾ ਦਾ ਕਲੀਅਰ ਕਰੋ ਨਾ, ਫਿਰ ਬਾਕੀ ਜਾਮ ਕਿਤੇ ਜਾਣ ਸੀ। 50 ਸੈਂਡ ਕਰੋ। ਉਹ ਜਿਹੜੇ ਤੁਸੀਂ ਛੱਤ ਤੇ ਜਾ ਕੇ ਉੱਥੇ ਤੁਸੀਂ ਉਹ ਮਿੰਟ ਮਾਰਗਰੀਟਾ ਪੀਤਾ ਸੀ, ਉਹ ਜਦੋਂ ਇੱਕ ਬੰਦੇ ਦਾ ਉਹ ਕਿੰਨਾ ਮਜ਼ੇਦਾਰ ਸੀ। ਕਿੱਡਾ ਤੈਨੂੰ ਸਾਰਾ ਲਾਹੌਰ ਤੈਨੂੰ ਲਾਹੌਰ ਸਾਰਾ ਹੀ ਯਾਦ ਆ। ਅੱਛਾ ਸੈਂਡ ਫਿਰ ਨਾ 50 ਸੈਂਡ ਕਰੋ ਨਾ, ਅਗਲੀ ਗੱਲ ਕਰ। ਤੇ ਆ ਮੈਂ ਲੈ ਯਾਰ ਐਡਾ ਅੰਗੂਠਾ ਉਹ ਕਰਦੇ ਨੇ ਯਾਰ ਲਾ ਅੰਗੂਠਾ ਬਿਸਮਿਲ੍ਲਾ ਕਰਦੇ ਨੇ ਲਾ ਕੇ ਅੱਧਾ ਕਰਨਾ ਗਿਆ ਕਰੋ ਸੰਡੀ ਯਾਰ। ਕਰਦੇ ਨੇ ਸੈਂਡ ਪਰਸਨ ਚੀਜ਼ਾਂ ਨੂੰ ਛੇੜੀਦਾ ਹੁੰਦਾ। ਮਿੱਠੇ ਚੱਲ ਯਾਰ ਚੱਲਦੇ ਥੋੜਾ ਗਰੂਦ ਕੀ ਲਾਭ ਲੈ ਤੋਂ ਪਹਿਲੇ ਕਲੀਅਰ ਕਰ ਲੈ। ਯਾਰ ਉਹਦੇ ਨਾਲ ਦਾ ਐਕਟਿਵ ਕੋਈ ਨਹੀਂ ਬੈਠਾ, ਉਹ ਅੱਖ ਨਹੀਂ ਝਪਕੰਦੇ ਆ। ਸਾਜੀ ਤੁਸੀਂ ਆਪ ਹੀ ਸੈਂਡ ਪਹਿਲੇ ਇਲਾਕੇ ਕਲੀਅਰ ਕਰ ਲੈ ਤੂੰ ਕਿਹੜੇ ਕਿਹੜੇ ਦੇਖਣੇ ਇੱਥੇ ਲਿਖਾ ਨਾਮ। ਯਾਰ ਉਹ ਛੱਡ ਦੇ ਨੂੰ, ਆਪਾਂ ਸਿਰ ਲਾਹੌਰ ਜਾਣਾ। ਮੇਰੀ ਸੁਣੋ ਗੱਲ, ਤੈਨੂੰ ਇਲਾਕਾ ਦੇਖਦੇ ਕੁਝ ਮਸਲਾ ਬਣੇ ਫਾਰਮ ਸਾਰਾ ਫਿਲ ਕਰਕੇ ਭਾਵੇਂ ਜਾਣਾ। ਤੁਸੀਂ 50,000 ਦੇਣਾ, ਮੈਂ ਉਹਨਾਂ ਨੂੰ ਭਾਵੇਂ ਪੂਰਾ ਪਾਕਿਸਤਾਨ ਭਰਾਵਾਂ, ਭਾਵੇਂ ਲਾਹੌਰ ਭਰਾਵਾਂ। ਤਾਜੀ ਇਸ਼ਾਰਾ ਕਰਦੇ ਮਨ ਲੱਗਾ ਕਿ ਮਿੱਠੇ ਦੇ ਪੈਸੇ ਨਾ ਵੇਖਣੇ ਆ। ਨਹੀਂ ਉਹ ਨਹੀਂ ਡਰੈਸਿੰਗ ਸਾਜੀ ਦੱਸ ਦੋ ਯਾਰ, ਉਹਨਾਂ ਡਰਾਮੇ ਨਾ ਕਰ। ਡਰਾਮੇ ਨਹੀਂ ਮੈਂ ਕਰ ਰਿਹਾ ਸਰ, ਪੈਸੇ ਤੁਹਾਡੇ ਹੀ, ਅਸੀਂ ਕਿੱਥੇ ਲੈ ਜਾਣੇ ਆ। ਡਰੈਸਿੰਗ ਚੈੱਕ ਕਰਨੀ ਹੈ ਮੇਰੀ ਤਾਂ ਬਸ। ਇੱਕ ਮਿੰਟ ਠਹਿਰ ਜਾ ਜਰਾ, ਡੱਬ ਨਾਲ ਲਾ ਲਈ, ਘਰ ਨਾ ਲੈ ਜੀ। ਮੇਰੀ ਸਾਜੀ ਕਰੋ ਸੈਂਡ ਪੇ ਚਾਚਾ ਜੀ ਕਰ ਦਿੰਦੇ ਅਧਿਆਇ ਤੇ ਚਾਚਾ ਜੀ। ਇੱਕ ਮਿੰਟ ਪਹਿਲੇ ਕਲੀਅਰ ਕਰੋ, ਉਹਦੇ ਕੋਲ ਫਾਰਮ ਸਾਈਨ ਹੋਏਗਾ ਜੀ ਕਿ ਤੁਸੀਂ ਕਿਹੜੇ ਕਿਹੜੇ ਇਲਾਕੇ ਫਿਰਨੇ ਆ, ਉਹਨਾਂ ਨੂੰ ਇਲਾਕੇ ਦਾ ਨਾਮ ਦੱਸ ਦੇਵੇ ਤੇ ਹਰ ਸ਼ਹਿਰ ਜਿਹੜੀ ਓਕੇ ਕਰਕੇ ਉੱਥੇ ਕਿਸੇ ਕਿਸਮ ਦਾ ਜ਼ਿੰਦਾ ਉਹ ਲੈ ਬੱਚਾ ਮਿਊਜ਼ੀਅਮ ਘਰ ਹਾਂ ਲੈ ਮਿਊਜ਼ੀਅਮ ਘਰ ਗਈ ਮਿਊਜ਼ੀਅਮ ਹੁੰਦਾ, ਕੱਲਾ ਮਿਊਜ਼ੀਅਮ ਘਰ ਨਹੀਂ, ਅਜਾਇਬ ਘਰ। ਮਿਊਜ਼ੀਅਮ। ਅਜਾਇਬ ਘਰ ਹਾਂ, ਉਹਦੇ ਅੰਦਰੋਂ ਵੱਡੇ ਸ਼ੀਸ਼ਿਆਂ 'ਚ ਜਿੱਤੇ ਸ਼ਕਲਾਂ ਅਜੀਬ ਜਿਹੀਆਂ ਹੁੰਦੀਆਂ। ਹਾਏ ਤੂੰ ਨਾ ਯਕਦਮ ਆਪਣਾ ਗੇਟ ਖੋਲਣਾ, ਤੈਨੂੰ ਉਹੀ ਅਜਾਇਬ ਘਰ ਲੱਗਣਾ। ਬਸ ਛੱਡ ਦੇ। ਯਾਰ ਕਰੋ 50,000 ਰੁਪਏ ਅੱਛਾ ਸਾਡੇ ਜੀ, ਸਾਜੀ ਕਿਹਾ ਆਲੂ ਪੁੱਠੇ ਹਰਨ ਵਰਗਾ ਸਿਰਵਾ ਤੇਰਾ, ਤੈਨੂੰ ਕਰ ਦੇਣੇ ਕੋਈ ਨਹੀਂ, ਕਰ ਦੇਣੇ ਕਲੀਅਰ। ਚਲੋ ਚਲੋ ਜਾ ਕੇ ਬੈਗ ਬੁੱਕ ਲਓ, ਤਿਆਰੀ ਕਰੋ। ਮੈਂ ਕੋ ਮਾਲਕਾਂ ਨਾਲ ਮੀਟਿੰਗ ਮਾਰਨੀ ਹੈ। ਚਲੋ ਖੈਰ ਕਰੋ, ਪੈਸੇ ਕਦੋਂ ਦੇਣੇ ਤੂੰ ਬਹਿ ਯਾਰ। ਚਲੋ ਦੌੜੋ, ਚਲੋ ਭਜੋ ਸਾਜੀ ਬੁਲਟ ਟ੍ਰੇਨ ਦੇ ਵਿੱਚ ਕਿਤੇ 5 ਮਿੰਟਾਂ ਚ ਲੋੜ ਛੂ ਛੂ ਐ ਸਾਰਾ। ਯਾਰ। ਉੱਥੇ ਇੱਕ ਟ੍ਰੇਨ ਆ, ਜਦੋਂ ਤੂੰ ਬੈਠਣਾ ਕਿਤੇ ਉਲਟੇ ਵੀ ਹੋਣ, ਸਾਰਾ ਖਰਚਾ ਭਰ ਲਓ। ਤੇਰੀ ਕਿਤੇ ਲੁਕੀ ਪੈਣੀ ਮੈਂ ਦੇਖੀ ਉੱਥੇ ਸਾਜੀ ਕਿਲੇ ਚ ਫਸੇ ਤੂੰ ਕਿਤੇ, ਤੇਰੇ 4 ਪੀਸ ਹੋ ਜਾਣ। ਯਾਰ ਆ ਕੀ ਕਸਮੀ ਕਸਮ ਕੁਛ ਨਹੀਂ ਹੋਣਾ, ਇਹਦੇ ਕਹਿਣ ਦਾ ਕੁਛ ਨਹੀਂ। ਸਾਜੀ ਹੁਣ ਉੱਥੇ ਕੋਈ ਵਿਆਹ ਲੱਗਣਾ, ਬਾਦੋਂ ਨਹੀਂ ਲੱਗੂਗੀ। ਉੱਥੇ ਇੱਕ ਇਹ ਕਿਹੜੀ ਗੱਲ ਹੋਈ ਵੀ ਅਸੀਂ ਵਿਆਹ ਲਾਉਣੇ, ਸਾਡੀ ਬਾਦੋਂ ਨਹੀਂ ਪੈਸੇ ਲੱਗੂਗੀ। ਥੋੜੇ ਵੱਧ ਝਰੀਟਾਂ ਵਾਲੀ ਵੱਧ ਵੱਧ। ਲੱਖ ਰੁਪਏ ਦੀ ਬੱਚਾ ਮਰਦਾ ਹੀ। ਨਹੀਂ ਭਾਈ, ਮਤਲਬ ਮੁਆਵਜ਼ਾ ਹੋ ਜਾਏਗਾ। ਸਾਜੀ ਉੱਥੇ ਇੱਕ ਟ੍ਰੇਨ ਆ ਜਿਹੜੀ 20 ਮਿੰਟਾਂ 'ਚ ਜਾਂਦੀ ਹੈ, ਹਾਂ ਉਹ ਵੀ ਵੇਖਣੀ। ਯਾਰ ਇੱਕ ਗੱਲ ਸੁਣ ਲੈ, ਤੂੰ ਨਾ ਕਮ ਤੋਂ ਕਮ 10 ਸਾਲ ਰਹਿ ਲਾਹੌਰ, ਫੇਰ ਤੇ ਕੋ ਕਵਰ ਹੋਣਾ ਹੈ, ਕਿਉਂਕਿ ਤੂੰ ਪੈਦਲ ਮਾਰਚ ਕਰਨਾ ਵਾ। ਮੇਰੇ ਪੱਲੇ ਤੂੰ 2-4 ਲੱਖ ਦੇਖ ਸਕਦਾ। ਹੋਰ ਇੱਕ ਸਰੋਂਗੜੀ ਬੜੀ ਹੰਟਰ ਨਾਲ ਉਹਦੇ ਵਿੱਚ ਵੀ ਜਾਣਾ ਮੈਂ। ਟਨਲ ਟਨਲ ਉਹ ਚ ਜਾਣਾ ਸਰ। ਦੇਖ ਲੈ, ਟਨਲ ਨਹੀਂ ਟਨਲ। ਟਨਲ ਟਨਲ ਹਾਂ ਉਹਦੇ ਚ ਜਾਣਾ। ਤੇਰੇ ਵਾਲ ਸਾਹਿਬ ਇਸੇ ਦੁੱਖ ਨੂੰ ਦੁਨੀਆ ਤੋਂ ਗਏ ਯਾਰ, ਲਾਹੌਰ ਦੇਖਣਾ ਹੀ। ਯਾਰ ਮਿੱਠੇ ਨਾਲ ਲਾਹੌਰ ਦਿਖਾ ਦੂੰਗਾ ਤੇ ਕੀ ਜਾਊਗਾ ਯਾਰ। ਅੰਦਰੋਂ ਲਾਹੌਰ ਵੇਖਣਾ ਨਹੀਂ, ਮੋਚੀ ਗੇਟ, ਪਾਟੀ ਗੇਟ, ਫਾਟਾ ਕਿਹੜੇ ਅਕਬਰੀ ਮੰਡੀ। ਅਕਬਰੀ ਮੰਡੀ। ਅੰਦਰੂਨ ਤੇ ਪੈ ਗਈ, ਬਾਹਰੋਂ ਲਾਹੌਰ ਰੱਖਣਾ ਨਹੀਂ ਪੈਣਾ ਤੇਰੇ, ਬਾਹਰੋਂ ਦੇਖ ਲੈ। ਅੱਛਾ ਸ਼ਾਹੀ ਕਿਲੇ ਦੇ ਨਾਲ ਹੀ ਅੱਗੇ ਨਾਲ ਹੀ ਸ਼ਾਹੀ ਕਿਲਾ ਵਾ, ਉਹਦੇ ਪਿੱਛੇ ਸ਼ਾਹੀ ਕਿਲਾ ਵਾ, ਇਧਰ ਉਹਦੇ ਅਕਬਰੀ ਮੰਡੀ ਆ। 4-5 ਚੀਜ਼ਾਂ ਏਰੀਆ ਕਵਰ ਕਰਾਂਗੇ ਪੂਰਾ। ਹਾਂਜੀ ਏਰੀਆ ਕਵਰ ਕਰਕੇ ਥੋੜਾ ਅੱਗੇ ਜਾ ਕੇ ਤੁਮਰੀਆ ਪੁੱਲ ਆ, ਅੱਗੇ ਸਟੇਸ਼ਨ ਆ। ਸਟੇਸ਼ਨ ਤੋਂ ਬਾਅਦ ਸਿੱਧਾ ਗਊਸ਼ ਅੜੀ ਲక్ష్ਮੀ ਚੌਕ ਵਾਲੀ। ਨਹੀਂ ਗੜੀ ਚੋਂ ਗਾੜੀ ਸ਼ੋ। ਠੀਕ ਆ ਜੀ, ਕਲਾਸੀ ਸਟੇਡੀਅਮ। ਹਾਂ, ਅੱਗੇ ਇਧਰ ਫਿਰ ਸਿੱਧਾ ਧਰਮਪੁਰਾ, ਕੈਂਟ, 에어ਪੋਰਟ ਸਾਰਾ ਮੈਂ ਤੁਹਾਨੂੰ ਐ ਕਵਰ ਕਰਾ ਦਿਆਂਗਾ ਸਾਰਾ ਲਾਹੌਰ। ਓਕੇ। ਤੇ ਪੈਸੇ ਕਿੰਨੇ? 50,000 ਦੇਣਾ ਇਹਨੇ। ਬਾਕੀ ਤੁਹਾਡੇ ਹਾਂ, ਸਿੱਧੂ ਅੰਮ੍ਰਿਤਸਰ ਕੋਲ ਹੀ ਵੀ ਜਾਣਾ। ਮੇਰਾ ਸਿਰ ਪੀੜਾ, ਮੈਂ ਤੁਹਾਨੂੰ ਕਿੱਦਾਂ ਸਾਰਾ ਕਵਰ ਕਰਾਉਣਾ ਏਰੀਆ। ਦੂਰੋਂ ਦੂਰੋਂ ਕਰਾਉਣਾ। ਉਹ ਚੁੱਕੀ ਅੰਮ੍ਰਿਤਸਰ। ਨਹੀਂ ਭਾਈ ਨਾ, ਅੰਦਰ ਮੈਂ ਕਿਲੇ ਦੇ ਵੀ ਅੰਦਰ ਪੂਰਾ ਫਰਾਗ ਲਿਆਵਾਂਗਾ। ਬਾਦਸ਼ਾਹੀ ਮਸਜਿਦ ਦੇ ਅੰਦਰ ਪੂਰਾ ਫਰਾਗ ਲਿਆਵਾਂਗਾ। ਲਿਬਾਸ ਇਥੋਂ ਆਪਾਂ ਲੈ ਜਾਣੇ ਆਪਣੇ ਬਾਦਸ਼ਾਹ ਦੇ, ਉਹ ਪਾ ਕੇ ਤੇ ਤੂੰ ਫਿਰੀ ਜਾਣਾ ਕੱਲੇ ਨੇ ਫੁੱਲ ਫੜ ਕੇ। ਸਾਜੀ ਕੋੜੀਆਂ ਵੀ ਉਤਰਾਂਗਾ ਮੈਂ। ਇਹਨੇ ਲਿਬਾਸ ਪਾਇਆ ਹੋਇਆ ਬਾਦਸ਼ਾਹ ਵਾਲਾ ਹੈ, ਸ੍ਰੀਲੰਕਾ ਦਾ ਬਾਦਸ਼ਾਹ ਆਇਆ ਵਾ। ਮਿੱਠੇ ਤੂੰ ਸਾਡੇ ਲੁੱਕ ਚੈੱਕ ਹੀ ਨਹੀਂ ਕੀਤੀ ਅਜੇ। ਮੈਂ ਕਰਨੀ ਚਲੋ ਜੀ, ਆ ਲਓ ਜੀ, ਪਿਛਲੇ ਸਾਲ ਕੇ ਆ ਗਏ ਨਾ। 50,000 ਰੁਪਏ ਮਿਠਾਈ ਸੈਂਡ ਕਰ ਦੇ। ਸਾਜੀ
ਸਾਜੀ ਚੁੰਗੀ ਅਮਰ ਸਿੱਧੂ ਵੀ ਜਾਣਾ ਵਾ ਮਾਜ਼ਰਤ ਨਾਲ ਇੰਨੇ ਬੰਦਿਆਂ ਦੇ ਸਾਹਮਣੇ ਗੱਲ ਹੋਈ ਹੁਣ ਮੁਕਰੇ ਜੇ ਇਹ ਮੁਕਰੇ ਨਾ ਮੁਕਰੇ ਇਹ। ਤੇ ਤੁਸੀਂ ਜ਼ਿੰਮੇਦਾਰ ਜੇ ਕਿਉਂ ਮਾਨਾ ਜਿੰਨੇ ਤੁਸੀਂ ਪੈਸੇ ਪਾਤੇ ਮੇਰਾ ਹਾਥ ਦਿਲ ਵੀ ਘਟਣ ਡੇ ਮੁਦੱਸਰ ਨੂੰ ਫੋਨ ਕਰੋ ਉਸਤਾਦ ਜੀ ਚਲੀਏ ਹੁਣੀ ਨਹੀਂ ਰਾਣੇ ਨੂੰ ਫੋਨ ਕਰ ਲਓ ਓਕੇ ਓਕੇ ਆਹ ਦਿਨ ਵੀ ਘਟ ਗਿਆ ਰੱਬ ਰੱਖਾ